ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਚ ਮਹਾ ਤੁਹਾਡੀ ਹੋਸਟ ਨਿਦਮ ਕਰਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आया नु प्रोग्राम सचो सच विच बहुत शुक्रिया जी राज साहब। आज 24 अगस्त 2021 9 भादो नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਤਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਜਿਹੜੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਸੁਰਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਟੀਮ ਦਾ ਧੰਨਵਾਦ ਕੀਤਾ ਹੈ ਔਰ ਦਰਸ਼ਕਾਂ ਲਈ ਇਹ ਸੁਨੇਹਾ ਦਿੱਤਾ ਹੈ ਕਿ ਮੋਦੀ ਸਰਕਾਰ ਆਪਣੀਆਂ ਹਿੰਦੂਤਵੀ ਨੀਤੀਆਂ ਲਾਗੂ ਕਰਨ ਦੇ ਨਾਲ ਹਰ ਵਿਰੋਧੀ ਆਵਾਜ਼ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਸੋ ਸਵਾਲ ਚੁੱਕਣ ਵਾਲੇ ਮੀਡੀਆ ਅਦਾਰਿਆਂ ਨੂੰ ਖਾਸ ਕਰਕੇ ਨਿਸ਼ਾਨਾ ਜਿਹੜਾ ਬਣਾਇਆ ਜਾ ਰਿਹਾ ਔਰ ਪੈਗਾਸਸ ਖੁਲਾਸੇ ਨੇ ਦੁਨੀਆ ਸਾਹਮਣੇ ਸੱਚ ਜਿਹੜਾ ਉਹ ਲੈ ਆਂਦਾ ਹੈ ਔਰ ਸਾਡਾ ਪੱਖ ਦੁਨੀਆ ਸਾਹਮਣੇ ਰੱਖਣ ਵਾਲੇ ਅਦਾਰੇ ਟੀਵੀ 84 ਦੀ ਮਦਦ ਕਰਨਾ ਸਾਡਾ ਪਹਿਲਾ ਫਰਜ਼ ਹੈ। ਸੋ ਆਪਣੀ ਜ਼ਿੰਮੇਵਾਰੀ ਸਮਝਦੇ ਆ ਆਪਣਾ ਜਿਹੜਾ ਦਸਵੰਧ ਦਾ ਇੱਕ ਹਿੱਸਾ ਜਿਹੜਾ ਹੈਗਾ ਉਹ ਟੀਵੀ 84 ਨੂੰ ਦਈਏ ਔਰ ਉਸ ਨੂੰ ਮਜ਼ਬੂਤ ਬਣਾਈਏ। ਸੋ ਅਸੀਂ ਸਰਦਾਰ ਸੁਰਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾਂ ਤੇ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵੀਕਐਂਡ ਪੁੱਛਾਂਗੇ ਉਸ ਤੋਂ ਬਾਅਦ ਜੋ ਅੱਜ ਦਾ ਪਹਿਲਾ ਇਸ਼ੂ ਹੈ ਉਹ ਹੈ ਅਫਗਾਨਿਸਤਾਨ ਦੇ ਹਵਾਲੇ ਨਾਲ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਅਫਗਾਨਿਸਤਾਨ ਵਿੱਚ ਸਥਿਤੀ ਜਿਹੜੀ ਆਮ ਵਾਂਗ ਹੋ ਰਹੀ ਹੈ ਪਰ ਕਾਬਲ ਏਅਰਪੋਰਟ ਅਤੇ ਪੰਜਸ਼ੇਰ ਵੈਲੀ ਇਸ ਵੇਲੇ ਦੁਨੀਆ ਦੇ ਧਿਆਨ ਦਾ ਜਿਹੜਾ ਕੇਂਦਰ ਬਣੇ ਹੋਏ ਨੇ। ਸੋ ਅਮਰੀਕਾ ਅਤੇ ਉਸ ਦੇ ਸਹਿਯੋਗੀ ਨੈਟੋ ਦੇਸ਼ਾਂ ਵੱਲੋਂ ਤਾਲਿਬਾਨ ਤੇ ਕਾਫੀ ਦਬਾਅ ਜਿਹੜਾ ਬਣਾਇਆ ਜਾ ਰਿਹਾ। ਸੋ ਤਾਲਿਬਾਨ ਵੀ ਬਿਨਾਂ ਝੁਕੇ ਆਪਣਾ ਜਿਹੜਾ ਇਮੇਜ ਹੈ ਉਹ ਠੀਕ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ। ਸੋ ਭਾਵੇਂ ਦੋਨਾਂ ਧਿਰਾਂ ਵਿਚਾਲੇ ਕੋਈ ਫੌਜੀ ਜੰਗ ਨਹੀਂ ਹੋਈ ਪਰ ਸਾਈਕੋਲੋਜੀਕਲੀ ਵਾਰ ਜਿਹੜੀ ਹੈ ਉਹ ਚੱਲ ਰਹੀ ਹੈ। ਸੋ ਜਿਸ ਨੂੰ ਵਾਰ ਆਫ ਨਰਵਸ ਕਹਿੰਦੇ ਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਸਾ ਪਹਿਲਾਂ ਤੇ ਆਪਾਂ ਤੁਹਾਡਾ ਵੀਕਐਂਡ ਜਾਣਾ ਚਾਹਾਂਗੇ ਪਰ ਕੱਲ ਵੀ ਛੁੱਟੀ ਹੈ ਕੀਤੀ ਸੀ ਆਪਾਂ ਉਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਔਰ ਜੀ ਦੇਖੋ ਅਸੀਂ ਜਦੋਂ ਆਪਣੇ ਪੇਕੇ ਜਾਈਏ ਫਿਰ ਤਾਂ ਅਸੀਂ ਟਾਈਮ ਖੁੱਲੇ ਦਿਲ ਨਾਲ ਜਾਈਏ ਆਪਣਾ ਟਾਈਮ ਦੇ ਨਾਲ ਹੀ ਵਾਪਸ ਮੁੜੀਦਾ। ਸਾਡਾ ਵੀਕਐਂਡ ਕਾਫੀ ਹੈਕਟਿਕ ਸੀ। ਤਿੰਨੋਂ ਹੀ ਦਿਨ ਸੈਟਰਡੇ ਸੰਡੇ ਮੰਡੇ ਵਰਜੀਨੀਆ ਮੈਰੀਲੈਂਡ ਡੀਸੀ ਦੇ ਵਿੱਚ 3 ਤਾਂ ਫੰਕਸ਼ਨਸ ਹੀ ਸਨ ਲਗਭਗ ਔਰ 1-to-1 ਮੀਟਿੰਗਸ ਵੀ। ਸੋ ਮਕਸਦ ਸਾਡਾ ਜਿੱਥੇ ਜੋ ਕਰੰਟ ਸਿਚੁਏਸ਼ਨ ਅਫਗਾਨਿਸਤਾਨ 'ਚ ਚੱਲ ਰਹੀ ਹੈ ਉਸ ਬਾਰੇ ਸਿੱਖ ਸੰਗਤ ਦੇ ਨਾਲ ਪ੍ਰਾਈਵੇਟਲੀ ਵੀ ਡਿਸਕਸ ਕਰਨਾ ਕਿਉਂਕਿ ਇੰਡੀਅਨ ਮੀਡੀਆ ਔਰ ਉਹਨਾਂ ਦਾ ਪ੍ਰੋਪੇਗੈਂਡਾ ਫੁੱਲ ਸਕੇਲ ਇਸ ਵੇਲੇ ਹਾਲਾਤ ਦੀ ਹਕੀਕਤ ਬਿਆਨਣ ਨਾਲੋਂ ਮੁਸਲਮਾਨਾਂ ਦੇ ਖਿਲਾਫ ਔਰ ਨਫ਼ਰਤ ਇਹੀ ਦੋ ਉਹਨਾਂ ਦੇ ਆਬਜੈਕਟਿਵ ਨੇ। ਸੋ ਸਾਡੀ ਇਹ ਕੋਸ਼ਿਸ਼ ਸੀ ਔਰ ਅਸੀਂ ਟੀਵੀ 84 ਤੇ ਵੀ ਲਗਾਤਾਰਤਾ ਨਾਲ ਇਸ ਦੇ ਉੱਤੇ ਪ੍ਰੋਗਰਾਮ ਕੀਤੇ ਨੇ ਪਰ 1-to-1 ਵੀ ਕੁਝ ਜਿਹੜੇ ਨੇ ਸਾਡੇ ਵੀਰ ਭੈਣਾਂ ਉਹਨਾਂ ਦੇ ਨਾਲ ਡਿਸਕਸ਼ਨ ਅਹਿਮੀਅਤ ਵਾਲੀ ਰਹੀ। ਬਾਕੀ ਸੈਟਰਡੇ ਸ਼ਾਮ ਦਾ ਦੀਵਾਨ ਗੁਰਦੁਆਰਾ ਸਿੰਘ ਸਭਾ ਵਰਜੀਨੀਆ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਹੈ ਉੱਥੇ ਭਾਈ ਸਵਿੰਦਰ ਸਿੰਘ ਹੋਰਾਂ ਦਾ ਪਰਿਵਾਰ ਬੇਸ਼ੱਕ ਉਹਨਾਂ ਨੇ ਆਪਣੇ ਬੱਚਿਆਂ ਦੀ ਐਕੈਡੈਮਿਕ ਕਰੀਅਰ ਸਕਸੈਸ ਦੇ ਮੱਦੇਨਜ਼ਰ ਜਿਹੜਾ ਉਹ ਕੀਰਤਨ ਸਮਾਗਮ ਰੱਖਿਆ ਸੀ ਪਰ ਕਾਫੀ ਵੱਡਾ ਰਿਪਰੈਜ਼ੈਂਟੇਟਿਵ ਇਕੱਠ ਸੀ। ਇਹ ਵੱਖਰੀ ਗੱਲ ਹੈ ਕਿ ਲੰਗਰ 'ਚ ਬਹੁਤ ਵਾਰ ਜ਼ਿਆਦਾ ਬੈਠੇ ਹੁੰਦੇ ਨੇ ਦੀਵਾਨ ਨਾਲੋਂ ਲੇਕਿਨ
ਕੀਰਤਨ ਬੱਚਿਆਂ ਵੱਲੋਂ ਵੀ ਕੀਤਾ ਗਿਆ ਔਰ ਲਗਭਗ ਸਾਰੀਆਂ ਹੀ ਗੁਰਦੁਆਰਾ ਕਮੇਟੀਆਂ ਔਰ ਜਥੇਬੰਦੀਆਂ ਦੇ ਨੁਮਾਇੰਦੇ ਆਪਣੇ ਤੌਰ ਤੇ ਆਏ ਹੋਏ ਸੀ। ਅੱਛਾ, ਉਹਨਾਂ ਦੇ ਨਾਲ ਵੀ 1-to-1 ਗੱਲਬਾਤ ਦਾ ਵੀ ਮੌਕਾ ਬਣਿਆ। ਨਾਈਸ। ਐਤਵਾਰ ਦਾ ਦੀਵਾਨ ਮੈਨੇਸਸ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਉਸ ਦੇ ਵਿੱਚ ਸੀ। ਉਸ ਦੇ ਵਿੱਚ ਵੀ ਬਹੁਤ ਵੱਡੀ ਗੈਦਰਿੰਗ ਸੀ ਔਰ ਉਸ ਮੁੱਦਾ ਤਾਂ ਅੱਜ ਕੱਲ੍ਹ ਸਭ ਪਾਸੇ ਅਫਗਾਨਿਸਤਾਨ ਦਾ ਹੀ ਡਿਸਕਸ ਹੋ ਰਿਹਾ ਹੈ। ਅੱਛਾ, ਹਾਲਾਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਜਿਹੜਾ ਫੋਕਸ ਰੱਖ ਕੇ ਕਿਸੇ ਨੇ ਪ੍ਰੋਗਰਾਮ ਰੱਖਿਆ ਹੈ ਉਸ ਤੇ ਗੱਲ ਕਰੀਏ ਔਰ ਦੋਨਾਂ ਥਾਵਾਂ ਤੇ ਹੀ ਮੇਰਾ ਇਹ ਸੀ ਕਿ ਅੱਜ ਜਦੋਂ ਸਾਡੀਆਂ ਸੈਂਟਰਲ ਆਰਗੇਨਾਈਜੇਸ਼ਨਸ ਜਾਂ ਟੁੱਟ ਗਈਆਂ ਨੇ ਜਾਂ ਵਿਕ ਗਈਆਂ ਨੇ ਜਾਂ ਬਹਿ ਗਈਆਂ ਨੇ ਜਾਂ ਪੋਲਿਊਟ ਹੋ ਗਈਆਂ ਨੇ, ਅੱਛਾ, ਤਾਂ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਕੌਮ ਦੇ ਸਾਹਮਣੇ ਜਿੱਥੇ ਸਭ ਤੋਂ ਵੱਡਾ ਚੈਲੰਜ ਹੈ ਕਿ ਉਹਨੇ ਇਸ ਕ੍ਰਾਈਸਿਸ ਚੋਂ ਕਿਵੇਂ ਨਿਕਲਣਾ ਹੈ, ਤੇ ਮੈਂ ਇਹ ਮਹਿਸੂਸ ਵੀ ਕਰਦਾ ਔਰ ਮੈਂ ਇਹ ਹੁਣ ਅਕਸਰ ਆਪਣੀਆਂ ਤਕਰੀਰਾਂ ਦੇ ਵਿੱਚ ਮੈਂਸ਼ਨ ਵੀ ਕਰਦਾ ਕਿ ਬੇਸਿਕ ਯੂਨਿਟ ਪਰਿਵਾਰ ਹੈ, ਫੈਮਿਲੀ ਹੈ। ਅੱਛਾ, ਕਿ ਅਸੀਂ ਜੇ ਸਾਨੂੰ ਲੱਗਦਾ ਹੈ ਵੀ ਸਾਡੀਆਂ ਆਰਗੇਨਾਈਜੇਸ਼ਨਸ ਜਾਂ ਜਿਹੜੀਆਂ ਸੰਸਥਾਵਾਂ ਨੇ ਉਹ ਪਰਫਾਰਮ ਨਹੀਂ ਕਰ ਰਹੀਆਂ ਜਾਂ ਉਹ ਸਮੇਂ ਦੇ ਹਾਣ ਦੀਆਂ ਨਹੀਂ ਨੇ, ਤੇ ਫਿਰ ਇਸ ਗੱਲ ਨੂੰ ਸਮਝੀਏ ਕਿ ਅਸੀਂ ਇਹ ਸਮਝੀਏ ਕਿ ਸਾਡੀ ਮੁੱਢਲੀ ਸੰਸਥਾ ਪ੍ਰਾਇਮਰੀ ਸੰਸਥਾ ਫੈਮਿਲੀ ਹੈ, ਅੱਛਾ, ਬੱਚੇ ਬੱਚੀਆਂ ਨੇ ਔਰ ਉਹਨਾਂ ਨੂੰ ਅਸੀਂ ਉਹ ਵੈਲਿਊ ਸਿਸਟਮ ਦਈਏ। ਜ਼ਾਹਰ ਹੈ ਸਾਡੀ ਕਮਾਈ ਹੱਕ ਹਲਾਲ ਦੀ ਹੋਏ, ਅੱਛਾ, ਰਿਜ਼ਕੇ ਹਲਾਲ ਜਿਸ ਘਰ ਦੇ ਵਿੱਚ ਆਏਗਾ ਉੱਥੇ ਬਰਕਤ ਵੀ ਉਹਦੇ 'ਚ ਹੁੰਦੀ ਹੈ। ਔਰ ਫਿਰ ਕਿਉਂਕਿ ਦੋ ਕਲਚਰਸ ਦੇ ਵਿੱਚ ਖਾਸ ਤੌਰ ਤੇ ਜੇ ਅਸੀਂ ਵੈਸਟਰਨ ਸੁਸਾਇਟੀ 'ਚ ਦੇਖੀਏ ਜਿੱਥੇ ਸੈਕੂਲਰਿਜ਼ਮ ਦੇ ਨਾਂ ਥੱਲੇ ਜਾਂ ਫਰੀडम ਆਫ ਚੋਇਸ ਦੇ ਨਾਂ ਥੱਲੇ ਇੰਨੀਆਂ ਖੁੱਲ੍ਹਾਂ ਨੇ ਕਿ ਬੱਚੇ ਬੱਚੀਆਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਕਦੋਂ ਉਹ ਕਿਹੜੇ ਇੱਕ ਟੋਏ ਚੋਂ ਨਿਕਲ ਕੇ ਖੁੱਲ੍ਹ ਦੇ ਨਾਂ ਥੱਲੇ ਕਿਸੇ ਦੂਸਰੇ ਟੋਏ ਦੇ ਵਿੱਚ ਡਿੱਗੇ ਹੋਏ ਨੇ। ਸੋ ਇਹ ਵੀ ਪੇਰੈਂਟਸ ਦੇ ਜ਼ਿੰਮੇ ਹੈ ਕਿ ਘਰਾਂ ਦੇ ਮਾਹੌਲ ਦੇ ਵਿੱਚ ਅਸੀਂ ਮਜ਼ਹਬੀ ਰੰਗਤ ਵੀ ਰੱਖੀਏ, ਲੇਕਿਨ ਬੱਚਿਆਂ ਦੇ ਨਾਲ ਡਾਇਲੌਗ ਵੀ ਕਰੀਏ, ਉਹਨਾਂ ਨੂੰ ਇਹ ਸਮਝਾਈਏ ਕਿ ਭਾਈ ਸਾਡੀ ਤਹਿਜ਼ੀਬ, ਸਾਡੀ ਬੋਲੀ, ਸਾਡਾ ਵਿਰਸਾ, ਸਾਡਾ ਮਜ਼ਹਬ ਕਿਉਂ ਅਹਿਮੀਅਤ ਰੱਖਦਾ ਹੈ ਉਹਨਾਂ ਦੀ ਜ਼ਿੰਦਗੀ 'ਚ, ਔਰ ਉਹਨਾਂ ਨੂੰ ਜਿੱਥੇ ਇਹ ਵੀ ਸਾਡੀ ਚਾਹਨਾ ਹੈ ਕਿ ਸਾਡੇ ਬੱਚੇ ਬੱਚੀਆਂ ਇੱਥੋਂ ਦੇ ਸਿਸਟਮ ਦੇ ਵਿੱਚ ਬੁਲੰਦੀਆਂ ਛੋਣ, ਬੈਸਟ ਐਜੂਕੇਸ਼ਨ, ਔਰ ਕੋਈ ਸ਼ੱਕ ਨਹੀਂ ਹੈ ਡਾਕਟਰਸ, ਇੰਜੀਨੀਅਰਸ, ਪ੍ਰੋਫੈਸਰਸ ਹਰ ਫੀਲਡ ਦੇ ਵਿੱਚ, ਔਰ ਉਹਨਾਂ ਪੇਰੈਂਟਸ ਨੇ ਵੀ ਜਿਹੜੇ ਟੈਕਸੀ ਚਲਾਉਂਦੇ ਨੇ ਜਾਂ ਟਰੱਕ ਚਲਾਉਂਦੇ ਨੇ, ਉਹਨਾਂ ਨੇ ਜਿਹੜਾ ਇਸ ਸਾਰੇ ਦੇ ਉੱਤੇ ਇਹਦੇ ਬਾਵਜੂਦ ਕਿ ਆਪ ਮੁਸ਼ੱਕਤ ਕੀਤੀ ਹੈ ਪਰ ਉਹਨਾਂ ਦੀ ਚਾਹਨਾ ਹੁੰਦੀ ਹੈ ਕਿ ਬੱਚੇ ਬੱਚੀਆਂ ਉਹਨਾਂ ਦੇ ਜਿਹੜਾ ਉਹ ਬੁਲੰਦੀਆਂ ਛੋਣ। ਔਰ ਇਹ ਸਾਰਾ ਪਾਰਟ ਜਿਹੜਾ ਉਹ ਪ੍ਰੈਜੈਂਟੇਸ਼ਨ ਦਾ ਹਿੱਸਾ ਸੀ ਔਰ ਉਸ ਨੂੰ ਜਿਹੜਾ ਇੱਕ ਸਪੀਚ ਅਪਲੋਡ ਹੋਈ ਹੈ, ਦੂਸਰੀ ਹੋਏਗੀ। ਔਰ ਇੱਕ ਜਿਹੜਾ ਚੰਗਾ ਪਾਰਟ ਸੀ ਕਿ ਅਸੀਂ ਗੁਰਦੁਆਰਾ ਦੀਵਾਨ ਤੋਂ ਬਾਅਦ ਕੁਝ ਹੋਰ ਉੱਥੇ ਡਾਕਟਰ ਮਾਨ ਨੇ, ਜਤਿੰਦਰ ਸਿੰਘ ਮਾਨ, ਉਹ 1-to-1 ਕੋਈ ਗੁਫ਼ਤਗੂ ਕਰਨਾ ਚਾਹੁੰਦੇ ਸੀ। ਉਦੋਂ ਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਦਰਸ਼ਨ ਸਿੰਘ ਹੋਰਾਂ ਨੇ ਆ ਕੇ ਕਿਹਾ ਕਿ ਜੀ ਸਾਡੀ ਵੀਕਲੀ ਅਸੀਂ ਕਲਾਸ ਲੈਂਦੇ ਹਾਂ ਬੱਚਿਆਂ ਦੀ ਔਰ 20-25 ਬੱਚੇ ਨੇ ਉਹ ਜੂਨ 84 ਔਰ ਸਿੱਖ ਸਟਰਗਲ ਬਾਰੇ ਜਾਣਨਾ ਚਾਹੁੰਦੇ ਨੇ, ਜੇ ਤੁਸੀਂ ਉਹਨਾਂ ਦੇ ਨਾਲ ਮਿਲ ਸਕੋ। ਔਰ ਮੇਰੇ ਲਈ ਹਮੇਸ਼ਾ ਇਹ ਪ੍ਰਾਇੋਰਟੀ ਹੁੰਦੀ ਹੈ। ਸੋ ਉਹਨਾਂ ਨਾਲ ਲਗਭਗ 1 ਘੰਟੇ ਦਾ ਸੈਸ਼ਨ ਜਿਹੜਾ ਜ਼ਾਹਰ ਹੈ ਅੰਗਰੇਜ਼ੀ ਦੇ ਵਿੱਚ ਸੀ, ਉਹਨਾਂ ਦੇ ਸਵਾਲ ਜਵਾਬ ਵੀ ਉਹ ਵੀ ਰਿਕਾਰਡਡ ਨੇ, ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜਾ ਉਹ ਲਿਆਵਾਂਗੇ ਦਰਸ਼ਕਾਂ ਦੇ ਸਾਹਮਣੇ। ਸੋ ਬਾਕੀ 1-to-1 ਮੁਲਾਕਾਤਾਂ 'ਚ ਖਾਸ ਤੌਰ ਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਵੀਰ ਸੁਰਿੰਦਰ ਸਿੰਘ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ, ਇਹ ਬਹੁਤ ਪੁਰਾਣੇ ਸਾਡੇ ਸਾਥੀ ਨੇ, ਪੰਥਕ ਪਿੜ 'ਚ ਬਹੁਤ ਪਿਆਰ ਕਰਦੇ ਨੇ ਸਾਡੇ ਨਾਲ ਵੀ। ਜ਼ਾਹਰ ਹੈ ਜਿਹੜਾ ਪੰਥ ਨੂੰ ਪਿਆਰ ਕਰਦਾ ਉਹਨੂੰ ਹਰ ਪੰਥਕ ਕਾਜ਼ ਪਿਆਰ ਹੈ। ਕਦੇ ਅੰਗਦ ਟਰੈਵਲਸ ਦੇ ਨਾਂ ਥੱਲੇ ਉਹਨਾਂ ਦੀ ਟਰੈਵਲ ਏਜੰਸੀ ਸੀ, ਹੁਣ IT ਸੈਕਟਰ 'ਚ ਉਹਨਾਂ ਦਾ ਚੰਗਾ ਜੌਬ ਹੈ, ਪਰ ਉਹਨਾਂ ਦਾ ਫੋਕਸ ਬਹੁਤ ਜਿਹੜਾ ਪੰਥਕ ਦਾਇਰਾ ਕਾਰ 'ਚ ਖਾਲਿਸਤਾਨ ਦੀ ਸਟਰਗਲ ਦੇ ਨਾਲ ਉਹ ਹਮੇਸ਼ਾ ਹੀ ਜੁੜੇ ਹੋਏ ਨੇ, ਲੇਕਿਨ ਉਹਨਾਂ ਦਾ ਫੋਕਸ ਬੱਚਿਆਂ ਬੱਚੀਆਂ ਨੂੰ ਗੁਰਮਤ ਵਿੱਦਿਆ ਔਰ ਉਹਨਾਂ ਦੇ ਵਿੱਚ ਉਹ ਵੈਲਿਊ ਸਿਸਟਮ ਭਰਨਾ। ਔਰ 123 ਗੁਰਦੁਆਰਾ ਸਾਹਿਬ ਅਸੀਂ ਉਹਨੂੰ ਕਹਿੰਦੇ, ਉੱਥੇ ਉਹਨਾਂ ਨੇ ਲਗਾਤਾਰਤਾ ਦੇ ਨਾਲ ਉਹ ਕਲਾਸਿਸ ਲੈਂਦੇ ਨੇ, ਸਾਲਾਨਾ ਕੈਂਪ ਮੂਵਮੈਂਟ ਵੀ ਭਾਈ ਗੁਰਦੀਪ ਸਿੰਘ ਨੇ ਮੈਰੀਲੈਂਡ 'ਚ ਗੁਰੂ ਹਰਕ੍ਰਿਸ਼ਨ ਜੀ ਦੇ ਨਾਂ ਥੱਲੇ ਉਹਨਾਂ ਦੀ ਸੰਸਥਾ ਹੈ, ਜਿਹੜੇ ਐਨੂਅਲ ਕੈਂਪ ਮੇਰਾ ਖਿਆਲ ਹੈ 25 ਸਾਲ ਤੋਂ ਜ਼ਿਆਦਾ ਉਹਨਾਂ ਨੂੰ ਹੋ ਚੁੱਕਾ ਹੈ, ਉਹਨਾਂ ਨਾਲ ਸਹਿਯੋਗ ਕਰਦੇ ਨੇ। ਸੋ ਉਹਨਾਂ ਨੇ ਜਿੱਥੇ ਸਾਡੇ ਨਾਲ ਡਿਸਕਸ ਕੀਤਾ ਕਿ TV84 ਨੂੰ ਅਸੀਂ ਅੱਗੇ ਕਿਵੇਂ ਵਧਾ ਸਕਦੇ ਹਾਂ ਹੋਰ, ਔਰ ਉਹਦੇ ਲਈ ਖਾਸ ਤੌਰ ਤੇ ਜਿਹੜਾ ਵੱਡਾ ਕ੍ਰਾਈਸਿਸ ਹਮੇਸ਼ਾ ਫਾਈਨੈਂਸਿਸ ਦਾ ਹੁੰਦਾ ਹੈ
ਇਸ ਪ੍ਰੋਬਲਮ ਨੂੰ ਕਿਵੇਂ ਦੂਰ ਕਰ ਸਕਦੇ ਹਾਂ। ਪਰ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਪਹਿਲਾਂ ਤਾਂ ਮੈਂ ਆਪਣਾ ਦਸਵੰਧ ਦਿੰਦਾ ਔਰ ਉਸ ਤੋਂ ਬਾਅਦ ਮੈਂ ਜਿਹੜਾ ਹੈ ਉਹ ਇਸ ਦੇ ਲਈ, ਔਰ ਉਹ ਹਮੇਸ਼ਾ ਡੋਨੇਟ ਕਰਦੇ ਵੀ ਨੇ, ਲੇਕਿਨ ਉਹਨਾਂ ਨੇ ਲਿਬਰਲੀ ਡੋਨੇਟ ਕੀਤਾ ਔਰ ਜ਼ਾਹਰ ਹੈ ਉਹ ਇੱਕ ਆਪ ਵੀ ਚੰਗੇ ਜਿੱਥੇ ਕੀਰਤਨੀਏ ਨੇ, ਗੁਰੂ ਨੂੰ ਪ੍ਰੇਮ ਕਰਦੇ ਨੇ, ਉੱਥੇ ਇੰਟਰਫੇਥ ਔਰ ਦੂਸਰੇ ਥਾਵਾਂ ਦੇ ਉੱਤੇ ਉਹ ਪ੍ਰੈਜੈਂਟੇਸ਼ਨ ਵੀ ਸਿੱਖੀ ਦੇ ਦਿੰਦੇ ਨੇ, ਪੰਜਾਬੀ ਅੰਗਰੇਜ਼ੀ ਜ਼ੁਬਾਨ ਦੋਨਾਂ 'ਚ ਉਹਨਾਂ ਨੂੰ ਮਹਾਰਤ ਹਾਸਲ ਹੈ ਔਰ ਉਹਨਾਂ ਨੇ ਜਿਹੜਾ ਇਸ ਅਹਿਮੀਅਤ ਨੂੰ ਵੀ ਸਮਝਿਆ ਹੋਇਆ ਹੈ ਕਿ ਟੀਵੀ 84 ਦੀ ਇਸ ਦੌਰ ਦੇ ਵਿੱਚ ਕਿੰਨੀ ਅਹਿਮੀਅਤ ਹੈ। ਔਰ ਅਸੀਂ ਵੀਰ ਸੁਰਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਆਪਣੀ ਇਸ ਟ੍ਰਿਪ ਦੇ ਦੌਰਾਨ ਜਿਵੇਂ ਐਜ਼ ਯੂਜੂਅਲ ਸਰ ਬਲਵਿੰਦਰ ਸਿੰਘ ਚੱਠਾ ਉਹ ਸਾਡੇ ਹੋਸਟ ਹੁੰਦੇ ਨੇ ਔਰ ਭਾਈ ਨਰਿੰਦਰ ਸਿੰਘ ਸਾਡੇ ਸਾਥੀ ਸਹਿਯੋਗੀ ਲਾਈਕ ਅ ਪਿਲਰ ਔਰ ਉਹ ਸਾਰੇ ਚ ਹੁਣ ਕਿਹਦਾ ਨਾਂ ਲਈਏ ਕਿ ਕਿਨੇ ਪਰੌਂਠੇ ਖਵਾਏ, ਕਿਨੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਵਾਇਆ, ਸੇਵਾ ਦਾ ਪੱਖ ਤਾਂ ਜਿਹੜਾ ਹੈ 2 ਪੌਂਡ ਸੋ ਅਸੀਂ ਸਭ ਦਾ ਹੀ ਸ਼ੁਕਰੀਆ ਅਦਾ ਕਰਦੇ। ਕੱਲ ਸਾਡੀ ਕੋਸ਼ਿਸ਼ ਸੀ ਕਿ ਅਸੀਂ ਵਕਤ ਸਿਰ ਆ ਸਕਦੇ, ਪਰ ਰਾਹ ਦੇ ਵਿੱਚ ਅਸੀਂ ਰੁਕੇ ਬਾਲਟੀਮੋਰ ਕਿਉਂਕਿ ਸਾਡੇ ਵੀਰ ਹਰਜੀਤ ਸਿੰਘ ਉੱਥੇ ਰਹਿੰਦੇ ਨੇ, ਫਿਰ ਉਹਨਾਂ ਦੀ ਮਹਿਮਾਨ ਨਵਾਜ਼ੀ ਨੇ ਵੀ ਸਾਨੂੰ ਰੋਕ ਲਿਆ। ਪਰ ਅਸੀਂ ਟੀਵੀ 84 ਦੇ ਭਵਿੱਖ ਨੂੰ ਦੇਖਦੇ ਹਾਂ ਵੀ ਇਹ ਸਮਝਦੇ ਹਾਂ ਕਿ 1-to-1 ਮੀਟਿੰਗਸ ਯੂਜ਼ਫੁਲ ਨੇ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਸੀ ਕਿ ਬਹੁਤ ਸਾਰੇ ਵੀਰਾਂ ਭੈਣਾਂ ਦੇ ਨਾਲ ਸਾਨੂੰ ਮਿਲਣ ਦਾ ਸਬਬ ਵੀ ਹੋਇਆ। ਟੀਵੀ 84 ਕਿਵੇਂ ਹਰ ਇੱਕ ਨੂੰ ਜਿਹੜਾ ਹੈ ਉਹ ਇੱਕ ਮੈਸੇਂਜਰ ਦੇ ਤੌਰ ਤੇ ਨਜ਼ਰ ਆ ਰਿਹਾ ਹੈ 8-9 ਸਾਲ ਬਾਅਦ ਹੀ ਸਹੀ। ਇਹ ਵੀ ਸਾਡੇ ਲਈ ਜਿਹੜਾ ਹੈ ਉਹ ਪਿੱਠ ਤੇ ਜਿਹੜਾ ਥਾਪੀ ਹੈ ਔਰ ਨਾਲ ਦੀ ਨਾਲ ਜਿਵੇਂ ਮੈਂ ਕਿਹਾ ਵੀ ਅਫਗਾਨ ਕ੍ਰਾਈਸਿਸ ਨੂੰ ਲੈ ਕੇ ਜਿੰਨੀ ਮਿਸ ਇਨਫੋਰਮੇਸ਼ਨ ਹੈ ਉਹ ਵੀ 1-to-1 ਦੇ ਨਾਲ ਹੀ ਤੁਸੀਂ ਕੁਛ ਨਾ ਕੁਛ ਜਿਹੜੀ ਮਿਸਟ ਹੈ, ਧੁੰਦ ਹੈ, ਉਹਨੂੰ ਕਲੀਅਰ ਕਰ ਸਕਦੇ। ਹੁਣ ਅਸੀਂ ਅੱਜ ਕੀ ਚੱਲ ਰਿਹਾ, ਤੁਸੀਂ ਬਿਲਕੁਲ ਠੀਕ ਲਫ਼ਜ਼ ਕਿਹਾ, ਸਾਈਕੋਲੋਜੀਕਲੀ ਜਿਹਨੂੰ ਪੰਜਾਬੀ ਚ ਅਸੀਂ ਉਹਦਾ ਲਫ਼ਜ਼ ਮਨੋਵਿਗਿਆਨ ਘੜਿਆ ਹੋਇਆ ਕਿ ਮਨ ਦਾ ਵਿਗਿਆਨ ਸਾਇੰਸ ਨੂੰ ਕਹਿੰਦੇ ਨੇ, ਜਿਹਨੀ ਜ਼ਹਿਨੀਅਤ ਦੇ ਵਿੱਚ ਔਰ ਜਿਹਨੂੰ ਅਕਸਰ ਜੇ ਅਸੀਂ ਇਹ ਨਹੀਂ ਹੈ ਵੀ ਅੱਜ ਕੋਈ ਸਾਈਕੋਲੋਜੀ ਬੇਸ਼ੱਕ 40-50 ਸਾਲ ਤੋਂ ਹੀ ਆਇਆ ਸਬਜੈਕਟ ਹੈ ਜਾਂ ਸਾਈਕੋਲੋਜੀਕਲ ਜਾਂ ਵਾਰ ਆਫ ਨਰਵਸ ਜਿਹਨੂੰ ਕਿਹਾ ਜਾਂਦਾ, ਇਹ ਹਮੇਸ਼ਾ ਤੋਂ ਹੀ ਰਿਹਾ। ਜਦੋਂ ਇਹ ਵੀ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਫਰਮਾਇਆ ਮਨ ਜੀਤੇ ਜਗ ਜੀਤ, ਤੇ ਗੱਲ ਬੜੀ ਕਲੀਅਰ ਸੀ ਕਿ ਜੰਗਾਂ ਮੈਦਾਨ ਦੇ ਵਿੱਚ ਨਹੀਂ ਲੜੀਆਂ ਜਾਂਦੀਆਂ, ਅੰਦਰ ਲੜੀ ਜਾਂਦੀ ਹੈ। ਪਹਿਲਾਂ ਤੁਸੀਂ ਆਪਣੇ ਆਪ ਨਾਲ ਲੜਦੇ ਹੋ, ਆਪਣੀਆਂ ਵਾਇਸਿਸ ਦੇ ਉੱਤੇ, ਕਮਜ਼ੋਰੀਆਂ ਦੇ ਉੱਤੇ ਕਾਬੂ ਪਾਉਂਦੇ ਹੋ, ਜਿਸ ਇਰਾਦੇ ਨਾਲ ਤੁਸੀਂ ਤੁਰੇ ਹੋ ਉਸ ਇਰਾਦੇ ਨੂੰ ਪੁਖਤਾ ਕਰਦੇ ਹੋ, ਫਿਰ ਤੁਸੀਂ ਸੰਸਾਰ ਦੇ ਨਾਲ ਭਿੜਦੇ ਹੋ। ਔਰ ਕੋਈ ਪਾਵਰ ਜਿਹੜੀ ਹੈ ਉਹ ਮਨ ਦੀ ਤਾਕਤ ਨਾਲੋਂ ਪਾਵਰਫੁਲ ਨਹੀਂ। ਔਰ ਜਿਹਨੇ ਮਨ ਨੂੰ ਸਾਧਿਆ, ਜਿਸਨੇ ਮਨ ਨੂੰ ਜਿੱਤਿਆ, ਉਹ ਦੁਨੀਆ ਨੂੰ ਜਿੱਤ ਲੈਂਦਾ। ਦੁਨੀਆ ਨੂੰ ਸਿਰਫ ਸਿਕੰਦਰ ਵਾਂਗ ਜਿੱਤਣਾ ਹੀ ਨਹੀਂ ਹੁੰਦਾ ਵੀ ਤੁਸੀਂ ਤਲਵਾਰ ਲੈ ਕੇ ਨਿਕਲੋ ਔਰ ਕਤਲੇਆਮ ਕਰੀ ਜਾਓ, ਇਲਾਕਾ ਵਧਾ ਲਓ ਆਪਣਾ। ਜਦੋਂ ਮਨ ਨੂੰ ਜਿੱਤਣ ਦੀ ਗੱਲ ਹੈ, ਮਤਲਬ ਇਹ ਹੈ ਵੀ ਤੁਹਾਡਾ ਆਪਣੇ ਆਪ ਦੇ ਉੱਤੇ ਪੂਰਾ ਕਾਬੂ ਹੈ। ਕੋਈ ਵੀ ਤੁਹਾਡੀ ਵਿਲ ਨੂੰ, ਤੁਹਾਡੇ ਫੇਥ ਨੂੰ, ਤੁਹਾਡੇ ਸਿਦਕ ਨੂੰ, ਤੁਹਾਡੇ ਵੈਲਿਊ ਸਿਸਟਮ ਨੂੰ ਧੌਂਸ ਦੇ ਨਾਲ ਧਮਕਾ ਕੇ ਗਰੀਡ ਦੇ ਨਾਲ ਉਸ ਨੂੰ ਖਰੀਦ ਨਹੀਂ ਸਕਦਾ, ਉਸ ਨੂੰ ਤੋੜ ਨਹੀਂ ਸਕਦਾ। ਇਸੇ ਤਰ੍ਹਾਂ ਜਦੋਂ ਬੈਟਲ ਗਰਾਊਂਡਸ ਦੇ ਵਿੱਚ ਫੌਜਾਂ ਉਤਰਦੀਆਂ ਨੇ, ਜ਼ਾਹਰ ਹੈ ਕਿ ਵੀ ਬਹੁਤ ਵਾਰ ਜਿਹੜੇ ਵੱਡੇ ਲਸ਼ਕਰ ਹੁੰਦੇ ਨੇ ਕਿ ਜਿਹੜੀ ਜਦੋਂ ਉਹ ਛੋਟੇ ਲਸ਼ਕਰ ਦੇ ਅਗੇਂਸਟ ਪਿੱਟ ਹੁੰਦੇ ਨੇ ਤੇ ਜਿਹੜੇ ਛੋਟੇ ਲਸ਼ਕਰ ਦੇ ਫੌਜੀ ਨੇ, ਸਿਪਾਹੀ ਨੇ, ਉਹ ਦੇਖ ਕੇ ਹੀ ਉਹਨਾਂ ਦਾ ਵੱਡਕਾਰੀ ਰੂਪ ਹੀ ਅੱਧਾ ਉਹਨਾਂ ਦਾ ਮਨੋਬਲ ਡਿੱਗ ਪੈਂਦਾ ਔਰ ਇਹੀ ਉਹ ਲੜਨ ਤੋਂ ਇਨਕਾਰੀ ਹੋ ਜਾਂਦੇ ਨੇ ਕਿ ਭਾਈ ਨਹੀਂ ਅਸੀਂ ਲੜ ਨਹੀਂ ਸਕਦੇ। ਉਹਦੇ ਚੋਂ ਸਰੈਂਡਰ ਨਿਕਲਦਾ। ਕਈ ਵਾਰ ਬਹੁਤ ਵੱਡੀਆਂ ਫੌਜਾਂ ਬਣਾਉਣ ਦਾ ਮਤਲਬ ਵੀ ਇਹੀ ਹੁੰਦਾ ਸੀ ਕਿ ਵੀ ਬਹੁਤ ਤਾਮ ਝਾਮ ਦੇ ਨਾਲ ਤੁਸੀਂ ਜਦੋਂ ਕੁਝ ਕਰਦੇ ਹੋ ਕੋਈ ਤੇ ਦੂਸਰਾ ਵੈਸੇ ਹੀ ਡਿੱਗ ਪੈਂਦਾ। ਔਰ ਇਹਦੇ ਤੋਂ ਹੀ ਉਹ ਇੱਕ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਉਹ ਤਾਂ ਵੈਸੇ ਨਿੱਜੀ ਜ਼ਿੰਦਗੀ 'ਚ ਵੀ ਕਿਸੇ ਦੀ ਜਿਹੜੀ ਹੈ ਸ਼ਾਨੋ ਸ਼ੌਕਤ ਦੀ ਗੱਲ ਕਰਦੇ ਆ, ਕਹਿੰਦੇ ਸੀ ਕਿ ਆਪ ਔਰ ਮਰੇ ਸ਼ਾਨ ਸੇ ਆਪ ਮਰੇ ਬੇਸ਼ਾਨ ਸੇ, ਕਿ ਵੀ ਜੇ ਤੁਸੀਂ ਕਿਸੇ ਨੂੰ ਮਾਰਨਾ ਤੇ ਤੁਹਾਡੀ ਸ਼ਾਨ ਜਿਹੜੀ ਆ ਉਹੀ ਮਾਰ ਦਿੰਦੀ ਹੈ, ਤੇ ਜੇ ਤੁਸੀਂ ਆਪ ਹੀ ਰੋਲੇ ਜੇ ਹੋਏ ਹੋ ਕਿਸੇ ਨੂੰ ਤੁਹਾਨੂੰ ਮਾਰਨ ਦੀ ਲੋੜ ਨਹੀਂ। ਔਰ ਮਰੇ ਸ਼ਾਨ ਸੇ ਆਪ ਮਰੇ ਬੇਸ਼ਾਨ ਸੇ। ਸੋ ਇਹ ਅਦਰਵਾਈਜ਼ ਵੀ ਹੁੰਦਾ ਹੈ ਕਿ ਜਦੋਂ ਤੁਹਾਡਾ
ਇਸੇ ਲਈ ਜਦੋਂ ਅਸੀਂ ਈਵਨ ਬੈਟਲ ਕਰਾਈਜ਼ ਦੀ ਗੱਲ ਕਰਦੇ ਹਾਂ ਕਿ ਵੀ ਇਹ ਬੈਟਲ ਕਰਾਈ ਹੈ ਅੱਲਾਹੂ ਅਕਬਰ ਮੁਸਲਮਾਨ ਫੌਜ ਦਾ, ਜਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਔਰ ਇਹ ਸਾਰਾ ਇਹ ਵੀ ਜਿਹੜੀ ਵਾਰ ਕਰਾਈ ਹੈ ਇਨਫੈਕਟ ਤੁਹਾਡੇ ਮੋਰਾਲ ਨੂੰ ਅਪ ਕਰਦੀ ਹੈ, ਤੁਹਾਨੂੰ ਸਟਰੈਂਥ ਦਿੰਦੀ ਹੈ। ਔਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਕ੍ਰਿਸ਼ਮਾ ਤਾਂ ਪਿਛਲੀਆਂ 3 ਸਦੀਆਂ ਤੋਂ ਬਹੁਤ ਸਾਰੀਆਂ ਜੰਗਾਂ ਦੇ ਵਿੱਚ ਦੇਖਣ ਚ ਆਉਂਦਾ ਹੈ ਕਿ ਕਿਵੇਂ ਛੋਟੀ ਛੋਟੀ ਗਿਣਤੀ, ਔਰ ਉਹਦੇ ਚ ਵੀ ਜਦੋਂ ਅਸੀਂ 1.25 ਲੱਖ ਇੱਕ ਸਿੱਖ ਆਪਣੇ ਆਪ ਨੂੰ ਕਹਿੰਦਾ 1.25 ਲੱਖੀ ਫੌਜ, ਤੇ ਉਹ ਵੀ ਇਸ ਗੱਲ ਨੂੰ ਕਿਉਂਕਿ ਨੰਬਰ ਵਾਈਜ਼ ਜੇ ਤੁਸੀਂ ਘੱਟ ਹੁੰਦੇ ਹੋ ਬਹੁਤ ਵਾਰ ਇਹ ਇੱਕ ਤੁਹਾਨੂੰ ਸਾਈਕੋਲੋਜੀਕਲੀ ਥੱਲੇ ਸੁੱਟ ਦਿੰਦਾ ਹੈ, ਤੇ ਜਦੋਂ ਤੁਹਾਡੀ ਗਿਣਤੀ 1.25 ਲੱਖ ਤੋਂ ਸ਼ੁਰੂ ਹੁੰਦੀ ਹੈ ਫਿਰ ਇਹ ਕੰਪਲੈਕਸ ਨਹੀਂ ਹੁੰਦਾ। ਪਰ ਜਿਸ ਸਿਚੁਏਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਉੱਥੇ ਜ਼ਾਹਰ ਹੈ ਜੇ ਬੈਟਲ ਗਰਾਊਂਡ ਦੀ ਗੱਲ ਕਰੀਏ ਤੇ ਇਸ ਨੂੰ ਕੋਈ ਅੱਜ ਦਾ ਵੀ ਜਾਂ ਫਿਊਚਰ ਦਾ ਵੀ ਹਿਸਟੋਰੀਅਨ ਡਿਨਾਈ ਨਹੀਂ ਕਰ ਸਕੇਗਾ ਕਿ ਕਿਵੇਂ ਤਾਲਿਬਾਨ ਨੇ ਹੈਵੀ ਆਡਸ ਦੇ ਬਾਵਜੂਦ 20 ਸਾਲ ਜਿੱਥੇ ਅਮਰੀਕਾ ਔਰ ਉਹਨਾਂ ਦੀਆਂ ਨੈਟੋ ਫੋਰਸਿਸ ਜਿਹੜਿਆਂ ਦੀ ਗਿਣਤੀ ਇੱਕ ਸਟੇਜ ਤੇ 2 ਲੱਖ ਤੋਂ ਜ਼ਿਆਦਾ ਸੀ, ਸਭ ਤੋਂ ਜਿਹੜੀ ਕੰਪਲੈਕਸ ਕਿਸਮ ਦੀ ਮਿਲਟਰੀ ਇਕਵਿਪਮੈਂਟ ਉਹਨਾਂ ਦੇ ਕੋਲ ਜਿਹੜੇ ਨੇ ਜਹਾਜ਼ ਔਰ ਬੌਮਬਸ, ਰੋਜ਼ੀ ਕਟਰ, ਡੇਜ਼ੀ ਕਟਰ ਔਨ ਦਾ ਗਰਾਊਂਡ, ਉਹਨਾਂ ਦੇ ਜਿਹੜੇ ਮਿਸ਼ਨ ਡਰੋਨਸ ਔਰ ਕੋਈ ਐਸੀ ਚੀਜ਼, ਇਹਦੇ ਬਾਵਜੂਦ 20 ਸਾਲ ਦੀ ਉਸ ਸਾਰੀ ਜਿਸ ਨੂੰ ਅਸੀਂ ਲਗਾਤਾਰਤਾ ਨਾਲ ਜੰਗ ਦਾ ਨਾਂ ਦਈਏ ਤੇ ਉਸ ਦੇ ਵਿੱਚ ਤਾਲਿਬਾਨ ਨੇ ਨਾ ਸਿਰਫ ਰੈਜ਼ਿਸਟੈਂਸ ਦਿੱਤੀ, ਨਾ ਸਿਰਫ ਉਹਨਾਂ ਨੇ ਸਰਵਾਈਵਲ ਦਿਖਾਈ, ਲੇਕਿਨ ਉਹ ਇੱਕ ਜੇਤੂ ਸ਼ਕਤੀ ਦੇ ਰੂਪ ਦੇ ਵਿੱਚ ਉੱਭਰੇ। ਔਰ ਇਹਦੇ ਬਾਵਜੂਦ ਕਿ ਬਾਹਰਲੀਆਂ ਅਮਰੀਕਨ ਨੈਟੋ ਨੇ ਕੋਸ਼ਿਸ਼ ਕੀਤੀ ਕਿ ਅਫਗਾਨਿਸਤਾਨ ਦੇ ਵਿੱਚ ਇੱਕ ਪਪਟ ਹਕੂਮਤ, ਹਾਲਾਂ $3 ਟ੍ਰਿਲੀਅਨ ਅਮਰੀਕਾ ਨੇ ਖਰਚ ਕੀਤਾ, 3 ਲੱਖ ਦੇ ਕਰੀਬ ਫੌਜ, $80 ਬਿਲੀਅਨ ਤੋਂ ਜ਼ਿਆਦਾ ਦੀ ਇਕਵਿਪਮੈਂਟ, ਹਥਿਆਰ ਜਿਹੜੇ ਫਾਈਨਲੀ ਛੱਡ ਕੇ ਅਸ਼ਰਫ ਗਨੀ ਨੋਟਾਂ ਦਾ ਜਹਾਜ਼ ਭਰ ਕੇ ਵੀ ਉੱਥੋਂ ਦੌੜਿਆ ਔਰ ਫੌਜ ਸਾਰੀ ਮੈਲਟ ਹੋਈ। ਔਰ ਜਦੋਂ ਅਸੀਂ ਵਾਰ ਆਫ ਨਰਵਸ ਦੀ ਗੱਲ ਕਰ ਰਹੇ ਹਾਂ ਇਹ ਦੇਖੋ ਕਿ ਵੀ ਇਨੀਸ਼ੀਅਲ ਵਿਕਟਰੀਜ਼ ਤੋਂ ਬਾਅਦ ਜਦੋਂ ਇੱਕ ਤੋਂ ਬਾਅਦ ਇੱਕ ਸੂਬਾ, ਲਗਭਗ 34 ਸੂਬੇ ਨੇ ਅਫਗਾਨਿਸਤਾਨ ਦੇ ਉਹਨਾਂ ਨੇ ਕੈਪਚਰ ਕੀਤਾ, ਤੇ ਅਖੀਰ ਵਿੱਚ ਸਾਰੇ ਹੀ ਵੱਡੇ ਸ਼ਹਿਰ, ਹਾਲਾਂ ਕਾਬਲ ਤਾਂ ਲਾਸਟ ਦੇ ਵਿੱਚ ਫਾਲ ਹੋਇਆ, ਅਸੀਂ ਦੇਖਦੇ ਹਾਂ ਕਿ ਉਹ ਜਲਾਲਾਬਾਦ ਹੋਏ, ਮਜ਼ਾਰੇ ਸ਼ਰੀਫ ਦਾ ਮੁਕਾਮ ਹੋਏ, ਹੈਰਾਤ ਹੋਏ, ਕੰਧਾਰ ਹੋਏ, ਬਹੁਤ ਸਾਰੇ ਲੱਗਦਾ ਸੀ ਕਿ ਬਹੁਤ ਬਲੱਡ ਸ਼ੈਡ ਹੋਏਗਾ, ਪਰ ਇਹ ਹੁੰਦਾ ਧਾਕ ਜੰਮਣਾ, ਜਦੋਂ ਅਸੀਂ ਕਹਿੰਦੇ ਵੀ ਧਾਕ ਜੰਮ ਗਈ। ਜਦੋਂ ਤੁਸੀਂ ਇੱਕ ਵਾਰ ਤੁਹਾਡੀ ਵਿਕਟਰੀ ਸਪਰੀ ਸ਼ੁਰੂ ਹੋ ਜਾਂਦੀ ਹੈ ਤੇ ਕਾਬਲ ਤੱਕ ਪਹੁੰਚਦੇ ਆ ਜਿੱਥੇ ਜਿਸ ਸ਼ਹਿਰ ਦੇ ਵਿੱਚ ਜਿਹੜਾ ਉਹ 10% ਆਬਾਦੀ ਰਹਿੰਦੀ ਹੈ ਸਾਰੇ ਅਫਗਾਨਿਸਤਾਨ ਦੀ, ਔਰ ਪੂਰੀ ਸਾਜ਼ੋ ਸਮਾਨ ਨਾਲ ਲੈਸ ਫੌਜ ਸੀ ਅਫਗਾਨਾਂ ਦੀ, ਔਰ ਕਿਵੇਂ ਈਵਨ ਅਸ਼ਰਫ ਗਨੀ ਤਾਂ ਦੌੜ ਗਿਆ ਪਰ ਉਹਨਾਂ ਦੇ ਨੰਬਰ 2 ਨੰਬਰ 3 ਫੌਜੀ ਚੀਫ ਜਿਹੜੇ ਜਾਂ ਦੂਸਰੇ ਜਿਹੜੇ ਨੇ 1-2 ਨੂੰ ਉਹ ਨਾਲ ਲੈ ਗਏ, ਲੇਕਿਨ ਬਾਕੀ ਸਾਰਿਆਂ ਦੇ ਸਾਰਿਆਂ ਨੇ ਜਿਹੜੀ ਇੱਕਦਮ ਟ੍ਰਾਂਜੀਸ਼ਨ ਦੂਸਰੇ ਪਾਸੇ ਕਰ ਲਈ। ਔਰ ਅਜੇ ਵੀ ਅਸੀਂ ਦੇਖ ਰਹੇ ਹਾਂ ਵੀ ਈਵਨ ਕਿਉਂਕਿ ਅਫਗਾਨਿਸਤਾਨ ਦੇ ਮਿਸ਼ਨ ਦੁਨੀਆ ਭਰ 'ਚ ਸੀ, ਕਿਤੇ ਉਹ ਐਸਾ ਸੁਣਨ 'ਚ ਨਹੀਂ ਆਇਆ ਵੀ ਕਿਸੇ ਅਫਗਾਨਿਸਤਾਨ ਦੇ ਐਂਬੈਸਡਰ ਨੇ, ਕੋਈ ਦਿੱਲੀ 'ਚ ਬੈਠਾ ਹੈ ਜਾਂ DC 'ਚ ਬੈਠਾ ਹੈ ਜਾਂ ਨਿਊਯਾਰਕ ਜਾਂ ਲੰਡਨ 'ਚ ਬੈਠਾ ਹੈ, ਉਹਨਾਂ ਨੇ ਕਿਹਾ ਹੋਏ ਜੀ ਅਸੀਂ ਲਾਇਲਟੀ ਸ਼ਿਫਟ ਕਰ ਰਹੇ ਹਾਂ, ਅਸੀਂ ਅਸਾਈਲਮ ਸੀਕ ਕਰ ਰਹੇ ਹਾਂ। ਉਹ ਤਾਂ ਆਰਡਰਸ ਨਵੇਂ ਵੇਟ ਕਰ ਰਹੇ ਨੇ ਕਿ ਤਾਲਿਬਾਨ ਹਕੂਮਤ ਕੀ ਕਰਦੀ। ਹੁਣ ਜਿਹੜਾ ਕ੍ਰਾਈਸਿਸ 2 ਥਾਵਾਂ ਦੇ ਉੱਤੇ ਮੇਨ ਤੌਰ ਦੇ ਉੱਤੇ ਜਿਸ ਦੇ ਉੱਤੇ ਫੋਕਸ ਹੈ, ਦੂਸਰੇ ਤੇ ਨੰਬਰ 2 ਵਾਲੇ ਤੇ ਇੰਡੀਆ ਜ਼ਿਆਦਾ ਉਹਨੂੰ ਚੁੱਕ ਰਿਹਾ ਕਿਉਂਕਿ ਆਪਣੇ ਲੋਕਾਂ ਨੂੰ ਦਿਖਾਣਾ ਚਾਹੁੰਦੇ ਨੇ ਕਿ ਵੀ ਅਸੀਂ ਬਿਲਕੁਲ ਉਹ 5 ਸ਼ੇਰ ਵੈਲੀ ਨੂੰ ਲੈ ਕੇ ਕਿ ਮਸੂਦ ਦੇ ਮੁੰਡੇ ਨੇ ਕਿਹਾ ਜੀ ਸਾਡੇ ਕੋਲ ਇੰਨੇ ਹਜ਼ਾਰ ਲੜਾਕੇ ਨੇ ਔਰ ਅਸੀਂ ਲੜਾਂਗੇ, ਔਰ ਬੇਸ਼ੱਕ ਤਾਲਿਬਾਨ ਨੇ ਆ ਕੇ ਘੇਰ ਲਿਆ ਉਸ 5 ਸ਼ੇਰ ਵੈਲੀ ਨੂੰ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਹ ਬੜੀ ਕੰਪਲੈਕਸ ਉਹਦਾ ਜਿਓਗ੍ਰਾਫੀ ਹੈ, ਔਰ ਜੇ ਲੜਾਈ ਹੁੰਦੀ ਹੈ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਵਿਕਟੋਰੀਅਸ ਤਾਲਿਬਾਨ ਹੀ ਹੋਣਗੇ ਉਹਦੇ 'ਚ, ਕਿਉਂਕਿ ਕੋਈ ਉਹਦੀ ਹੱਦ ਵੀ ਕਿਸੇ ਪਾਸੇ ਨਹੀਂ ਲੱਗਦੀ ਹੈ ਕਿਸੇ ਮੁਲਕ ਨਾਲ, ਤੇ ਨਾ ਹੀ ਇਹ ਜਿਹੜਾ ਮਸੂਦ ਦਾ ਮੁੰਡਾ ਕੋਈ ਮਸੂਦ ਵਰਗਾ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਮਸੂਦ ਇਹਦੇ ਬਾਪ ਨੇ ਜਦੋਂ ਲੀਡ ਕੀਤਾ ਸੀ ਤੇ ਸੋਵੀਅਤ ਯੂਨੀਅਨ ਵੀ ਦੀ ਜਿਹੜੀ ਕਮਾਂਡ ਵਾਲੀ ਫੌਜ ਸੀ ਉਹ 5 ਸ਼ੇਰ ਵੈਲੀ ਨੂੰ ਜਿੱਤ ਨਹੀਂ ਸੀ ਸਕੀ, ਲੇਕਿਨ ਹੁਣ ਹਾਲਾਤ ਬਿਲਕੁਲ ਅਲੱਗ ਨੇ। ਉਦੋਂ ਜਿਹੜਾ ਉਹਨਾਂ ਦੀ ਮਦਦ ਕਰਨ ਵਾਲੀਆਂ ਹੋਰ ਤਾਕਤਾਂ ਵੀ ਸੀ ਔਰ ਇਹ ਇੰਡੀਆ ਇਸ ਨੂੰ ਜ਼ਿਆਦਾ ਚੁੱਕ ਰਿਹਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਨੇ 5 ਸ਼ੇਰ ਵੈਲੀ ਨੂੰ ਘੇਰਿਆ ਹੋਇਆ ਔਰ ਉਹ ਗੱਲਬਾਤ
ਨੂੰ ਤਰਜੀਹ ਦੇ ਰਹੇ ਨੇ। ਜਦੋਂ ਵੀ ਹੋਏਗੀ ਤਾਂ ਬਲੱਡੀ ਬੈਟਲ, ਲੇਕਿਨ ਕੋਈ ਚਾਂਸ ਨਹੀਂ ਹੈ ਕਿ ਪੰਜਸ਼ੇਰ ਵੈਲੀ ਜਿਹੜਾ ਹੈ ਉਹ ਬਚ ਜਾਏ ਔਰ ਉੱਥੇ ਕੋਈ ਅੱਡ ਝੰਡਾ ਲਹਿਰਾਏ, ਇਹ ਨਹੀਂ ਹੈ। ਹੁਣ ਜਿਹੜਾ ਦੂਸਰਾ ਪਾਰਟ ਜਿਹਦੇ ਉੱਤੇ ਦੁਨੀਆ ਭਰ ਦਾ ਇਕੱਲਾ ਫੋਕਸ ਹੀ ਨਹੀਂ ਹੈ, ਅੱਜ ਜਦੋਂ G7 ਦੇਸ਼ਾਂ ਦੀ ਵਰਚੁਅਲ ਕਾਨਫਰੰਸ ਹੋਈ, ਅਮਰੀਕਾ ਉਹਨੂੰ ਪ੍ਰੀਜ਼ਾਈਡ ਤਾਂ UK ਨੇ ਕੀਤਾ, ਬੋਰਿਸ ਜੌਨਸਨ ਜਿਹੜੇ ਨੇ ਉਹ ਚੇਅਰ ਕਰ ਰਹੇ ਸੀ, ਔਰ ਇਹਦੇ ਨਾਲ ਜਿਹਦੇ 'ਚ ਕਿ ਅਮਰੀਕਾ, ਕੈਨੇਡਾ, UK, ਫਰਾਂਸ, ਜਰਮਨੀ, ਇਟਲੀ, ਜਾਪਾਨ ਇਹ ਮੇਨ ਨੇ, ਇਹ ਸੀ। ਪਰ ਨਾਲ ਦੀ ਨਾਲ ਯੂਰਪੀਅਨ ਯੂਨੀਅਨ ਦੇ ਸਾਰੇ ਮੁਲਕਾਂ ਦੇ ਨੁਮਾਇੰਦੇ ਵੀ ਉਸ ਦਾ ਹਿੱਸਾ ਸੀ। ਔਰ ਜਿਹੜਾ ਬੋਰਿਸ ਜੌਨਸਨ ਵੱਲੋਂ ਵੀ ਔਰ ਕੁਛ ਨਾ ਕੁਛ ਜਰਮਨ ਔਰ ਦੂਸਰਿਆਂ ਵੱਲੋਂ ਵੀ ਚੱਲ ਰਿਹਾ ਸੀ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਫੋਕਸ ਹੈ, ਜਿਹਨੂੰ ਇੱਕ ਹਿਊਮੈਨਿਟੇਰੀਅਨ ਕ੍ਰਾਈਸਿਸ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਔਰ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ, ਇਹੋ ਜਿਹੀਆਂ ਪ੍ਰੈਡਿਕਸ਼ਨਸ ਵੀ ਨੇ, ਉਹ ਹੈ ਕਾਬਲ 에ਅਰਪੋਰਟ ਤੇ ਫਸੇ ਹੋਏ ਲੋਕ। ਹੁਣ ਜਿਹੜਾ ਐਗਰੀਮੈਂਟ ਟਰੰਪ ਨੇ ਸਾਈਨ ਕੀਤਾ, ਟਰੰਪ ਐਡਮਿਨਿਸਟ੍ਰੇਸ਼ਨ ਨੇ ਤਾਲਿਬਾਨ ਦੇ ਨਾਲ ਫਰਵਰੀ 2020 ਉਹਦੇ ਥੱਲੇ ਤਾਂ ਮਈ ਪਹਿਲੀ ਤੱਕ ਫੌਜ ਸਾਰੀ ਨਿਕਲਣੀ ਚਾਹੀਦੀ ਸੀ, ਪਰ ਬਾਈਡਨ ਨੇ ਐਕਸਟੈਂਸ਼ਨ ਲਈ। ਔਰ ਮੈਂ ਸਮਝਦਾ ਹਾਂ ਵੀ ਜੇ ਕਹਿਣਾ ਹੋਏ ਕਿ ਤਾਲਿਬਾਨ ਵਰ ਕਾਈਂਡ ਇਨਫ ਕਿ ਉਹਨਾਂ ਨੇ ਇਸ ਨੂੰ ਦਿੱਤਾ 31 ਅਗਸਤ ਤੱਕ। ਹੁਣ 31 ਅਗਸਤ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ 24 ਅਗਸਤ ਹੈ, ਹਫ਼ਤਾ ਵਿੱਚ ਰਹਿ ਗਿਆ ਔਰ ਤੇਜ਼ੀ ਨਾਲ ਹਾਲਾਂ ਹੁਣ ਤੱਕ ਜਿਹੜੀ ਮੈਂ ਫਿਗਰ ਦੇਖੀ ਹੈ 71,000 ਦੇ ਕਰੀਬ ਲੋਕ 에ਅਰਲਿਫਟ ਹੋ ਚੁੱਕੇ ਨੇ ਉੱਥੋਂ। ਕਾਬਲ 에ਅਰਪੋਰਟ ਦੀ ਸਿਕਿਉਰਿਟੀ ਲਗਭਗ 5,500 ਅਮਰੀਕਨ ਸੋਲਜਰਸ ਕੋਲ ਹੈ ਔਰ ਤਾਲਿਬਾਨ ਇਸ ਦੇ ਉੱਤੇ ਹੁਣ ਜਿਹੜੀ ਵਾਰ ਆਫ ਨਰਵਸ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਯੂਰਪੀਅਨ ਖਾਸ ਤੌਰ ਤੇ UK ਔਰ ਦੂਸਰਾ ਉਹ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾਉਣ ਦੇ ਲਈ ਤਾਲਿਬਾਨ, ਜਿਵੇਂ IMF ਨੇ ਪੈਸੇ ਰੋਕ ਲਏ $420 ਬਿਲੀਅਨ ਕਿ ਕਿੰਨੇ ਦੇ, ਅਮਰੀਕਾ ਨੇ ਫਰੀਜ਼ ਕਰ ਲਏ, ਇਹ ਬਾਰ-ਬਾਰ ਕਹਿ ਰਹੇ ਨੇ। ਔਰ ਬਾਈਡਨ ਨੇ ਵੀ ਕਿਹਾ ਸੀ ਕਿ ਵੀ ਹੈਵ ਇਕਨੋਮਿਕਲ ਟੂਲਸ ਕਿ ਵੀ ਜੇ ਫੌਜ ਨਾ ਵੀ ਹੋਏ ਤੇ ਅਸੀਂ ਕਰਾਂਗੇ ਯੂਜ਼। ਇਹ ਵੀ ਚੱਲ ਰਿਹਾ ਹੈ ਕਿ ਵੀ ਇਹ ਤਾਲਿਬਾਨ ਨੂੰ ਜਿਹੜਾ ਹੈ, ਕਿਉਂਕਿ ਇਹ ਅਜੇ ਵੀ ਅਮਰੀਕਾ 'ਚ ਵੀ ਟੈਰਰਿਸਟ ਗਰੁੱਪ ਹੈ, ਇਹਨਾਂ ਦੀ ਲਿਸਟ 'ਚ UN ਦੇ ਥੱਲੇ ਵੀ ਹੈ, ਇਸ ਲਈ ਇਹਨਾਂ ਨਾਲ ਕੋਈ ਡੀਲ ਨਾ ਕੀਤੀ ਜਾਏ। ਲੇਕਿਨ ਇਸ ਗੱਲੋਂ ਵੀ ਇਹ ਯੂਰਪੀਅਨ ਪਾਵਰ ਸਮਝਦੇ ਨੇ ਵੀ ਆਲਰੇਡੀ ਚਾਈਨਾ ਨੇ ਇਸ ਦੇ ਉੱਤੇ ਲਾਈਨ ਲਈ ਹੋਈ ਹੈ। ਚਾਈਨਾ ਸੇਜ਼ ਸੈਂਕਸ਼ਨਸ ਔਨ ਤਾਲਿਬਾਨ ਨਾਟ ਪ੍ਰੋਡਕਟਿਵ, ਔਰ ਪਾਕਿਸਤਾਨ ਵੀ ਇਸ ਮਾਮਲੇ ਦੇ ਵਿੱਚ ਚਾਈਨਾ ਔਰ ਪਾਕਿਸਤਾਨ ਦੂਸਰੇ ਦੇਸ਼ਾਂ ਦੇ ਨਾਲ ਵੀ ਜਿਹੜੇ ਰਾਫਤੇ 'ਚ ਨੇ। ਔਰ ਚਾਈਨਾ ਨੇ ਕਿਹਾ ਕਿ ਇੰਟਰਨੈਸ਼ਨਲ ਕਮਿਊਨਿਟੀ ਸ਼ੁੱਡ ਸਪੋਰਟ ਚਾਂਸਿਸ ਫॉर ਪੋਜ਼ਿਟਿਵ ਡਿਵੈਲਪਮੈਂਟਸ ਇਨ ਅਫਗਾਨਿਸਤਾਨ ਰਾਦਰ ਦੈਨ ਇੰਪੋਜ਼ ਸੈਂਕਸ਼ਨਸ ਔਨ ਤਾਲਿਬਾਨ, ਕਿ ਵੀ ਉਹਨਾਂ ਤੇ ਪਾਬੰਦੀਆਂ ਨਾਲ ਨਹੀਂ। ਇੰਟਰਨੈਸ਼ਨਲ ਕਮਿਊਨਿਟੀ ਸ਼ੁੱਡ ਐਨਕਰੇਜ ਐਂਡ ਪ੍ਰਮੋਟ ਦ ਡਿਵੈਲਪਮੈਂਟ ਆਫ ਦ ਸਿਚੁਏਸ਼ਨ ਇਨ ਅਫਗਾਨਿਸਤਾਨ ਐਜ਼ ਏ positive direction, support peaceful reconstruction, improve the well-being of the people and enhance its capacity for independent development, Foreign Ministry spokesperson Wang Wenbin told reporters at a daily briefing. ਹੁਣ ਇਹੀ ਜਿਹੜੀ ਹੈ ਪੋਜੀਸ਼ਨ ਪਾਕਿਸਤਾਨ ਦੀ ਵੀ ਹੈ ਔਰ ਇਹਨਾਂ ਦੇ ਐਕਸਪਰਟ ਇਹ ਵੀ ਐਜ਼ ਚਾਈਨਾ ਪਾਕ ਵੇ ਰੈਕਗਨਾਈਜ਼ਿੰਗ ਤਾਲਿਬਾਨ, ਐਕਸਪਰਟਸ ਵਾਰਨ ਆਫ USIR ਤਾਂ ਹੁਣ ਕੀ ਹੈ, ਉਹ ਤਾਂ ਮੈਂ ਸਮਝਦਾ ਵੀ ਇਸ ਸਾਰੇ ਚੋਂ ਅਮਰੀਕਾ ਦਾ ਜਿਹੜਾ ਹਿਊਮਿਲੇਸ਼ਨ ਹੋਈ ਹੈ ਇਸ ਸਾਰੇ ਚੋਂ ਹਾਲਾਂ ਨਿਕਲ ਆਣਗੇ। ਮੈਂ ਸਮਝਦਾ ਵੀ ਸਭ ਤੋਂ ਜ਼ਿਆਦਾ ਬੇੜਾ ਗਰਕ ਤਾਂ ਇੰਡੀਆ ਦਾ ਹੋਇਆ, ਜਿਹਨਾਂ ਦਾ ਜਿਹਨੂੰ ਕਿਹਾ ਜਿਹੜਾ ਕਹਿ ਰਹੇ ਲੋਕੋ ਸਾਡਾ ਕੱਖ ਨਹੀਂ ਰਿਹਾ। ਅਮਰੀਕਨਾਂ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਵੈਨ ਦੇ ਡਿਗ ਏ ਹੋਲ ਦੇ ਮੇ ਕਮ ਆਊਟ ਆਫ ਦੈਟ ਹੋਲ ਬਟ they are planning then to go deeper, ਕਿ ਵੀ ਉਹਨਾਂ ਨੇ ਜੇ ਟੋਆ ਪੱਟਿਆ ਨਿਕਲ ਵੀ ਆਏ ਨਾ, ਸਮਝੋ ਵੀ ਟੋਏ ਚੋਂ ਨਿਕਲ ਗਏ, ਕੁਛ ਨਾ ਕੁਛ ਉਹ ਅੱਗੇ ਡੂੰਘਾ ਜਾਣਾ ਚਾਹੁੰਦੇ ਨੇ। ਸੋ ਉਹਨਾਂ ਨੇ ਤਾਲਿਬਾਨ ਨਾਲ ਵੀ ਰਾਬਤਾ ਰੱਖਿਆ, ਰਾਬਤਾ ਕੀ ਡੀਲ ਹੀ ਉਹਨਾਂ ਨਾਲ ਕੀਤੀ ਹੈ ਹੁਣ ਵੀ। ਹਾਲਾਂਕਿ ਖਬਰ ਇਹ ਵੀ ਸੀ ਕਿ CIA ਚੀਫ ਔਰ ਤਾਲਿਬਾਨ ਸਪੋਕਸਪਰਸਨ ਦੀ ਮੀਟਿੰਗ ਹੋਈ, ਬਾਅਦ 'ਚ ਇਹਨਾਂ ਨੇ ਡਿਨਾਈ ਕਰ ਦਿੱਤਾ। ਬਟ ਸਰਟਨਲੀ ਕੋਈ ਉਹ ਕਾਹਲੀ 'ਚ ਨਹੀਂ ਹੈਗੇ ਕਿ ਵੀ ਕੁਛ ਹੋਣ, ਕਿਉਂਕਿ ਉਹਨਾਂ ਨੂੰ ਪਤਾ ਹੈ ਬਹੁਤ ਸਾਰਾ, ਔਰ ਉਹਨਾਂ ਨੂੰ ਵੀ ਪਤਾ ਹੈ ਕਿ ਉਹ ਇਹ ਲਾਸਟ ਸਟੇਜ ਦੇ ਉੱਤੇ ਜਿਹਨਾਂ ਤਾਲਿਬਾਨ ਦੇ ਉੱਤੇ ਪ੍ਰੈਸ਼ਰ ਬਿਲਡ ਕਰ ਰਹੇ ਨੇ। ਬਾਈਡਨ ਸਮਝਦਾ ਹੈ ਕਿ ਵੀ ਇਹ ਹੋਰ ਹੀ ਏਜੰਟਸ ਨੇ ਇੱਦਾਂ। ਔਰ ਇਹੀ ਗੱਲ ਜਦੋਂ ਅੱਜ ਇਹ G7 ਔਰ ਇਸ ਮੀਟਿੰਗ ਤੋਂ ਬਾਅਦ, ਕਿਉਂਕਿ ਯੂਰਪੀਅਨਸ ਦਾ ਪ੍ਰੈਸ਼ਰ ਸੀ ਅਮਰੀਕਾ ਦੇ ਕਿ ਜੀ 31 ਅਗਸਤ ਨਾ ਰੱਖੋ, ਹੋਰ ਡੈਡਲਾਈਨ ਵਧਾਓ, ਪਰ ਉਹਦਾ ਐਗਜ਼ੈਕਟ ਜੁਮਲਾ ਜਿਹੜਾ ਬਾਈਡਨ ਦਾ ਹੈ, the sooner we finish the better। ਉਹਨੇ ਪੈਂਟਾਗਨ ਨੂੰ ਵੀ ਕਿਹਾ ਵੀ ਫੌਜ ਅਸੀਂ 31 ਅਗਸਤ ਤੱਕ ਕੱਢ ਲੈਣੀ ਹੈ, ਵੀ ਵਾਂਟ ਗੋ ਬਿਯੋਂਡ ਦੈਟ। ਔਰ ਨਾਲ ਹੀ ਕਿਹਾ ਕਿ sooner we finish the better। ਇਹ ਹੁਣ ਦੱਸ ਰਿਹਾ ਵੀ ਵਾਰ ਆਫ ਨਰਵਸ, ਜਾਂ ਇਹਨੂੰ ਅਦਰਵਾਈਜ਼ ਵੀ ਕਹਿੰਦੇ ਨੇ ਕਿ ਹੂ ਬਲਿੰਕਸ ਫਸਟ, ਕਿ ਅੱਖ ਪਹਿਲਾਂ ਕਿਹਨੇ ਚਮਕਾਈ ਹੈ। ਸੋ ਉਹਨਾਂ ਨੇ, ਅਮਰੀਕਾ ਨੇ ਆਪਣੀ ਪੋਜੀਸ਼ਨ ਕਲੀਅਰ ਕਰ ਦਿੱਤੀ ਹੈ।
ਔਰ ਇਹ ਜਿਹੜਾ ਉਹਨਾਂ ਦਾ G7 ਔਰ ਇਹ ਵਰਚੁਅਲ ਕਾਨਫਰੰਸ ਪਲੱਸ ਯੂਰਪੀਅਨ ਯੂਨੀਅਨ ਉਹਦੇ 'ਚ ਇਹਨਾਂ ਨੇ ਆਪਣੀਆਂ ਥੋੜੀਆਂ ਜਿਹੀਆਂ ਇਹ ਕਹਿ ਲਓ ਕਿ ਵੀ ਜਬਲੀਆਂ ਲਫ਼ਜ਼ ਤਾਂ ਮੈਂ ਨਹੀਂ ਕਹਿਣਾ ਚਾਹੁੰਦਾ ਪਰ ਆਪਣਾ ਜਿਹੜਾ ਉਹ ਥੋੜੀ ਜਿਹੀ ਗੁਬਗੁਬਾੜ ਕੱਢਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ ਵੀ ਅਸੀਂ what we are saying in Afghanistan can't lurch back into becoming a breeding ground of terror. Afghanistan can't become a narco state. Girls have got to be educated up to age of 18. ਇਹ ਬੋਰਿਸ ਜੌਨਸਨ ਕਹਿ ਰਿਹਾ, ਉਹੀ ਜ਼ਿਆਦਾ ਵੋਕਲ ਸੀ ਇਹ ਸਾਰੇ ਬਾਰੇ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਹੈ ਇਹ ਕਹਿੰਦੇ ਆ ਕਿ ਭਾਈ ਇਹ ਕੋਈ ਗਰਾਊਂਡ ਨਹੀਂ ਬਣਨੀ ਚਾਹੀਦੀ ਦਹਿਸ਼ਤਗਰਦੀ ਦੀ, ਬੱਚੀਆਂ ਦੀ ਐਜੂਕੇਸ਼ਨ 18 ਸਾਲ ਤੱਕ ਹੋਣੀ ਚਾਹੀਦੀ ਹੈ। ਇਹ ਤਾਂ ਉਹਨਾਂ ਨੇ ਆਲਰੇਡੀ ਕਿਹਾ ਹੋਇਆ ਕਿ ਵੀ ਇਸ ਨੂੰ ਰਨ ਕਰਨਗੇ ਅੰਡਰ ਸ਼ਰੀਅਤ, ਬਟ ਸਰਟਨਲੀ ਇਹ ਗੱਲ ਈਵਨ ਮਿਸਟਰ ਨਿਕ ਜਿਹੜਾ ਫੌਜੀ ਚੀਫ ਹੈ ਇਹਦੀ ਬੋਰਿਸ ਜੌਨਸਨ ਦੇ ਮੁਲਕ ਦਾ ਹੀ, ਉਹਨੇ ਵੀ ਕਿਹਾ ਸੀ ਕਿ ਇਹ ਇਵੇਂ ਨਾ ਡੀਲ ਕਰੋ ਤਾਲਿਬਾਨ ਨਾਲ, ਇਹ ਮੱਚ ਬੈਟਰ ਲੋਟ ਨੇ, ਗਿਵ them a chance ਕਿ ਵੀ ਉਹ ਇਸ ਸਾਰੇ ਨੂੰ ਜਿਹੜਾ ਬਿਹਤਰ ਕਰ ਸਕਣ। ਔਰ ਇਹ ਨਾਲ ਦੀ ਨਾਲ ਹੀ ਤਾਲਿਬਾਨ ਨੇ ਹੁਣ ਵਾਰ ਆਫ ਨਰਵਸ ਚੱਲ ਰਹੀ, ਉਹ ਤਾਂ ਉਹਨਾਂ ਨੂੰ ਕਹਿ ਰਿਹਾ ਜੀ ਐਕਸਟੈਂਡ ਅਸੀਂ ਕਰ ਸਕਦੇ ਹਾਂ, ਪਰ ਕਿਉਂਕਿ ਇਹ ਵੀ ਆਇਆ ਕਿ ਉਹਨਾਂ ਨੇ ਹੁਣ ਉਹਨਾਂ ਅਫਗਾਨਾਂ ਨੂੰ ਜਿਹੜੇ ਸਕਿਲਡ ਨੇ ਐਕਸਪਰਟਸ ਨੇ ਉਹਨਾਂ ਨੂੰ ਹੁਣ ਇਹ ਵੀ ਹੈ ਵੀ ਬ੍ਰੇਨ ਡਰੇਨ ਸਾਰੇ ਨਿਕਲ ਜਾਣਗੇ ਉੱਥੋਂ ਜਿਹੜੇ ਕੰਮ ਕਰਨ ਵਾਲੇ ਨੇ, ਤਾਂ ਉੱਥੇ ਮੁਲਕ ਕਿਵੇਂ ਚੱਲਣਾ ਹੈ। ਤੇ ਤਾਲਿਬਾਨ ਇਸ਼ੂ ਨਿਊ ਵਾਰਨਿੰਗ ਅਗੇਂਸਟ ਐਵੈਕੂਏਸ਼ਨ ਆਫ ਸਕਿਲਡ ਅਫਗਾਨਸ ਐਜ਼ ਡੈਡਲਾਈਨ ਲੂਮਸ। AFP ਦੀ ਖਬਰ ਹੈ, ਉਹਨਾਂ ਦੇ ਸਪੋਕਸਪਰਸਨ ਨੇ ਕਿਹਾ ਕਿ ਵੀ ਅਸੀਂ ਨਾ ਤਾਂ ਇਹ ਤੁਹਾਡੀ ਐਵੈਕੂਏਸ਼ਨ ਵਿੰਡੋ ਵਧਾਣੀ ਹੈ ਤੇ ਨਾ ਹੀ ਇਹ ਅਸੀਂ ਹੁਣ ਬ੍ਰੇਨ ਡਰੇਨ ਹੋਣ ਦੇਣਾ ਹੈ। ਔਰ ਇੱਕ ਗੱਲ ਜਿਹੜੀ ਇਸ ਹਵਾਲੇ ਨਾਲ, ਕਿਉਂਕਿ ਇਸਲਾਮਿਕ ਮੁਲਕਾਂ ਦੀ ਚੁੱਪੀ ਸੀ ਬਿਲਕੁਲ ਸਾਰੇ ਦਿਨਾਂ 'ਚ ਆ ਰਿਹਾ ਸੀ ਜੀ, ਸਾਊਦੀ ਅਰੇਬੀਆ ਕਿਉਂ ਨਹੀਂ ਬੋਲ ਰਿਹਾ, ਦੂਸਰਾ ਕਿਉਂ ਨਹੀਂ ਬੋਲ ਰਿਹਾ। ਹੁਣ OIC ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਪੈਨ ਇਸਲਾਮਿਕ ਗਰੁੱਪ ਸੇਜ਼ ਇਟ ਵਿਲ ਸੀਕ ਟੂ ਹੈਲਪ ਅਚੀਵ ਪੀਸ ਇਨ ਅਫਗਾਨਿਸਤਾਨ। ਸੋ ਇਹ ਉਹ ਲੰਗੜੀ ਜਿਹੀ ਸਟੇਟਮੈਂਟ ਹੈਗੀ ਹੈ ਜਿਵੇਂ OIC ਮੋਸਟਲੀ ਦਿੰਦੀ ਹੈ, ਪਰ ਉਹਨਾਂ ਨੇ ਜਿੱਥੇ ਫਿਕਰ ਬਾਰ-ਬਾਰ ਜ਼ਾਹਰ ਕੀਤਾ ਹੈ ਕਿ ਵੀ ਇਹ ਜਿਹੜਾ ਟੈਰਰਿਸਟ ਆਰਗੇਨਾਈਜੇਸ਼ਨਸ ਨੂੰ ਅਫਗਾਨਿਸਤਾਨ 'ਚ ਫੁੱਟ ਹੋਲਡ ਨਹੀਂ ਮਿਲਣਾ ਚਾਹੀਦਾ, ਔਰ ਇਹਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਇਹ ਦੇਖਾਂਗੇ ਕਿ ਵੀ ਅਸੀਂ ਕੀ ਰੋਲ ਅਦਾ ਕਰ ਸਕਦੇ ਹਾਂ ਕਿ ਵੀ ਅਸੀਂ ਅਫਗਾਨਿਸਤਾਨ ਦੇ ਵਿੱਚ ਪੀਸ ਔਰ ਸਟੇਬਿਲਿਟੀ ਦੇ ਲਈ ਕੰਮ ਕਰਾਂਗੇ। ਔਰ ਜਿਹੜਾ ਹਿਊਮੈਨਿਟੇਰੀਅਨ ਐਂਗਲ ਤੋਂ ਈਵਨ ਜਿਹੜਾ ਅਫਗਾਨਿਸਤਾਨ ਦਾ ਇੰਡੀਆ ਦੇ ਵਿੱਚ ਐਂਬੈਸਡਰ ਹੈ ਉਸ ਨੇ ਵੀ ਇਹ ਕਿਹਾ ਅਫਗਾਨਿਸਤਾਨ ਗੋਇੰਗ ਥਰੂ ਡਿਫਿਕਲਟ ਟਾਈਮ, ਇੰਟਰਨੈਸ਼ਨਲ ਸਪੋਰਟ ਵਿਲ ਐਂਡ ਮਿਜ਼ਰੀਜ਼। ਇਹ ਮਿਸਟਰ ਮਾਮੂਨ ਡਰੇਜ਼ੀ ਹੈ ਉਹਨਾਂ ਦਾ ਨਾਂ, ਰਿਮਾਰਕਸ comes a day after Taliban swept over Afghanistan। ਉਹਨਾਂ ਨੇ ਕਿਹਾ ਕਿ ਜੀ ਇਹ ਸਫਰਿੰਗ ਹੈਗੀ ਹੈ ਅਫਗਾਨ ਲੋਕਾਂ ਦੀ, ਲੇਕਿਨ ਇੰਟਰਨੈਸ਼ਨਲ ਸਪੋਰਟ ਜਿਹੜੀ ਹੈ ਉਹ ਬਣੀ ਰਹਿਣੀ ਚਾਹੀਦੀ ਹੈ। ਪਾਕਿਸਤਾਨ ਕਾਫੀ ਕੌਸ਼ੀਅਸਲੀ ਸਾਰੇ ਇਸ਼ੂ ਨੂੰ ਹੈਂਡਲ ਕਰ ਰਿਹਾ। ਇੱਕ ਪਾਸੇ ਉਹਨਾਂ ਨੇ ਜਿਵੇਂ ਉਹਨਾਂ ਦੇ ਹੋਮ ਮਿਨਿਸਟਰ ਮਿਸਟਰ ਸ਼ੇਖ ਰਸ਼ੀਦ ਨੇ ਵੀ ਕਿਹਾ ਕਿ ਵੀ ਅਸੀਂ ਇਹ ਗਾਰੰਟੀ ਵੀ ਚਾਹੁੰਦੇ ਹਾਂ ਕਿ ਇਹ ਜਿਹੜੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਨਾਂ ਥੱਲੇ ਜਿਹੜੇ ਨੇ, ਔਰ ਇਹ ਕਿਹਾ ਜਾਂਦਾ ਕਿ 7000 ਉਹਨਾਂ ਦਾ ਟ੍ਰੇਨਡ ਬੰਦਾ ਅਫਗਾਨਿਸਤਾਨ 'ਚ ਹੈ ਜਿਹੜੇ ਪਾਕਿਸਤਾਨ 'ਚ ਦਹਿਸ਼ਤਗਰਦੀ ਕਰਦੇ ਨੇ। ਜ਼ਾਹਰ ਹੈ ਇੰਡੀਅਨ ਰਾਹ ਦਾ ਹੀ ਫਰੰਟ ਹੈ, ਔਰ ਹੁਣ ਜਦੋਂ ਜੇਲ੍ਹਾਂ 'ਚੋਂ ਆਜ਼ਾਦ ਕਰਾਏ ਨੇ ਲੋਕ, ਇਹ ਵੀ ਸਾਹਮਣੇ ਆਇਆ ਵੀ ਉਹਨਾਂ 'ਚ ਜਿਹੜੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਸੀ ਦਹਿਸ਼ਤਗਰਦ ਉਹ ਵੀ ਨੇ। ਸੋ ਇਸ ਦੇ ਉੱਤੇ ਉਹਨਾਂ ਨੇ ਜਿਹੜਾ ਉਹਨਾਂ ਨੂੰ ਅਗਾਹ ਕੀਤਾ ਤਾਲਿਬਾਨ ਲੀਡਰਾਂ ਨੂੰ ਕਿ ਭਾਈ ਇਹ ਨਾ ਹੋਏ ਕਿ ਵੀ ਤੁਸੀਂ ਇਹ ਸਾਰਾ ਜਿਹੜਾ ਇਹ ਅਸੀਂ ਸਫ਼ਰ ਕਰੀਏ ਔਰ ਇਸ ਨੂੰ ਡੱਕੋ। ਉਹਨਾਂ ਨੇ ਇੱਕ 3 ਮੈਂਬਰੀ ਕਮਿਸ਼ਨ ਵੀ ਬਣਾਇਆ ਔਰ ਜਿਹੜਾ ਇਸ ਦੇ ਉੱਤੇ ਉਹਨਾਂ ਨੇ ਸ਼ੋਰ ਕੀਤਾ ਪਾਕਿਸਤਾਨ ਨੂੰ ਕਿ ਇਹ ਜਿਹੜਾ ਅਸੀਂ ਇਸ ਆਪਣੀ ਧਰਤੀ ਨੂੰ ਦਹਿਸ਼ਤਗਰਦੀ ਪਾਕਿਸਤਾਨ ਦੇ ਖਿਲਾਫ ਉਸ ਲਈ ਇਸਤੇਮਾਲ ਨਹੀਂ ਹੋਣ ਦੇਵਾਂਗੇ। ਔਰ ਜਿਹੜੀ ਗੱਲ ਨੇ ਇਹਨਾਂ ਨੂੰ ਬਹੁਤ ਫਿਕਰਮੰਦ ਕੀਤਾ, ਅੱਜ ਬਹੁਤ ਸਾਰੇ ਟਾਕ ਸ਼ੋਜ਼ ਦੇ ਉੱਤੇ ਜਾਂ ਆਰਟੀਕਲਸ ਵੀ ਸੀ ਕਿ ਜਿਹੜਾ ਅਮਰੀਕਾ ਨੇ ਉੱਥੇ ਸਾਰਾ ਬਾਇਓਮੈਟ੍ਰਿਕ ਡਾਟਾ ਸਿਵਿਲੀਅਨਸ ਦਾ ਇਕੱਠਾ ਕੀਤਾ ਸੀ US ਮਿਲਟਰੀ ਦੀ ਹੈਲਪ ਦੇ ਲਈ, ਜਿਹਦੇ 'ਚ ਜ਼ਾਹਰ ਹੈ ਕਿ ਵੀ ਕਿਹੜੇ ਲੋਕ ਇਹਨਾਂ ਦੇ ਨਾਲ ਨੇ, ਉਹ ਸਾਰਾ ਉਹਨਾਂ ਦੇ ਹੱਥ ਲੱਗਿਆ ਤਾਲਿਬਾਨ ਦੇ। ਇਹ ਤਾਂ ਜਿਸ ਤੇਜ਼ੀ ਦੇ ਨਾਲ ਅਸ਼ਰਫ ਗਨੀ ਦੌੜਿਆ ਔਰ ਇਹਨਾਂ ਦੀ ਤਾਂ ਅਜੇ ਇਹ ਤਾਂ ਹੌਲੀ ਹੌਲੀ ਨਿਕਲ ਰਹੇ ਸੀ, ਉਹਨੇ ਕਿਹਾ ਵੀ ਉਹਦੇ ਨਾਲ ਇਹ ਕਾਫੀ ਕੋਈ ਨੁਕਸਾਨ ਵੀ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਕਿ ਕਿਹੜੇ ਲੋਕ ਟਾਰਗੇਟ ਹੁੰਦੇ ਨੇ। ਔਰ ਇਹਦੇ ਬਾਵਜੂਦ ਕਿ ਵੀ ਬਾਈਡਨ ਦਾ ਕ੍ਰਿਟਿਸਿਜ਼ਮ ਹੋ ਰਿਹਾ, ਹਾਲਾਂ ਜਿਹੜਾ ਜਿਹਨੂੰ ਪੋਲ ਸਰਵੇ ਕਹਿੰਦੇ ਨੇ ਉਹਦੇ 'ਚ ਬਾਈਡਨ ਦੀ ਅਪਰੂਵਲ ਥੋੜੀ ਥੱਲੇ ਵੀ ਗਈ ਹੈ। ਹਾਲਾਂ ਮੈਜੋਰਿਟੀ ਅਮਰੀਕਨ ਇਹ ਕਹਿੰਦੇ ਨੇ ਕਿ ਠੀਕ ਫੈਸਲਾ ਹੈ ਬਾਈਡਨ ਦਾ ਕਿ ਉੱਥੋਂ ਫੌਜ ਨੂੰ ਕੱਢਣਾ। ਉਹ ਤਾਂ ਉਹਨੇ ਟਰੰਪ ਈਰਾ ਵਾਲੇ ਨੂੰ ਹੀ ਕੰਟੀਨਿਊ ਕੀਤਾ,
ਪਰ ਇਹ ਕਹਿ ਰਹੇ ਨੇ ਕਿ ਜੀ ਇਹ ਬੈਟਰ ਮੈਨੇਜ ਹੋ, ਇਹ ਨਹੀਂ ਸੀ ਹੋ ਸਕਦਾ। ਅਸੀਂ ਸਮਝਦੇ ਹਾਂ ਹਾਲਾਂ ਬਾਈਡਨ ਨੇ ਨੂੰ ਡਿਫੈਂਡ ਕੀਤਾ ਹੈ। ਬਾਈਡਨ ਸੇਜ਼ ਟਰੂਪਸ ਵਿਦਡਰਾਅਲ ਫਰਮ ਅਫਗਾਨਿਸਤਾਨ ਵਾਸ ਅ ਲੌਜੀਕਲ, ਰੈਸ਼ਨਲ ਐਂਡ ਰਾਈਟ ਡਿਸੀਜਨ ਐਂਡ ਆਈ ਫੁਲੀ ਐਗਰੀ ਵਿਦ ਹਿਮ ਕਿ ਵੀ ਇਸ ਤੋਂ ਬਿਨਾਂ, ਔਰ ਹੁਣ ਤੋਂ 10 ਸਾਲ ਬਾਅਦ ਵੀ ਹੁੰਦਾ ਇਹੀ ਹਾਲ ਹੋਣਾ ਸੀ। ਹੁਣ ਗੱਲ ਕੱਲਾ ਇਹ ਨਹੀਂ ਹੈ, ਅਮਰੀਕਨ ਸੋਲਜਰ ਤਾਂ ਨਿਕਲ 70,000 ਬੰਦਾ ਤਾਂ ਉੱਥੋਂ ਨਿਕਲਿਆ ਹੀ ਹੈ। ਹੁਣ ਗੱਲ ਇਹ ਹੈ ਵੀ ਜਿਨ੍ਹਾਂ ਨੇ ਅਦਰਵਾਈਜ਼ ਕੀਤਾ ਹੋਇਆ, ਹੀਰਾਫੇਰੀਆਂ ਕੀਤੀਆਂ ਹੋਈਆਂ ਨੇ ਜਾਂ ਆਪਣੇ ਲੋਕਾਂ ਨੂੰ ਮਰਵਾਇਆ ਹੋਇਆ, ਉਹ ਇੰਨੀ ਤੇਜ਼ੀ ਦੇ ਨਾਲ ਹੁਣ ਕਾਬਲ 에ਅਰਪੋਰਟ ਦੀ ਸਿਕਿਉਰਿਟੀ ਤਾਂ ਤਾਲਿਬਾਨ ਕੋਲ ਨਹੀਂ ਹੈ, ਉਹ ਤਾਂ ਬਾਹਰ ਤੱਕ ਨੇ। ਅੰਦਰ ਜੇ ਕੁਝ ਹੁੰਦਾ ਹੈ ਤੇ ਉਹਦੇ ਤੇ ਉਹਨਾਂ ਦਾ ਕਸੂਰ ਨਹੀਂ ਹੈ। ਹਾਲਾਂਕਿ ਇਹਦੇ ਬਾਵਜੂਦ ਕਿ ਇੰਡੀਅਨ ਪ੍ਰੋਪੇਗੈਂਡਾ ਕੀ ਹੈ, ਇਹ ਵੈਸਟਰਨ ਕੰਟਰੀਜ਼ ਜਾਂ G7 ਜਾਂ ਦੂਜਾ ਇਹ ਵਾਰ ਆਫ ਨਰਵਸ ਦੂਜੀਆਂ ਥੋਪ ਰਹੇ ਨੇ, ਪਰ ਗਰਾਊਂਡ ਹਕੀਕਤ ਇਹ ਹੈ ਕਿ ਕਾਬਲ 에ਅਰਪੋਰਟ ਔਰ ਪੰਜਸ਼ੀਰ ਵੈਲੀ ਜਿੱਥੇ ਦੋ ਹਨ, ਬਾਕੀ ਟੋਟਲ ਅਫਗਾਨਿਸਤਾਨ ਦੇ ਵਿੱਚ ਇੱਕ ਅਮਨ ਔਰ ਇੱਕ ਜਿਸ ਨੂੰ ਕਹਿੰਦੇ ਨੇ ਕਿ ਰੂਲ ਆਫ ਦਾ ਲਾਅ, ਬਿਨਾਂ ਅਜੇ ਤੱਕ ਉਹਨਾਂ ਦੀ ਹਕੂਮਤ ਨਹੀਂ ਬਣੀ। ਤਾਲਿਬਾਨ ਸਾਰਿਆਂ ਨਾਲ ਇਨ ਟੱਚ ਨੇ। ਉਹਨਾਂ ਨੇ ਵੀ ਗੁਲਬਦੀਨ ਹਿਕਮਤਯਾਰ ਨੇ, ਜਿਹੜਾ ਪਹਿਲਾਂ ਪ੍ਰਾਈਮ ਮਿਨਿਸਟਰ ਸੀ ਜਦੋਂ ਤਾਲਿਬਾਨ ਦੀ ਹਕੂਮਤ ਬਣੀ, ਇੱਕ ਸਟੇਜ ਤੇ ਸਿੱਖ ਲੀਡਰਾਂ ਨਾਲ ਵੀ ਜਿਹੜੇ ਸਟਰਗਲ ਕਰ ਰਹੇ ਸੀ, ਉਹਨਾਂ ਦਾ ਜਿਹੜਾ ਉਹਨਾਂ ਨੂੰ ਐਡਮਾਇਰ ਕਰਦੇ ਸੀ ਗੁਲਬਦੀਨ, ਉਹਨਾਂ ਨੇ ਇੰਡੀਆ ਨੂੰ ਵਾਰਨਿੰਗ ਦਿੱਤੀ ਹੈ ਕਿ ਵੀ ਤੁਸੀਂ ਇਹ ਗੜਬੜ ਕਰਨ ਦੀ ਕੋਸ਼ਿਸ਼ ਨਾ ਕਰੋ। ਪਹਿਲਾਂ ਵੀ ਤੁਸੀਂ ਜਦੋਂ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਹੈ ਉਹਨਾਂ ਦੀ ਹਮਾਇਤ ਕੀਤੀ ਸੀ। ਔਰ ਦੂਜਾ, ਲੇਕਿਨ ਜੇ ਲੋਕਾਂ ਦੇ ਪੱਖ ਤੋਂ ਦੇਖਣਾ ਹੋਏ ਕਿ ਅਦਰਵਾਈਜ਼ ਜਿਹੜਾ ਕ੍ਰਾਈਮ ਹੁੰਦਾ, ਜਦੋਂ ਜਿਹੜੀਆਂ ਲਾਲੈਸ ਸੁਸਾਇਟੀਜ਼ ਬਣ ਜਾਂਦੀਆਂ ਨੇ ਔਰ ਇੰਨੇ ਲਗਾਤਾਰ 1979 ਤੋਂ ਲੈ ਕੇ ਲੜਾਈਆਂ ਤੋਂ ਬਿਨਾਂ ਕੁਝ ਨਹੀਂ ਹੈ, ਉੱਥੇ ਆਮ ਕ੍ਰਾਈਮ ਵੀ ਹੁੰਦਾ ਹੈ। ਪਰ ਹੁਣ ਇਹ ਗੱਲ ਈਵਨ ਕੁਛ ਨਾ ਕੁਛ ਵੈਸਟਰਨ ਜਿਹੜੇ ਨੇ ਕਮੈਂਟੇਟਰ ਦਬੀ ਆਵਾਜ਼ ਕਹਿੰਦੇ ਨੇ ਕਿ ਕੁੱਲ ਮਿਲਾ ਕੇ ਅਫਗਾਨਿਸਤਾਨ ਦੇ ਵਿੱਚ ਅਮਨ ਸਕੂਨ ਹੈ ਸਿਰਫ ਇਹ 2 ਪਾਰਟ। ਔਰ ਮੈਨੂੰ ਲੱਗਦਾ ਵੀ 31 ਅਗਸਤ ਤੱਕ ਪਹੁੰਚਦੇ ਆ, 에ਅਰਪੋਰਟ ਵਾਲਾ ਵੀ ਹੋ ਜਾਏਗਾ ਰਿਜ਼ੋਲਵ, ਥੋੜੀ ਬਹੁਤ ਖਿੱਚਤਾਨ ਹੋਏਗੀ, ਲੇਕਿਨ ਪੰਜਸ਼ੇਰ ਵੀ ਜੇ ਜਿਹੜਾ ਹੈ ਉਹਦੇ 'ਚ ਗੱਲਬਾਤ ਸਿਰੇ ਲੱਗ ਜਾਂਦੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਾਰੀ ਸਿਚੁਏਸ਼ਨ ਨੂੰ ਦੇਖਦੇ ਹਾਂ ਕਿ ਇਹਦੇ ਬਾਵਜੂਦ ਕਿ ਮੀਡੀਆ 'ਚ ਅਜੇ ਵੀ ਖੌਫ ਭਰਪਾ ਕੀਤਾ ਜਾ ਰਿਹਾ ਹੈ, ਬਾਈ ਐਂਡ ਲਾਰਜ ਸਿਚੁਏਸ਼ਨ ਨੋਰਮੈਲਸੀ ਵੱਲ ਜਾ ਰਹੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥਲਿਆਂ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਰਹਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼
ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਭਰਪੂਰ ਸਵਾਗਤ ਹੈ। ਸੋ ਵਿਊਅਰਸ, ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਜਿਹੜਾ ਕਿ ਅਫਗਾਨਿਸਤਾਨ ਦੀ ਸਿਆਸਤ ਚੋਂ ਮੁਕੰਮਲ ਤੌਰ ਤੇ ਬਾਹਰ ਹੋ ਚੁੱਕਾ ਹੈ, ਪਰ ਉਹ ਖੇਡ ਨੂੰ ਵਿਗਾੜਨ ਲਈ ਆਪਣਾ ਪੂਰਾ ਧਾਨ ਲਗਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਲਗਭਗ 3-4 ਦਿਨ ਦੀਆਂ 1-to-1 ਡਿਸਕਸ਼ਨਸ ਵੀ, ਔਰ ਮੈਂ ਜਿਹੜੇ ਸਾਡੇ ਬਹੁਤ ਹੀ ਲਰਨਡ ਲੋਕ ਨੇ ਅਰਾਊਂਡ ਅਮਰੀਕਾ ਕੈਨੇਡਾ, ਉਹਨਾਂ ਦੇ ਨਾਲ ਵੀ ਟੈਲੀਫੋਨਿਕ ਕਨਵਰਸੇਸ਼ਨਸ ਰਹੀਆਂ ਜੀ ਕਿ ਉਹ ਇਸ ਸਾਰੀ ਅਫਗਾਨਿਸਤਾਨ ਦੀ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਨੇ। ਇਹਦਾ ਜੀਓਪੋਲੀਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਵੀ ਸਿੱਖ ਕੌਮ ਦੇ ਉੱਤੇ ਜਿਹੜੀ ਕਿ ਬਾਰਡਰ ਤੇ ਬੈਠੀ ਹੈ, ਉਸ ਤੇ ਕੀ ਪ੍ਰਭਾਵ ਹੋਣਗੇ, ਲੌਂਗ ਟਰਮ ਕੀ ਸਿਚੁਏਸ਼ਨ ਹੈ, ਇੰਡੀਆ ਹਕੂਮਤ ਦੇ ਰਿਲੇਸ਼ਨਸ ਇਸ ਮੁੱਦੇ ਦੇ ਉੱਤੇ, ਕਸ਼ਮੀਰ ਪਾਲਿਸੀ 'ਚ ਕੀ ਤਬਦੀਲੀ ਹੋ ਸਕਦੀ ਹੈ, ਕੀ ਸਿੱਖਾਂ ਦੇ ਨਾਲ ਕੋਈ ਨਵੀਂ ਲਾਈਨ ਡਰਾ ਕਰਨ ਦੀ ਲਾਈਨ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹਨਾਂ ਨੂੰ ਸਿੱਖਾਂ ਨੂੰ ਪਲੈਕੇਟ ਕਰਨ ਲਈ ਇਸਤੇਮਾਲ ਕਰ ਸਕਦੀ ਹੈ ਕਿ ਨਹੀਂ। ਕਿਉਂਕਿ ਇੱਕ ਗੱਲ ਦੇ ਉੱਤੇ ਹਰ ਐਕਸਪਰਟ ਵੀ ਔਰ ਕਾਮਨਰ ਵੀ ਜਾਂ ਜਿਹੜਾ ਥੋੜਾ ਬਹੁਤ ਮੱਸ ਰੱਖਦਾ ਹੈ, ਦਿਲਚਸਪੀ ਰੱਖਦਾ ਹੈ ਸਿਆਸਤ ਦੇ ਵਿੱਚ, ਉਹ ਕਲੀਅਰ ਹੈ ਕਿ ਭਾਰਤ ਦੇ ਪੱਲੇ ਕੁਝ ਨਹੀਂ ਰਿਹਾ ਕਿ ਉਹਨਾਂ ਦੀ ਇਹੀ ਨਹੀਂ। ਜਦੋਂ ਅਸੀਂ $3 ਬਿਲੀਅਨ ਜਿਹੜਾ ਉਹਨਾਂ ਦਾ ਆਪਣਾ ਹੀ ਕਹਿਣਾ, ਉਹਨਾਂ ਦੀ ਇਨਵੈਸਟਮੈਂਟ ਸਾਰੀ ਡੁੱਬੀ ਹੈ। ਸਭ ਤੋਂ ਵੱਡੀ ਗੱਲ, ਜੇ ਤੁਸੀਂ ਪਿਛਲੇ 75 ਸਾਲ ਤੋਂ ਦੇਖੋ ਭਾਰਤ ਦੀ ਨੀਤੀ, ਜੇ ਉਸ ਨੂੰ ਜਿਹੜਾ ਇਸ ਦੋ ਮੂੰਹੇ ਸੱਪ ਵਾਲੀ ਨੀਤੀ ਦੇ ਨਾਲ ਕੰਪੇਅਰ ਕਰੋ ਕਿ ਇੱਕ ਪਾਸੇ ਤਾਂ ਉਹਨਾਂ ਨੇ ਵਿਦਨ ਦਾ ਇੰਡੀਅਨ ਮੈਪ ਜਾਂ ਇੰਡੀਅਨ ਸਟੇਟ ਦੇ ਵਿੱਚ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਕ੍ਰਸ਼ ਕਰਨ ਦੀ ਲਾਈਨ ਰੱਖੀ। ਉਸ ਦੇ ਲਈ ਕੀ ਹੱਥਕੰਡੇ ਅਪਣਾਏ ਗਏ, ਔਰ ਉਹਦੇ 'ਚ ਜਦੋਂ ਅਸੀਂ ਜੇ ਸਿੰਪਲੀ ਦੇਖਣਾ ਹੋਏ ਕਿ ਕਿਵੇਂ 47 ਤੋਂ ਇੱਕਦਮ ਬਾਅਦ ਸਿੱਖਾਂ ਦੇ ਹਵਾਲੇ ਨਾਲ ਕ੍ਰਿਮੀਨਲ ਟ੍ਰਾਈਬਲ ਆਉਂਦੇ ਆ, ਕਿਵੇਂ 47 ਤੋਂ 84 ਤੱਕ ਸਿੱਖਾਂ ਦੀ ਹਰ ਜੈਨੂਇਨ ਡਿਮਾਂਡ ਨੂੰ ਠੁਕਰਾਇਆ, ਜੇਲ੍ਹਾਂ ਭਰ ਦਿੱਤੀਆਂ ਸਿੱਖਾਂ ਨੇ, ਔਰ ਫਿਰ ਜੂਨ 84 ਚ ਪਹਿਲੇ ਹਫਤੇ ਫੁੱਲ ਸਕੇਲ ਟੈਂਕਾਂ ਤੋਪਾਂ ਦੇ ਨਾਲ ਹਮਲਾ, ਔਰ ਪਿਛਲੀਆਂ 4 ਦਹਾਈਆਂ ਤੋਂ ਲਗਭਗ ਸਿੱਖਾਂ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਜੈਨੋਸਾਈਡ, ਇੱਕ ਤੋਂ ਬਾਅਦ ਇੱਕ ਹਮਲਾ, ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ, ਜਿਹਦਾ ਇਕਨੋਮਿਕਲ ਜੈਨੋਸਾਈਡ ਦਾ ਰੂਪ ਅਸੀਂ ਫਾਰਮਰਸ ਦੀ ਐਜੀਟੇਸ਼ਨ ਦੇ ਰੂਪ ਚ ਦੇਖ ਰਹੇ ਹਾਂ। ਮਜ਼ਹਬੀ ਮਾਮਲਿਆਂ 'ਚ ਦਖਲਅੰਦਾਜ਼ੀ ਕਿਸ ਹੱਦ ਤੱਕ ਹੈ, ਬਹੁਤਿਆਂ ਲਈ ਜਿਹੜੀਆਂ ਨੇ ਉਹ ਖਬਰਾਂ ਭਰੀਆਂ ਹੁੰਦੀਆਂ ਨੇ ਵੀ ਕੀ ਹੈ। ਮੈਨੂੰ ਇਹ ਹੁੰਦਾ ਕਿ ਵੀ ਇਹ ਤਾਂ ਆਲਰੇਡੀ ਡਿਸਕਸ ਹੋ ਰਹੀਆਂ ਜੀ। ਉਹਨੇ ਗੁਰਦਾਸ ਮਾਨ ਨੇ ਕੀ ਕਿਹਾ, ਉਹਦੇ ਖਿਲਾਫ ਕੇਸ ਹੋਇਆ, ਉਹਨੇ ਮਾਫੀ ਮੰਗ ਲਈ, ਫਿਰ ਉਹ ਸੌਦਾ ਸਾਧ ਉਹਦੀ ਫੈਸਲਾ ਆਣਾ ਸੀ, ਹਾਈ ਕੋਰਟ ਨੇ ਰੋਕ ਲਾ ਦਿੱਤੀ, ਸੁਮੇਧ ਸੈਣੀ ਅੰਦਰ ਗਿਆ, ਸਾਰੀ ਰਾਤ ਜਿਹੜਾ ਬਹਿ ਕੇ ਔਰ ਉਹਨੂੰ ਜਿਹੜਾ ਉਹ ਛੱਡਤਾ। ਇਹ ਸਾਰੀਆਂ ਚੱਲ ਹੀ ਰਿਹਾ, ਪਰ ਇਹ ਸਾਰੇ ਨਿੱਕੇ ਨਿੱਕੇ ਸਿੰਪਟਮਸ ਨੇ ਬਿਮਾਰੀ ਦੇ, ਜਿੱਥੇ ਜਿਹੜੀ ਕਿ ਅਲਟੀਮੇਟਲੀ ਉਹਨਾਂ ਦਾ ਮੋਟਿਵ, ਉਹਨਾਂ ਦਾ ਮੁੱਦਾ, ਉਹਨਾਂ ਦੀ ਨੀਤੀ ਸਿੱਖ ਕੌਮ ਨੂੰ ਟੋਟਲੀ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੀ ਲਾਈਨ। ਹੁਣ ਇਹੀ ਹਾਲ ਐਂਡ ਵਿਦਨ ਮੁਸਲਮਾਨਾਂ ਪ੍ਰਤੀ ਅਸੀਂ ਦੇਖਦੇ ਹਾਂ, ਉਹੀ ਨੀਤੀ ਜੋ ਅਯੁੱਧਿਆ ਮਸਜਿਦ ਨੂੰ ਢਾਣ ਦੀ, ਉਸ ਤੋਂ ਪਹਿਲਾਂ 2002 ਚ ਗੁਜਰਾਤ ਚ ਹਜ਼ਾਰਾਂ ਮੁਸਲਮਾਨਾਂ ਦਾ ਜਿਹੜਾ ਉਹ ਕੋਲਡ ਬਲੱਡਡ ਮਰਡਰ, ਔਰ ਫਿਰ CAA NRP ਕਾਨੂੰਨ, ਔਰ ਫਿਰ ਜੋ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕੀਤੀ, ਔਰ ਜੋ ਨੀਤੀਆਂ ਹੁਣ ਕੋਈ ਦਿਨ ਐਸਾ ਨਹੀਂ ਹੈ ਕਿ ਕਾਨਪੁਰ ਚੋਂ ਸਬਜ਼ੀ ਫਰੋਸ਼ ਨੂੰ ਕੁੱਟ ਕੇ ਮਾਰਿਆ, ਇੱਕ ਮੌਲਵੀ ਨੂੰ ਹਰਿਆਣੇ ਦੇ ਵਿੱਚ ਜਿਹੜਾ ਹੈ ਉਹ ਪਿੰਡ ਕੱਢਤਾ ਹਰਿਆਣੇ ਚੋਂ, ਪਿੰਡ ਚੋਂ ਕਿ ਜੀ ਤੂੰ ਵੰਦੇ ਮਾਤਰਮ ਕਿਉਂ ਨਹੀਂ ਕਹਿੰਦਾ। ਇਸੇ ਤਰ੍ਹਾਂ ਮੁਨੱਵਰ ਰਾਣਾ ਮਸ਼ਹੂਰ ਸ਼ਾਇਰ ਉਰਦੂ ਦਾ, ਉਹਦੇ ਖਿਲਾਫ ਕੇਸ, ਉਹਨੇ ਤਾਲਿਬਾਨ ਦੇ ਮੁੱਦੇ ਤੇ ਉਹਨੇ ਕਾਮੈਂਟ ਕੀਤਾ, ਉਹਨੇ ਕਿਹਾ ਜੀ ਵਾਲਮੀਕੀ ਜਿਹੜਾ ਕਿਸੇ ਵੇਲੇ ਡਕੈਤ ਸੀ, ਜਦੋਂ ਉਹ ਰਿਸ਼ੀ ਬਣ ਗਿਆ, ਉਹਨੇ ਰਾਮਾਇਣ ਲਿਖੀ, ਉਹ ਭਗਵਾਨ ਬਣ ਗਿਆ। ਉਹਨਾਂ ਨੇ ਕਿਹਾ ਜੀ ਗਲਤੀਆਂ ਹਰ ਕੋਈ ਕਰ ਸਕਦਾ, ਉਹ ਕਰੋ, ਔਰ ਉਹਨੂੰ ਉਹ ਜਿਹੜੇ ਵਾਲਮੀਕੀ ਦਾ ਨਾਂ ਲੈਣ ਕਰਕੇ ਦੂਜੇ ਪਿੱਛੇ ਪਾ ਦਿੱਤੇ ਕਿ ਜੀ ਦੇਖੋ ਇਹ ਤੁਸੀਂ। ਪਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਔਰ ਇਸ ਵੇਲੇ ਉਹ ਸਾਰੇ ਜਿਹੜੇ ਉਹਨਾਂ ਦੇ ਸੋ ਕਾਲਡ ਜਾਵੇਦ ਅਖਤਰ ਤੋਂ ਲੈ ਕੇ ਇਸ ਕਿਸਮ ਦੇ ਜਿਹੜੇ ਟੁਚੇ ਜੇ ਉਹਨਾਂ ਦੇ ਰੈਂਟਾ ਮੁਸਲਿਮਸ ਨੇ, ਉਹ ਬਿਠਾ ਕੇ ਤਾਲਿਬਾਨ ਨੂੰ, ਫਿਰ ਉਹਦੇ ਰਾਹੀਂ ਪਾਕਿਸਤਾਨੀਆਂ ਨੂੰ
ਗਾਲਾਂ ਕਢਵਾ ਰਹੇ ਹੁੰਦੇ ਨੇ। ਔਰ ਜਿਹੜੇ ਈਵਨ ਸੋ ਕਾਲਡ ਇਵੈਕੂਏਸ਼ਨ ਕਰਤੀ ਜੀ ਇੰਡੀਆ ਨੇ, ਇਹ ਕਰਤਾ ਉਹ ਵੀ ਉੱਥੇ 에ਅਰਪੋਰਟ ਤੇ ਉਤਰਦਿਆਂ ਹੀ ਉਹ ਪਾਕਿਸਤਾਨ ਨੂੰ ਗਾਲਾਂ ਕਢਵਾਉਣਾ ਜਾਂ ਇਸਲਾਮ ਦੇ ਖਿਲਾਫ ਗੱਲਾਂ ਕਹਾਉਣਾ, ਇਹੀ ਉਹਨਾਂ ਦਾ ਮੇਨ ਮਕਸਦ ਹੁੰਦਾ। ਹੁਣ ਅਸੀਂ ਦੂਸਰਾ ਰੁਖ ਜਦੋਂ ਦੇਖਦੇ ਕਿ ਵੀ ਉਹਨਾਂ ਦੇ ਪੱਲੇ ਤਾਂ ਕੁਛ ਨਹੀਂ, ਕਿਉਂਕਿ ਜਿਹੜਾ ਅੰਦਰੂਨੀ ਤੌਰ ਤੇ ਤਾਂ ਮਾਈਨੋਰਟੀਜ਼ ਦੇ ਨਾਲ ਸੀ, ਦੂਸਰਾ ਸੀ ਪਾਕਿਸਤਾਨ ਨੂੰ ਡਿਸਟਰੋਏ ਕਰਨਾ, ਕਿਉਂਕਿ ਉਹਨਾਂ ਨੇ ਕਦੇ ਐਕਸੈਪਟ ਹੀ ਨਹੀਂ ਕੀਤਾ ਜ਼ਹਿਨੀ ਤੌਰ ਤੇ ਵੀ ਔਰ ਪ੍ਰੈਕਟੀਕਲੀ ਵੀ। 1971 ਚ ਜਦੋਂ ਉਹਨਾਂ ਨੇ ਪਾਕਿਸਤਾਨ ਦਾ ਮਸ਼ਰਕੀ ਪਾਕਿਸਤਾਨ ਤੋੜ ਕੇ ਬੰਗਲਾਦੇਸ਼ ਬਣਾਇਆ ਫੌਜੀ ਇੰਟਰਵੈਂਸ਼ਨ ਨਾਲ, ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਇਹ ਜਿਹੜਾ ਵੈਸਟ ਪਾਕਿਸਤਾਨ ਹੈ ਇਹਨੂੰ ਵੀ ਹੈਵ ਮੇਡ ਭੂਟਾਨ ਆਊਟ ਆਫ ਇਟ, ਕਿ ਵੀ ਇਹ ਸਾਡੇ ਨਾਲ ਜਿਹੜਾ ਹੁਣ ਉਵੇਂ ਹੀ ਹੈ, ਬਿਲਕੁਲ ਰਹਿਣ ਗਿਆ, ਅੱਧਾ ਅਸੀਂ ਦੇਸ਼ ਤੋੜ ਦਿੱਤਾ। ਪਰ ਇਸ ਦੇ ਬਾਵਜੂਦ ਕਿ ਪਾਕਿਸਤਾਨ ਦੇ ਲਈ ਉਹ ਬੜੀ ਇੱਕ ਹਿਊਮਿਲੇਟਿੰਗ ਮੂਮੈਂਟ ਸੀ ਕਿ 90,000 ਪਲੱਸ ਸੋਲਜਰ ਔਰ ਉਹਨਾਂ ਦੇ ਸਿਵਿਲੀਅਨ ਉਹ ਪ੍ਰਿਜ਼ਨਰ ਆਫ ਵਾਰ ਬਣਦੇ ਨੇ। ਪਰ ਬਹੁਤ ਜਲਦੀ ਪਾਕਿਸਤਾਨ ਰਿਕਵਰ ਹੋਇਆ, ਨਿਊਕਲੀਅਰ ਵੀ ਬਣਿਆ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਅੱਜ ਹੀ ਜਿਹੜੇ ਇੱਕ ਫੌਜੀ ਰਿਟਾਇਰਡ ਕਰਨਲ ਹੈ ਪ੍ਰਵੀਨ ਸਾਨੀ, ਉਹ ਸ਼ਾਇਦ ਸਾਨੀ ਹੈ, ਪ੍ਰਵੀਨ ਸਾਨੀ ਹੈ ਸ਼ਾਇਦ ਉਹਨਾਂ ਦਾ ਨਾਮ, ਉਹ ਅਕਸਰ ਆਪਣੀ ਐਕਸਪਰਟੀਜ਼ ਦਿੰਦੇ ਰਹਿੰਦੇ ਨੇ ਕਿ ਭਾਈ ਇਹ ਚਾਈਨਾ ਕੀ ਹੈ, ਪਾਕਿਸਤਾਨ ਕੀ ਹੈ। ਔਰ ਅੱਜ ਹੀ ਉਹਨਾਂ ਦੀ ਇੱਕ ਜਿਹੜੀ ਵੀਡੀਓ ਸ਼ਾਇਦ 2-3 ਦਿਨ ਪਹਿਲਾਂ ਉਹਨਾਂ ਨੇ ਦਿੱਤੀ, ਉਹਨਾਂ ਨੇ ਕਿਹਾ ਕਿ ਵੀ ਕਿਵੇਂ ਪਾਕਿਸਤਾਨ, ਇਹ ਨਹੀਂ ਕਿ ਵੀ ਕਨਵੈਨਸ਼ਨਲ ਵਾਰਫੇਅਰ 'ਚ ਉਹ ਭਾਰਤ ਦੇ ਮੁਕਾਬਲੇ ਦਾ, ਉਹਨਾਂ ਨੇ ਕਿਹਾ ਵੀ ਵਿਦ ਚਾਈਨਾ ਨਾਓ, ਔਰ ਦੋਨਾਂ ਦੀ ਇਹਨਾਂ ਦੀ ਸਾਰੀ ਕੋਡ ਡਾਕਟਰੀਨ, 2 ਪ੍ਰੋਂਗ ਵਾਰ, ਸਭ ਉਹਨੇ ਕਿਹਾ ਵੀ ਬਿਲਕੁਲ ਬੇੜਾ ਗਰਕ ਹੋਇਆ ਹੋਇਆ ਇੰਡੀਆ ਦਾ। ਸੋ ਮਤਲਬ ਇਹ ਹੈ ਕਿ ਪਾਕਿਸਤਾਨ ਦੀ ਸਰਵਾਈਵਲ ਹੀ ਨਹੀਂ, ਉਹ ਮਜ਼ਬੂਤ ਉਭਰਿਆ। ਔਰ ਇਹ ਸਾਰੇ ਅਫਗਾਨਿਸਤਾਨ ਕ੍ਰਾਈਸਿਸ, ਕਿਉਂਕਿ ਇਹਨਾਂ 20 ਸਾਲਾਂ ਜਦੋਂ ਅਸੀਂ 9/11 ਤੋਂ ਬਾਅਦ ਗੱਲ ਕਰ ਰਹੇ ਹਾਂ, ਉਸ ਤੋਂ ਪਹਿਲਾਂ ਵੀ 1996 'ਚ ਤਾਲਿਬਾਨ ਆਏ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ 1979 'ਚ ਜਦੋਂ ਸੋਵੀਅਤ ਯੂਨੀਅਨ ਨੇ ਹੜੱਪਿਆ ਅਫਗਾਨਿਸਤਾਨ ਨੂੰ, ਸਭ ਤੋਂ ਪਹਿਲਾਂ ਵੈਲਕਮ ਕਰਨ ਵਾਲਿਆਂ 'ਚ ਭਾਰਤ ਸੀ। ਔਰ ਥਰੂ ਆਊਟ 10 ਸਾਲ ਦੇ ਪੀਰੀਅਡ ਸੋਵੀਅਤ ਆਕੂਪੇਸ਼ਨ ਦੇ ਭਾਰਤ ਜਿਹੜਾ ਫੁੱਲੀ ਮਦਦ ਕਰਦਾ ਰਿਹਾ ਸੋਵੀਅਤ ਯੂਨੀਅਨ ਦੀ, ਔਰ ਜ਼ਾਹਰ ਹੈ ਅਮਰੀਕਾ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ। ਔਰ ਇਹੀ ਗੱਲ ਅੱਜ ਗੁਲਬਦੀਨ ਹਿਕਮਤਯਾਰ ਜਿਹੜਾ ਉਸ ਪੀਰੀਅਡ ਤਾਲਿਬਾਨ ਪੀਰੀਅਡ 'ਚ ਪ੍ਰਾਈਮ ਮਿਨਿਸਟਰ ਰਿਹਾ, ਉਹਨੇ ਕਿਹਾ, ਭਾਰਤ ਨੂੰ ਵਾਰਨ ਕੀਤਾ ਕਿ ਤੁਸੀਂ ਖਾਮਖਾ ਦਖਲਅੰਦਾਜ਼ੀ ਬੰਦ ਕਰੋ ਇੱਥੇ। ਤੁਸੀਂ ਪਹਿਲਾਂ ਵੀ ਸੋਵੀਅਤ ਯੂਨੀਅਨ ਦੇ ਹਮਲੇ ਵੇੜੇ ਜਿਹੜਾ ਹੈ ਉਹਨਾਂ ਦਾ ਸਾਥ ਦਿੱਤਾ ਸੀ, ਲੇਕਿਨ 9/11 ਤੋਂ ਬਾਅਦ ਜਦੋਂ ਅਮਰੀਕਾ ਉੱਥੇ ਗਿਆ ਔਰ ਮਾਹੌਲ ਬੇਸ਼ੱਕ ਪਾਕਿਸਤਾਨ ਜਿਹੜਾ ਐਲਾਈ ਸੀ ਵਾਰ ਔਨ ਟੈਰਰ, ਪਰ ਚੱਲੀ ਤਾਂ ਉੱਥੇ ਇੰਡੀਆ ਦੀ ਖੁੱਲ ਕੇ ਉਹਨਾਂ ਨੇ। ਫਿਰ ਜਿਵੇਂ ਉਹਨਾਂ ਨੇ ਪਾਕਿਸਤਾਨ ਨੂੰ ਘੇਰਿਆ, ਨਾਲ ਲੱਗਦੇ ਜਿਹੜੇ ਨੇ ਉਹ ਕੌਂਸੂਲੇਟ ਖੋਲ੍ਹੇ, ਉਹਦੇ 'ਚ ਜਸੂਸ ਕੁਲਭੂਸ਼ਣ ਯਾਦਵ ਵਰਗੇ ਦਹਿਸ਼ਤਗਰਦੀ ਕੀਤੀ, ਔਰ ਜਿਹੜੇ ਨੇ ਹਜ਼ਾਰਾਂ ਜਿਹੜੇ ਨੇ ਉਹ ਰਿਕਰੂਟ ਕੀਤੇ ਉਹਨਾਂ ਨੇ ਆਪਣੇ ਰਾਹ ਏਜੰਟ। ਲੇਕਿਨ ਇਹ ਸਾਰਾ ਜਿਹੜਾ ਡੀਲ ਟਰੰਪ ਨੇ ਕੀਤੀ, ਜਿਹਦੇ 'ਚ ਉਹਨੇ ਇੰਡੀਆ ਨੂੰ ਔਨ ਬੋਰਡ ਤਾਂ ਦੂਰ ਦੀ ਗੱਲ ਹੈ, ਉਹ ਤਾਂ ਥੁੱਕਿਆ ਵੀ ਨਹੀਂ ਉਹਨਾਂ ਦੇ ਮੂੰਹ ਤੇ। ਔਰ ਇਹ ਉਹਨਾਂ ਦੇ ਲਈ ਸੀ ਵੀ ਕੀ ਹੋ ਗਿਆ। ਫਿਰ ਉਹ ਤਰਲੇ ਤੁਰਲੇ ਕਰਕੇ ਕਦੇ ਰੂਸ ਰਾਹੀਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਕਿ ਜੀ ਚਲੋ ਇੱਕ ਵਾਰੀ ਸਾਨੂੰ ਦੋਹਾ ਸੱਦ ਕੇ ਭਾਵੇਂ ਬਾਹਰ ਹੀ ਕੁਰਸੀ ਢਾਹ ਦਿਓ ਜਿੱਥੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੋਣੀ, ਅਸੀਂ ਫੋਟੋ 'ਚ ਜਿਹੜੀ ਆ ਉਹ ਦੂਰ ਵਾਲੀ ਕੁਰਸੀ ਨੇੜੇ ਦਿਖਾ ਦਿਆਂਗੇ। ਹੁਣ ਉਸ ਸਾਰੇ ਦੇ ਚੱਲਦੇ ਆ, ਔਰ ਹੁਣ ਵੀ ਮਤਲਬ ਉਹਦਾ, ਲੇਕਿਨ ਉਹ ਜਿਹੜਾ ਉਹ ਇੱਕ ਹੈ ਕਿ ਵੀ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਹੀਂ, ਛੱਡ ਨਹੀਂ ਸਕਦੇ। ਹੁਣ ਜਦੋਂ ਅਸੀਂ ਇਹ ਕਿਹਾ ਕਿ ਵੀ ਇਹ ਸਪੋਇਲ ਸਪੋਰਟ ਪਲੇ ਕਰ ਰਹੇ ਨੇ, ਹੁਣ ਜੇ ਚੀਨ ਤੋਂ ਜੁੱਤੀਆਂ ਖਾਧੀਆਂ ਤੇ ਰੂਸ ਦੇ ਦਰਬਾਰ 'ਚ ਗਏ ਕਿ ਜੀ ਸਾਡੀ ਗੱਲਬਾਤ ਕਰਾ ਦਿਓ, ਉਹ ਜਾ ਕੇ ਉੱਥੇ ਮਾਸਕੋ 'ਚ ਉਹਨਾਂ ਦੀ ਸੀ ਮੀਟਿੰਗ, ਉਹਦੇ ਚਾਈਨੀਜ਼ ਫੋਰਨ ਮਿਨਿਸਟਰ ਵੀ ਆਇਆ, ਇਹਨਾਂ ਦਾ ਵੀ ਗਿਆ, ਔਰ ਤਰਲੇ ਤੁਰਲੇ ਕਰਕੇ ਕਿ ਜੀ ਕੋਈ ਨਹੀਂ, ਅਸੀਂ ਬੋਲਦੇ ਵੀ ਨਹੀਂ, ਤੁਹਾਡਾ ਨਾਮ ਨਹੀਂ ਲਏਗਾ ਸਾਡਾ ਮੋਦੀ, ਤੁਹਾਡੇ ਮੁਲਕ ਦਾ ਜੇ ਜ਼ਮੀਨ ਤੁਹਾਡੇ ਕੋਲ ਹੈ ਉਹਨੂੰ ਰੱਖੋ, ਬਸ ਸਾਨੂੰ ਜਿਹੜਾ ਉਹ ਹੋਰ ਨਾ ਅੱਗੋਂ ਹਿਊਮਿਲੀਏਟ ਕਰੋ। ਤੇ ਹੁਣ ਵੀ ਜਦੋਂ ਅਫਗਾਨਿਸਤਾਨ ਦੇ ਮੁੱਦੇ ਤੇ ਹੋਰ ਤਾਂ ਕਿਤੇ ਹੱਥ ਪੈ ਨਹੀਂ ਰਿਹਾ, ਪਾਕਿਸਤਾਨ ਜ਼ਾਹਰ ਹੈ ਸਟਰੋਂਗਰ ਹੈ, ਅਮਰੀਕਾ ਆਪ ਜਿਹੜਾ ਉਹ ਵਾਰ ਆਫ ਨਰਵਸ ਦੇ ਵਿੱਚ ਉਹਦੀ ਆਪਣੀ ਨਰਵ ਦੱਬੀ ਹੋਈ ਹੈ। ਔਰ ਇਹੀ ਹਾਲ ਬੋਰਿਸ ਜੌਨਸਨ ਨੇ ਥੋੜੀ ਬਹੁਤ ਝੱਗ ਝੁੱਗ ਸੁੱਟੀ, ਲੇਕਿਨ ਅੱਜ ਉਹ G7 ਔਰ ਯੂਰਪੀਅਨ ਕੰਟਰੀਜ਼ ਦੀ ਮੀਟਿੰਗ ਤੋਂ ਬਾਅਦ ਨਜ਼ਰ ਆ ਗਿਆ ਕਿ ਵੀ ਬਾਈਡਨ ਦਾ ਹੀ ਇਹ ਕਹਿਣਾ ਸੀ ਕਿ ਭਾਈ ਸੂਨਰ ਵੀ ਗੈਟ ਆਊਟ ਆਫ ਹੀਅਰ ਇਟ ਇਜ਼ ਬੈਟਰ, ਜਿੰਨੀ ਜਲਦੀ ਨਿਕਲੋ ਜਾਨ ਛਡਾਓ। ਹੁਣ ਇਸ ਸਾਰੇ ਚੋਂ ਭਾਰਤ ਕੀ ਸਪੋਇਲ ਸਪੋਰਟ ਕਰ ਰਿਹਾ ਹੈ? ਪਹਿਲੀ ਗੱਲ ਤਾਂ ਵੀ ਇੱਕ ਪਾਸੇ ਗੱਲ ਹੋਰ ਚੱਲ ਰਹੀ ਹੋ, ਪਹਿਲੀ ਤਾਂ ਖਬਰ ਜੇ ਰੂਸ ਦੇ ਹਵਾਲੇ ਨਾਲ ਦੇਖੀਏ ਕਿ ਵੀ ਉਹਨਾਂ ਨੇ ਮੀਟਿੰਗ ਇੰਡੀਆ ਰਸ਼ੀਆ ਫॉर परमानेंट ਚੈਨਲ ਔਨ ਅਫਗਾਨਿਸਤਾਨ, ਪੁਤਿਨ ਮੋਦੀ ਆਲਸੋ ਐਗਰੀ ਟੂ ਕੰਬੈਟ ਐਕਸਟ੍ਰੀਮਿਸਟ ਆਈਡੀਓਲੋਜੀ ਨਾਰਕੋਟਿਕਸ ਥ੍ਰੈਟ। ਹੁਣ ਉਹੀ
ਜੋ ਚੀਨ ਤੋਂ ਜੁੱਤੀਆਂ ਖਾ ਕੇ ਰੂਸ ਵੱਲ ਦੇਖਿਆ ਸੀ, ਅੱਛਾ। ਹੁਣ ਵੀ ਉਹਨਾਂ ਨੇ ਇੰਡੀਆ ਐਂਡ ਰਸ਼ੀਆ ਹੈਵ ਐਗਰੀਡ ਟੂ ਫਾਰਮ ਏ ਪਰਮਾਨੈਂਟ ਬਾਇਲੇਟਰਲ ਚੈਨਲ ਫॉर consultation to discuss Afghanistan. This followed an extensive 45-minute conversation between Prime Minister Modi and Russian President Vladimir Putin. ਹੁਣ 45 ਮਿੰਟ ਗੱਲਬਾਤ ਕੀਤੀ ਤੇ ਗੱਲਬਾਤ ਚੋਂ ਕੱਢਿਆ ਕੀ ਕਹਿਣ ਨੂੰ ਤਾਂ ਦੇਖੋ ਜੀ ਅਸੀਂ ਰਸ਼ੀਆ, ਲੇਕਿਨ ਜਦੋਂ ਤੁਸੀਂ ਦੂਸਰੀ ਖਬਰ ਦੇਖਦੇ ਹੋ ਕਿ ਰੂਸ ਨੂੰ ਵੀ ਹੁਣ ਲੱਗਦਾ ਕਿ ਵੀ ਹੋਰ ਚੜੋ ਅਮਰੀਕਾ ਦੇ ਜਹਾਜ਼ੇ, ਇੰਡੀਆ ਟੂ ਬਾਏ 70,000 ਅਸਾਲਟ ਰਾਈਫਲਸ ਫਰਮ ਰਸ਼ੀਆ। ਉਹਨੇ 70,000 ਅਸਾਲਟ ਰਾਈਫਲ with repeated delays in deals for procurement of AK-203 assault rifles and Kamov 226 utility helicopters from Russia. India has signed a deal for 70,000 AK-203 assault rifles to be procured off the shelf, which while the army is also looking at procuring limited number of helicopters off the shelf to meet immediate shortage of light utility helicopters. ਹੁਣ ਇਹ 45 ਮਿੰਟ ਜਿਹੜੇ ਪੁਤਿਨ ਨੇ ਦਿੱਤੇ ਉਹਦੇ ਚ 70,000 ਅਸਾਲਟ ਰਾਈਫਲਸ ਦਾ ਸੌਦਾ ਕੀਤਾ ਆਫ ਦਾ ਸ਼ੈਲਫ ਕੇ ਹੁਣੇ ਫੜਾਓ। ਸਾਨੂੰ ਲੱਗਦਾ ਵੀ ਆ ਗਏ ਤਾਲਿਬਾਨ, ਹੁਣ ਸਾਡੇ ਸਿਰ ਤੇ ਰਫਲਾਂ ਵੀ ਨਹੀਂ ਹੈ ਸਾਡੇ ਜਵਾਨਾਂ ਦੇ ਕੋਲ। ਔਰ ਇਹ ਉਸ ਲੈਵਲ ਤੇ, ਪਰ ਹੁਣ ਸਿਰਫ ਅੱਜ 24 ਤਰੀਕ ਹੈ, 7 ਦਿਨ ਦੀ ਹੋਰ ਪ੍ਰੈਜ਼ੀਡੈਂਸੀ ਹੈ ਇੰਡੀਆ ਦੀ UN ਸਿਕਿਉਰਿਟੀ ਕਾਉਂਸਲ ਦੀ ਰੋਟੇਸ਼ਨ ਵਾਈਜ਼। ਔਰ ਅੱਜ ਦੇਖਦੇ ਹਾਂ ਵੀ ਇਹੀ ਨਹੀਂ ਵੀ ਉੱਥੇ ਰਸ਼ੀਆ ਦੇ ਨਾਲ ਗੱਲਬਾਤ ਕਰ, ਇਹ ਆਪਣੇ ਲੋਕਾਂ ਲਈ ਆ। ਦੇਖੋ ਜੀ ਅਸੀਂ ਬਾਹਰ ਨਹੀਂ ਨਿਕਲੇ ਅਫਗਾਨਿਸਤਾਨ, ਦੇਖੋ ਜੀ ਪੁਤਿਨ ਨੇ ਹਾਲਾਂ 70,000 ਰਫਲਾਂ ਦੇ ਪੈਸੇ ਦੇ ਕੇ ਉਹਨਾਂ ਨੇ 45 ਮਿੰਟ ਲਿਆ, ਹੁਣ ਲਾ ਲਓ 1 ਮਿੰਟ ਦੇ ਕਿੰਨੇ ਪੈਸੇ ਬਣਦੇ ਨੇ। ਔਰ ਦੂਜਾ ਪਾਸਾ ਇਹ ਹੈ ਕਿ ਵੀ ਇਹਨਾਂ ਦਾ ਐਂਬੈਸਡਰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਵਿੱਚ, ਇੱਕ ਤਾਂ UN ਸਿਕਿਉਰਿਟੀ ਕਾਉਂਸਲ 'ਚ ਜੋ ਗੜਬੜ ਕਰ ਰਹੇ ਨੇ, ਹੋਪ ਸਿਚੁਏਸ਼ਨ ਇਨ ਅਫਗਾਨਿਸਤਾਨ ਡਜ਼ ਨਾਟ ਪੋਜ਼ ਚੈਲੰਜ ਟੂ ਇਟਸ ਨੇਬਰਸ ਇੰਡੀਆ ਐਟ UNHRC ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੀ ਮੀਟਿੰਗ ਜਿਹੜਾ ਇਹਨਾਂ ਦਾ ਐਂਬੈਸਡਰ ਇੰਦਰਾ ਮਨੀ ਪਾਂਡੇ, ਉਹਨੇ ਕਾਫੀ ਜਿਹੜਾ ਉਹ ਰੋਣ ਧੋਣ ਕੀਤਾ। ਉਹਨਾਂ ਨੇ ਕਿਹਾ ਕਿ ਜੀ ਹੋਪਡ ਕਿ ਸਿਚੁਏਸ਼ਨ ਇਨ ਅਫਗਾਨਿਸਤਾਨ ਡਜ਼ ਨਾਟ ਪੋਜ਼ ਏ ਚੈਲੰਜ ਟੂ ਇਟਸ ਨੇਬਰਸ and the Afghan territory is not used by terrorist groups such as Lashkar-e-Taiba and Jaish-e-Mohammed to threaten other countries, as it pitched for an inclusive and broad-based dispensation in Kabul representing all sections of Afghan society. All sections ਦਾ ਮਤਲਬ ਹੈ ਸਾਡੇ ਏਜੰਟ, ਅਸ਼ਰਫ ਗਨੀ ਨੂੰ ਲੈ ਆਓ, ਦੂਜੇ ਨੂੰ ਕੋਈ ਨੂੰ ਉਹ ਸਾਲੇ ਕੇ ਕੀ ਹੈਗਾ ਜਿਹੜੇ ਪੱਲੇ ਨਹੀਂ ਧੇਲਾ ਕਰਦੀ ਮੇਲਾ ਉਹ ਆਪਣੇ ਤੌਰ ਤੇ ਦੇਈ ਜਾਂਦਾ। ਉਹ ਈਵਨ 5 ਸ਼ੇਰ ਵੈਲੀ ਵਾਲੇ ਵੀ ਕਹਿੰਦੇ ਨੇ ਇੱਥੇ ਇਹਨੂੰ ਕੋਈ ਨਹੀਂ ਪੁੱਛਦਾ ਹੈ, ਔਰ ਟੋਟਲੀ ਇੰਡੀਅਨ ਏਜੰਟ। ਔਰ ਉਹਨੇ ਇੰਡੀਆ ਨੇ ਉਹਦੇ ਤੋਂ ਹੀ ਦੁਸ਼ਾਂਬੇ, ਤਾਜਿਕਸਤਾਨ ਦੀ ਕੈਪੀਟਲ 'ਚ ਪਾਕਿਸਤਾਨ ਨੂੰ ਗਾਲਾਂ ਕਢਵਾਈਆਂ, ਤਾਸ਼ਕੰਦ 'ਚ ਕਢਵਾਈਆਂ। ਹੁਣ ਇਹਨਾਂ ਦਾ UNHRC 'ਚ ਕਹਿ ਰਹੇ ਜੀ ਇਹ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜੀ ਹਕੂਮਤ ਜਿਹੜੀ ਬਣਾਉਣ ਤਾਲਿਬਾਨ ਸਾਰਿਆਂ ਨੂੰ ਹੋਏ, ਔਰ ਇਹ ਲਸ਼ਕਰ-ਏ-ਤੌਇਬਾ, ਜੈਸ਼-ਏ-ਮੁਹੰਮਦ ਔਰ ਦੂਸਰੇ ਜਿਹੜੇ ਨੇ ਇਹ ਸਾਡੇ ਅਗੇਂਸਟ ਉੱਥੇ ਨਾ ਵਰਤਣ। ਔਰ ਉਹਨੇ ਆਪਣੇ ਐਡਰੈਸ ਦੇ ਵਿੱਚ ਇਹ ਕਿਹਾ ਕਿ ਜੀ grave humanitarian crisis is unfolding in the country and everyone is concerned about increasing violations of fundamental rights of the Afghan people. ਤੁਸੀਂ ਆਪਣੇ ਮੁਲਕ ਦੇ ਵਿੱਚ 200 ਮਿਲੀਅਨ ਮੁਸਲਮਾਨਾਂ ਨੂੰ, 30 ਮਿਲੀਅਨ ਸਿੱਖਾਂ ਨੂੰ, 30 ਮਿਲੀਅਨ ਈਸਾਈਆਂ ਨੂੰ, 100 ਮਿਲੀਅਨ ਦਲਿਤਾਂ ਨੂੰ ਜਿਹੜੇ ਉਹਨਾਂ ਦੇ ਫੰਡਾਮੈਂਟਲ ਰਾਈਟ ਦਿੱਤੇ ਹੋਏ ਨੇ, ਉਹ ਰਿਪੋਰਟਾਂ ਕੱਢ ਲਓ ਐਮਨੈਸਟੀ ਇੰਟਰਨੈਸ਼ਨਲ ਦੀਆਂ, ਹਿਊਮਨ ਰਾਈਟ ਵਾਚ ਦੀਆਂ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀਆਂ, ਜਾਂ ਸਟੇਟ ਡਿਪਾਰਟਮੈਂਟ ਦੀ ਕੰਟਰੀ ਰਿਪੋਰਟ ਕੱਢ ਲਓ ਰਿਲੀਜਨ ਬੇਸਡ ਹੀ। ਔਰ ਇਹਨਾਂ ਨੂੰ ਅਫਗਾਨਿਸਤਾਨ ਦਾ ਫਿਕਰ ਪਿਆ ਹੋਇਆ ਕਿ ਜੀ ਉੱਥੇ ਜਿਹੜਾ ਹੈ, ਔਰ ਉਹਨਾਂ ਨੇ ਇਹ ਉਹਨਾਂ ਦਾ ਐਂਬੈਸਡਰ ਪੂਰਾ ਲੱਗਾ ਹੈ। ਵੀ ਆਲਸੋ ਹੋਪ ਕਿ ਜੀ ਇਨਕਲੂਸਿਵ ਗਵਰਨਮੈਂਟ ਹੋਏ। ਵੀ ਹੋਪ ਸਿਚੁਏਸ਼ਨ ਇਨ ਅਫਗਾਨਿਸਤਾਨ ਡਜ਼ਨਟ ਪੋਜ਼ ਏ ਚੈਲੰਜ ਟੂ ਇਟਸ ਨੇਬਰਸ। ਉਹੀ ਪਹਿਲੀ ਗੱਲ ਜਿਹੜੀ ਕਹੀ ਹੈ ਉਹਨੇ। ਫਿਰ ਉਹਨੇ ਕਿਹਾ ਜੀ ਅਸੀਂ ਵੀ ਆਰ ਕਲੋਜ਼ਲੀ ਮੋਨੀਟਰਿੰਗ ਦਾ ਰੈਪਿਡਲੀ ਇਵੋਲਵਿੰਗ ਸਿਕਿਉਰਿਟੀ ਸਿਚੁਏਸ਼ਨ ਇਨ ਅਫਗਾਨਿਸਤਾਨ and we continue to call upon parties concerned to maintain law and order and ensure the safety and security of the Afghan nationals. ਉਹੀ ਜਿਹਨੂੰ ਫਲਾਵਰੀ ਜੇ ਵਰਡਸ ਅਫਗਾਨਾਂ ਦੇ ਦੋਸਤ ਕੱਲ੍ਹ ਹੀ ਜਦੋਂ ਅਸੀਂ ਵਾਪਸ ਆ ਰਹੇ ਸੀ ਤੇ ਨਿਊ ਜਰਸੀ ਰੁਕੇ ਥੋੜੀ ਦੇਰ ਤੇ ਸੱਜਣ ਜਿਹੜੇ ਨੇ ਉਹਨਾਂ ਨੇ ਇਹ ਕਿਹਾ, ਉਹਨਾਂ ਨੇ ਕਿਹਾ ਵੀ ਇਹ ਕੀ ਕਾਰਨ ਹੈ ਕਿ ਵੈਸੇ ਜੋ ਮਰਜ਼ੀ ਹੋਏ ਵੀ ਅਫਗਾਨ ਭਾਰਤ ਦੇ ਬੜੇ ਦੋਸਤ ਨੇ। ਮੈਂ ਕਿਹਾ ਜੀ ਇਹ ਸਿਰਫ ਇਹ ਜਦੋਂ ਪਾਕਿਸਤਾਨ ਨੂੰ ਉਹਨਾਂ ਨੇ ਟਾਰਗੇਟ ਕਰਨਾ ਤੇ ਇਹੀ ਪ੍ਰੋਪੇਗੈਂਡਾ ਕਰਦੇ ਨੇ। ਮੈਂ ਕਿਹਾ ਜੇ ਇੰਨੇ ਹੀ ਦੋਸਤ ਨੇ ਤੇ ਮਹਿਮੂਦ ਗਜ਼ਨਵੀ ਕੋਈ ਲੰਡਨ ਤੋਂ ਤਾਂ ਨਹੀਂ ਸੀ ਗਿਆ,
ਕਿੱਥੋਂ ਗਜ਼ਨੀ ਸ਼ਹਿਰ ਹੈ, ਬਿਲਕੁਲ ਮੁਹੰਮਦ ਗੌਰੀ ਔਰ ਜਿਹੜੇ ਮਹਿਮੂਦ ਗਜ਼ਨਵੀ ਤੋਂ ਲੈ ਕੇ ਇਬਰਾਹਿਮ ਲੋਦੀ ਤੱਕ ਜਿੰਨੇ ਰੂਲਰ ਖਿਲਜੀ ਖਾਨਦਾਨ ਦੂਜੇ ਸਾਰੇ ਅਫਗਾਨ ਸੀ ਵੀ ਉਹਨਾਂ ਨੂੰ ਤਾਂ ਉਹਨਾਂ ਨੇ ਆਪਣੇ ਚੈਪਟਰਾਂ ਚੋਂ ਵੀ ਬਾਹਰ ਕੱਢ ਦਿੱਤਾ ਹੈ, ਉਹਨਾਂ ਦੀ ਕਲਚਰਲ ਮਿਨਿਸਟਰੀ ਚੋਂ ਵੀ ਬਾਹਰ ਕੱਢ ਦਿੱਤਾ ਹੈ। ਔਰ ਸੋਮਨਾਥ ਮੰਦਿਰ 'ਚ ਖਲੋ ਕੇ ਜਿਹੜਾ ਉਹ ਮੋਦੀ ਕਹਿ ਰਿਹਾ ਕਿ ਜੀ ਇਹ ਜਿਹੜਾ ਹੈਗਾ ਟੈਰਰ ਅਲਟੀਮੇਟਲੀ ਹਾਰਦਾ ਹੈ ਔਰ ਦੇਖੋ ਅਸੀਂ ਕਿਵੇਂ ਸਰਵਾਈਵ ਕੀਤੇ ਆ, ਉਹਨਾਂ ਨੂੰ ਕਹਿ ਰਿਹਾ ਤਾਲਿਬ। ਮੈਂ ਕਿਹਾ ਦੋਸਤ ਕਿਹੜੇ ਪਾਸੇ ਹੋਏ? ਮੈਂ ਕਿਹਾ ਸਿਰਫ ਇਹਨਾਂ ਦੀ ਦੋਸਤੀ ਉਹ 2047 ਤੋਂ ਬਾਅਦ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਪਾਕਿਸਤਾਨ ਨੂੰ ਜੇ ਘੇਰਨਾ ਤੇ ਅਫਗਾਨਿਸਤਾਨ, ਔਰ ਇਹ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ 47 ਤੋਂ ਬਾਅਦ ਕੋਲਡ ਵਾਰ, ਬਿਲਕੁਲ ਅਫਗਾਨਿਸਤਾਨ ਸੋਵੀਅਤ ਆਰਬਿਟ ਦੇ ਵਿੱਚ ਚਲਾ ਗਿਆ, ਅਖੀਰਲਾ ਬਾਦਸ਼ਾਹ ਜ਼ਾਹਿਰ ਸ਼ਾਹ ਔਰ ਫਲਾਣੇ, ਤੇ ਇੰਡੀਆ ਔਰ ਸੋਵੀਅਤ ਯੂਨੀਅਨ ਇਹੀ ਕਾਰਨ ਹੈ ਕਿ 1979 ਚ ਜਦੋਂ ਹਮਲਾ ਕਰਕੇ ਜਿਹੜਾ ਸੋਵੀਅਤ ਯੂਨੀਅਨ ਆਕੂਪਾਈ ਕਰਦਾ ਇੰਡੀਆ, ਸਭ ਤੋਂ ਪਹਿਲਾਂ ਇੰਦਰਾ ਗਾਂਧੀ ਸਪੋਰਟ ਕਰਨ ਵਾਲਿਆਂ ਚੋਂ। ਮੈਂ ਕਿਹਾ ਇੰਨੀ ਕੁ ਦੋਸਤੀ ਹੈ ਕਿ ਇਹ ਉਹਨਾਂ ਦੇ ਪਿਛਲੱਗ ਸੀ ਔਰ ਉੱਥੇ ਬੜੇ ਹੋਏ ਸੀ, ਔਰ ਹੁਣ ਉਹਨਾਂ ਨੂੰ ਨਜ਼ਰ ਆ ਗਿਆ ਕਿ ਇਹਨਾਂ ਦੀ ਗੇਮ ਖਤਮ ਹੋ ਗਈ। ਰਸ਼ੀਆ ਵੀ ਗੱਲ ਸਮਝ ਗਿਆ ਵੀ ਅਲਟੀਮੇਟਲੀ ਕੀ ਹੈ, ਔਰ ਰਸ਼ੀਆ, ਚਾਈਨਾ, ਈਰਾਨ, ਈਵਨ ਟਰਕੀ ਉਹ ਇੱਕ ਲਾਈਨ ਤੇ ਨੇ। ਪਾਕਿਸਤਾਨ ਤਾਂ ਖੈਰ ਲੀਡ ਕਰਦਾ ਹੈ ਉਸ ਸਾਰੇ ਐਫਰਟ ਨੂੰ ਕਿ ਭਾਈ ਗੱਲਬਾਤ ਵੀ ਹੋਏ, ਔਰ ਉਹ ਸਭ ਤੋਂ ਜ਼ਿਆਦਾ ਇਨਫਲੂਐਂਸ ਆ ਉਹਦਾ। ਮੈਂ ਕਿਹਾ ਹੁਣ ਉਹਨਾਂ ਨੂੰ ਹੋਰ ਕੁਝ ਨਹੀਂ ਲੱਗਦਾ ਤੇ ਹੁਣ ਉਹ ਇਹ ਪ੍ਰੈਜ਼ੈਂਟ ਕਰਨਗੇ ਜੀ ਅਸੀਂ ਬਹੁਤ ਦੋਸਤ ਹੈ ਅਫਗਾਨਾਂ ਦੇ। ਮੈਂ ਕਿਹਾ ਇਹ ਤਾਂ ਦੋਸਤ ਜਿਹੜੇ ਨੇ, ਜਿਹੜਾ ਸਿੱਖਾਂ ਨੇ 5 ਸਦੀਆਂ ਇਹਨਾਂ ਨੂੰ ਕਿੱਥੋਂ ਕਿੱਥੇ ਤੱਕ ਪਹੁੰਚਾਇਆ, ਇਹ ਤਾਂ ਉਹਨਾਂ ਦੇ ਜਿਹੜੇ ਨੇ ਉਹਨਾਂ ਦੀਆਂ ਜੜ੍ਹਾਂ 'ਚ ਤੇਲ ਦਿੰਦੇ ਰਹੇ ਨੇ ਔਰ ਜੜ੍ਹਾਂ ਪੱਟਣ ਦੇ ਲਈ ਲੱਗੇ ਹੋਏ ਨੇ। ਅਫਗਾਨ ਇਹਨਾਂ ਦੇ ਦੋਸਤ ਕਿੱਥੋਂ ਬਣ ਗਏ? ਸੋ ਕੁੱਲ ਮਿਲਾ ਕੇ ਜਿਹੜਾ ਸਪੋਇਲ ਸਪੋਰਟ ਰੋਲ ਹੈ, ਜਿਹਨੂੰ ਜਦੋਂ ਅਸੀਂ ਕਹਿੰਦੇ ਵੀ ਪਸੂੜੀ ਪਾਣੀ ਪੰਜਾਬੀ, ਕਿ ਇਹ ਪਸੂੜੀ ਪਾਣ ਤੇ ਲੱਗੇ ਹੋਏ ਨੇ, ਪਰ ਇਹ ਨਹੀਂ ਪਤਾ ਵੀ ਹੁਣ ਪਸੂੜੀ ਇਹਨਾਂ ਦੇ ਆਪਣੇ ਜਿਹੜਾ ਮੁਲਕ 'ਚ ਪੈਣ ਵਾਲੀ ਹੈ। ਸੋ ਇਹ ਚੋਰ ਚੋਰੀ ਸੇ ਜਾਏ, हेरा फेरी से ना जाए जी। डॉक्टर साहब थोड़ा बहुत बहुत शुक्रिया। सो इत्थे लेने ब्रेक, व्यूअर्स तो साना इसी तरह बने रहना, मिलते हैं आफ्टर दिस शॉर्ट ब्रेक। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। व्यूअर्स वेलकम बैक ऑन आवर प्रोग्राम। सो व्यूअर्स जिस तरह कि वर्ल्ड वाइड ਜਿਹੜਾ ਅਫਗਾਨਿਸਤਾਨ ਜਿਹੜਾ ਮਸਲਾ ਹੈ, ਜਿਹੜਾ ਇਸ਼ੂ ਹੈ, ਉਹੀ ਚਰਚਾ ਦਾ ਵਿਸ਼ਾ ਬਣਿਆ ਹੈ। ਮੁੜ ਕੁੜ ਕੇ ਗੱਲ ਉਧਰ ਹੀ ਜਾਂਦੀ ਹੈ। ਸੋ ਹੁਣ ਵੀ ਆਪਾਂ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਕੁਝ ਹਲਕਿਆਂ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤ ਇਸ ਕ੍ਰਾਈਸਿਸ ਦੌਰਾਨ ਸਿੱਖ ਕੌਮ ਨਾਲ ਸਮਝੌਤੇ ਵਾਲਾ ਜਿਹੜਾ ਰੁਖ ਹੈ ਉਹ ਅਪਣਾ ਸਕਦਾ ਹੈ ਤਾਂ ਕਿ ਸਿੱਖਾਂ ਨੂੰ ਲੋੜ ਅਨੁਸਾਰ ਵਰਤਿਆ ਜਾ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਹਿਲੇ ਦੋਵੇਂ ਸੈਗਮੈਂਟਸ ਦੇ ਵਿੱਚ ਬੜੇ ਵੇਰਵੇ ਨਾਲ ਗੱਲ ਕੀਤੀ ਹੈ ਕਿ ਵੀ ਇਸ ਵੇਲੇ ਇੰਟਰਨੈਸ਼ਨਲ ਪਲੇਅਰਸ ਜਿਹੜੇ ਨੇ ਸਾਰੀ ਖੇਡ ਦੇ, ਔਰ ਤਾਲਿਬਾਨ ਜਿਹੜੇ ਕਿ ਆਈਬਾਲ ਟੂ ਆਈਬਾਲ ਨੇ, ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਵਾਰ ਆਫ ਨਰਵਸ ਆਪਣੇ ਇਸ ਵੇਲੇ ਪੂਰੇ ਜਾ ਰਹੀ ਹੈ ਪੀਕ ਵੱਲ। ਔਰ ਉਹਨਾਂ ਨੇ ਤਾਲਿਬਾਨ ਨੇ ਤਾਂ ਬਲਿੰਕ ਨਹੀਂ ਕੀਤਾ ਹੈ, ਇਸ ਲਈ
G7 ਔਰ ਯੂਰਪੀਅਨ ਯੂਨੀਅਨ ਦੇ ਮੁਲਕਾਂ ਦੀ ਜਿਹੜੀ ਮੀਟਿੰਗ ਵੀ ਅੱਜ ਵਰਚੁਅਲ ਕਾਨਫਰੰਸ ਹੋਈ, ਉਹਦੇ 'ਚ ਬਾਈਡਨ ਉਸ ਪ੍ਰੈਸ਼ਰ ਥੱਲੇ ਨਹੀਂ ਆਇਆ ਔਰ ਉਹਨੇ ਕਿਹਾ ਕਿ ਸੂਨਰ ਵੀ ਗੈਟ ਆਊਟ ਆਫ ਦੇਅਰ ਬੈਟਰ ਇਟ ਇਜ਼। ਸੋ ਇਹ ਚੈਪਟਰ ਤਾਂ ਕਿ 31 ਅਗਸਤ ਤੱਕ ਅਮਰੀਕਾ ਤਾਂ ਨਿਕਲੇਗਾ, ਬਾਕੀ ਜਿਹੜੀ ਹੈ ਹੌਟ ਏਅਰ ਹਰ ਇੱਕ ਨੇ ਜੋ ਛੱਡਣੀ ਹੁੰਦੀ ਹੈ ਉਹਨੇ ਛੱਡੀ। ਲੇਕਿਨ ਅਸੀਂ ਜਿਵੇਂ ਜ਼ਿਕਰ ਕੀਤਾ ਹੈ ਵੀ ਭਾਰਤ ਇਸ ਸਾਰੀ ਖੇਡ ਚੋਂ ਐ ਕੱਢ ਕੇ ਬਾਹਰ ਰੱਖ ਦਿੱਤਾ ਗਿਆ ਜਿਵੇਂ ਮੱਖਣ ਚੋਂ ਵਾਲ ਜੀ। ਲੇਕਿਨ ਹੁਣ ਮੂੰਹ ਚੋਂ ਝੱਗ ਸੁੱਟਣੋਂ ਤਾਂ ਰਹਿ ਨਹੀਂ ਸਕਦੇ ਕਿ ਭਾਈ ਪੱਲੇ ਕੁਛ ਨੇ। ਜਿਵੇਂ ਜਿਹੜੇ ਜਵਾਰੀਏ ਹੁੰਦੇ ਨੇ, ਕਦੇ ਜਦੋਂ ਉਹ ਨਿਕਲਦੇ ਨੇ ਹਾਰ ਕੇ, ਕਦੇ ਉਹਨਾਂ ਦੀ ਹਾਲਤ ਦੇਖੋ ਕੀ ਹੁੰਦੀ ਹੈ। ਇਹਨਾਂ ਦੀ ਹਾਲਤ ਤਾਂ ਇਹ ਹੈ। ਸੋ ਉਹੀ ਕੁਛ ਉਹਨਾਂ ਦੀਆਂ ਉਹ 3-3 ਫੁੱਟੀਆਂ ਐਂਕਰਾਂ ਜਿਹੜੀਆਂ 6-6 ਫੁੱਟ ਉਡਕ ਰਹੀਆਂ ਸੀ, ਉਡਕਦੀਆਂ ਰਹੀਆਂ ਨੇ ਹਰ ਇਸ਼ੂ ਦੇ ਉੱਤੇ। ਹੁਣ ਉਹਨਾਂ ਨੂੰ ਉਹ ਤਾਂ ਉਡਕਣਾ ਆ ਨਹੀਂ ਰਿਹਾ। ਇੱਕ ਤਾਂ ਉਹਨਾਂ ਨੇ ਉਹ ਪੂਰਾ ਹਿਊਮੈਨਿਟੇਰੀਅਨ ਕ੍ਰਾਈਸਿਸ ਅਫਗਾਨਿਸਤਾਨ 'ਚ ਇਹ ਹੋ ਗਿਆ, ਉਹ ਹੋ ਗਿਆ, ਉਹ ਉਹਨਾਂ ਨੂੰ ਹੈ। ਦੂਸਰਾ ਉਹਨਾਂ ਦੇ ਹੱਥ ਦੇ ਵਿੱਚ ਜ਼ਾਹਰ ਹੈ ਕਿ ਵੀ ਇੱਕ ਜਦੋਂ ਇੱਕ ਟ੍ਰਾਂਜੀਸ਼ਨ ਨਾਰਮਲ ਤਾਂ ਨਹੀਂ ਹੋ, ਜਦੋਂ ਜੰਗ ਨਾਲ ਤੁਸੀਂ ਜਦੋਂ ਅਮਰੀਕਾ ਨੇ ਜਾ ਕੇ ਆਕੂਪਾਈ ਕੀਤਾ 9/11 ਤੋਂ ਬਾਅਦ ਫੌਜ ਦੇ ਨਾਲ ਕੀਤਾ, ਤਾਂ ਉਹ ਵੀ ਖੌਫ ਸੀ ਸਭ 'ਚ ਵੀ ਕੀ ਹੋਏਗਾ। ਤੇ ਹੁਣ ਜਦੋਂ ਤਾਲਿਬਾਨ ਨੇ ਵਾਪਸ ਉਹ ਸਾਰਾ 34 ਸੂਬੇ ਲੈ ਨੇ ਸਣੇ ਕਾਬਲ ਦੇ, ਉਹਨਾਂ ਨੇ ਵੀ ਜਿਹੜਾ ਜ਼ੇਰੇ ਸ਼ਮਸ਼ੀਰ ਤਲਵਾਰ ਦੇ ਜ਼ੋਰ ਨਾਲ ਲਿਆ ਨੇ। ਔਰ ਅਜੇ ਕਿਉਂਕਿ ਉਹਨਾਂ ਦੀ ਹਕੂਮਤ ਉਹ ਨੈਗੋਸ਼ੀਏਸ਼ਨ ਚੱਲ ਰਹੀ ਹੈ ਔਰ ਬੜੇ ਢੰਗ ਤਰੀਕੇ ਨਾਲ ਉਹ ਆਲ ਇਨਕਲੂਸਿਵ ਬਣਾਉਣਾ ਚਾਹੁੰਦੇ ਨੇ, ਇਸ ਲਈ ਕੋਈ ਇਸ ਵੇਲੇ ਹਕੂਮਤ ਇਹਦੇ ਬਾਵਜੂਦ ਲਾ ਐਂਡ ਆਰਡਰ ਹੈ। ਲੇਕਿਨ ਇੱਕ ਅਨਸਰਟਨਟੀ ਤਾਂ ਹੈ, ਇੱਕ ਖੌਫ ਤਾਂ ਹੈ। ਔਰ ਜ਼ਾਹਰ ਹੈ ਕਿਸੇ ਵੀ ਸੁਸਾਇਟੀ 'ਚ ਹੁਣ ਇੱਥੇ 9/11 ਹੋਇਆ, ਇੱਕਦਮ ਹੇਟ ਕ੍ਰਾਈਮ ਸਿੱਖਾਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਦੂਜੇ ਸ਼ੁਰੂ ਹੋ ਗਏ। ਜੋ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੁੰਦਾ ਕਿ ਜੇ ਉਹਨਾਂ ਨੂੰ ਤੁਸੀਂ ਦੱਸਦੇ ਫਿਰੋ ਨਹੀਂ ਜੀ ਨਹੀਂ ਅਸੀਂ ਇਹ ਨਹੀਂ ਹੈ ਅਸੀਂ ਉਹ ਹੈ। ਉਹ ਇੱਕ ਨਫ਼ਰਤ ਦਾ ਇੱਕ ਆਪਣਾ ਪੈਮਾਨਾ ਹੁੰਦਾ। ਔਰ ਜ਼ਾਹਰ ਹੈ ਕਿ ਇਸ ਵੇਲੇ ਮਾਈਨੋਰਿਟੀਜ਼ ਜਿਹੜੀਆਂ ਅਫਗਾਨਿਸਤਾਨ 'ਚ ਖਾਸ ਤੌਰ 'ਤੇ ਸਿੱਖ, ਜਿਨ੍ਹਾਂ ਦਾ 5-5.5 ਸਦੀਆਂ ਦਾ ਉੱਥੇ ਦੇ ਨਾਲ ਜੁੜਿਆ ਹੋਇਆ, ਉਹ ਹੈ ਹੀ ਮੂਲ ਤੌਰ 'ਤੇ ਅਫਗਾਨ ਨੇ। ਐਵਰੀ ਇੰਚ ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਬੋਲੀ ਔਰ ਸਾਡਾ ਇਤਿਹਾਸ, ਗੁਰੂ ਨਾਨਕ ਸਾਹਿਬ ਦੇ ਹਿਸਟੋਰੀਕਲ ਮੁਕਾਮ, ਉਹ ਜਲਾਲਾਬਾਦ ਹੋਏ, ਗਜ਼ਨੀ ਹੋਏ, ਕਾਬਲ ਹੋਏ, ਉਹ ਸਾਰੇ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ। ਹੁਣ ਇਸ ਸਾਰੇ 'ਚ ਇਸ ਅਨਸਰਟਨਟੀ ਦੇ ਦੌਰ 'ਚ ਹਾਲਾਂ ਅਸੀਂ ਪਹਿਲੇ ਪੀਰੀਅਡ 'ਚ ਦੇਖਿਆ ਤਾਲਿਬਾਨ ਦੀ ਐਸ਼ੋਰੈਂਸ ਵੀ ਔਰ ਫੋਰਚੂਨੇਟਲੀ ਕੋਈ ਐਸਾ ਹਾਦਸਾ ਵੀ ਨਹੀਂ ਵਾਪਰਿਆ। ਲੇਕਿਨ ਉਸ ਅਨਸਰਟਨਟੀ ਦੇ ਚੱਲਦੇ ਆ, ਕਿਉਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ 96 ਦਾ ਜਿਹੜਾ ਤਾਲਿਬਾਨ ਦਾ ਦੌਰ ਸੀ ਉਹ ਇੱਕ ਬੈਡ ਪ੍ਰੈਸੀਡੈਂਟ ਹੈ, ਉਹਨੂੰ ਕੋਈ ਵੀ ਜਸਟੀਫਾਈ ਨਹੀਂ ਕਰ ਸਕਦਾ। ਔਰ ਉਹਦੇ ਚੱਲਦੇ ਆ ਬਹੁਤ ਸਾਰਿਆਂ ਦਾ ਖੌਫ ਔਰ ਨਿਕਲਣਾ ਚਾਹੁੰਦੇ ਨੇ ਕਿ ਭਾਈ, ਔਰ ਇਹ ਨਹੀਂ ਹੈ ਕਿ ਕੋਈ ਪਰਮਾਨੈਂਟ ਨਿਕਲਣਾ ਚਾਹੁੰਦੇ ਨੇ। ਔਰ ਇਹ ਗੱਲ ਜਿਹੜੇ ਦੋ ਆਲਰੇਡੀ ਅਫਗਾਨਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੇ ਨੁਮਾਇੰਦੇ ਨੇ, ਨਰਿੰਦਰ ਸਿੰਘ MP ਜੇ ਅੱਜ ਦੇ ਤੁਸੀਂ ਕਹਿਣਾ ਹੋਏ, ਔਰ ਬੀਬੀ ਅਨਾਰਕਲੀ ਕੌਰ ਜਿਹੜੀ ਡੈਂਟਿਸਟ ਹੈ ਔਰ ਬਿਲਕੁਲ ਪਸ਼ਤੋ ਤਾਂ ਉਹ ਪਾਣੀ ਵਾਂਗ ਹੁੰਦੀ ਹੈ ਔਰ ਉਰਦੂ ਔਰ ਹਿੰਦੀ ਔਰ ਈਵਨ ਅੰਗਰੇਜ਼ੀ ਬੋਲਣ ਲੱਗਿਆ ਵੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਪਸ਼ਤੋ ਸਪੀਕਿੰਗ ਇੰਗਲਿਸ਼ ਬੋਲ, ਜਿਵੇਂ ਪਠਾਣਾ ਦਾ ਅੰਦਾਜ਼ ਹੁੰਦਾ ਜਦੋਂ ਉਹ ਉਰਦੂ ਵੀ ਬੋਲਦੇ ਨੇ। ਔਰ ਉਹ ਦੋਨੋਂ ਵੀ ਉਸ ਸਾਰੇ ਦੇ ਨਾਲ ਹੋਏ। ਹਾਲਾਂਕਿ ਪਿੱਛੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਕ੍ਰਿਟਿਸਾਈਜ਼ ਕਰ ਰਹੇ ਵੀ ਸਾਨੂੰ ਛੱਡ ਕੇ ਆ ਗਏ, ਪਰ ਉਹਨਾਂ ਦੋਨਾਂ ਦੇ ਇੰਟਰਵਿਊ ਜਿਹੜੇ ਮੈਂ BBC ਤੇ ਵੀ ਔਰ ਦੂਸਰੇ ਚੈਨਲਸ ਤੇ ਵੀ ਦੇਖੇ। ਔਰ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡੀ TV 84 ਦੀ ਦਿੱਲੀ ਦੀ ਟੀਮ ਨੇ ਇੱਕ ਪ੍ਰੈਸ ਕਾਨਫਰੰਸ ਜਿਹਦੇ 'ਚ ਦੋਨੋਂ ਹੀ MP ਮੌਜੂਦ ਨੇ, ਨਰਿੰਦਰ ਸਿੰਘ, ਅਨਾਰਕਲੀ ਕੌਰ, ਔਰ ਉਹਨਾਂ ਨੂੰ ਇੰਟਰਵਿਊ ਕੀਤਾ। ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਔਰ 9:30 ਤੋਂ 10 ਵਜੇ ਦੇ ਸਲੋਟ ਦੇ ਵਿੱਚ ਉਹ ਇਸ ਪ੍ਰੋਗਰਾਮ ਨੂੰ ਦੇਖ ਸਕਣਗੇ। ਲੇਕਿਨ ਉਹਦੇ 'ਚ ਵੀ ਅਸੀਂ ਦੋ ਗੱਲਾਂ, ਕਿਉਂਕਿ ਮੈਂ ਡਿਫਰੈਂਟ ਦੇਖਿਆ, ਜਦੋਂ ਇਮੀਡੀਏਟ ਪਹੁੰਚਦੇ ਨੇ ਘਬਰਾਹਟ, ਡਰ ਵੀ ਹੈ ਔਰ ਬਾਕੀਆਂ ਦੇ ਨਾਲ ਵੀ ਮੈਂ ਦੇਖਿਆ। ਉਹਦੇ 'ਚ ਉਹਨਾਂ ਦਾ ਇਹ ਜ਼ਰੂਰ ਕਹਿਣਾ ਵੀ ਸਾਡਾ ਮੁਲਕ, ਸਾਡਾ ਵਤਨ ਅਫਗਾਨਿਸਤਾਨ ਹੈ, ਹਾਲਾਤ, ਔਰ ਸਾਨੂੰ ਐਸ਼ੋਰ ਵੀ ਕੀਤਾ ਨਰਿੰਦਰ ਸਿੰਘ ਨੇ ਕਿਹਾ ਵੀ ਤਾਲਿਬਾਨ ਨਾਲ ਔਰ ਅਸੀਂ ਇਨ ਟੱਚ ਵੀ ਹੈ ਔਰ ਅਜੇ ਤੱਕ ਕਿਉਂਕਿ ਅਨਸਰਟਨਟੀ ਹੈ, ਪਰ ਜੋ ਹੀ ਹਾਲਾਤ ਨਾਰਮਲ ਹੋਏ ਅਸੀਂ ਵਾਪਸ ਚਲੇ ਜਾਣੇ। ਸੋ ਇੱਕ ਗੱਲ ਤਾਂ ਇਹ ਰੀਅਸ਼ੋਰਿੰਗ ਹੈ ਕਿ ਵੀ ਜਿਵੇਂ ਇੰਡੀਅਨ ਸਿਸਟਮ ਹਾਲਾਂਕਿ ਕਈ ਉਹਨਾਂ ਦੀਆਂ ਸਟੇਟਮੈਂਟਸ ਨੂੰ ਕਈ ਪਾਸੇ ਘੁਮਾ ਰਹੇ ਨੇ ਔਰ ਕਈ ਵਾਰ ਅਨਗਾਰਡਡ ਜਦੋਂ ਤੁਸੀਂ ਘਿਰੇ ਹੋਏ ਹੋ, ਇੱਕ ਖੌਫ ਦੇ ਮਾਹੌਲ 'ਚੋਂ ਆਏ ਹੋ, ਬੈਲੈਂਸ ਆਫ ਵਰਡਸ ਨਹੀਂ ਹੁੰਦਾ ਉਹਨੂੰ, ਫਿਰ ਉੱਥੋਂ ਦੇ ਉਹ 3 ਫੁੱਟੀਆਂ ਐਂਕਰਾਂ ਜਿਹੜੀਆਂ ਨੇ ਖਿੱਚ ਕੇ ਉਹਨੂੰ 10 ਫੁੱਟ ਬਣਾ ਲੈਂਦੀਆਂ। ਲੇਕਿਨ ਕੁੱਲ ਮਿਲਾ ਕੇ ਜਿਹੜਾ ਹੈ ਇਹ ਪਾਰਟ, ਪਰ ਇਹਦੇ ਨਾਲ ਅਸੀਂ ਦੂਸਰਾ ਪੱਖ ਵੀ ਦੇਖਦੇ ਹਾਂ ਕਿ ਵੀ ਕਿਵੇਂ ਇਸ ਸਾਰੇ ਪੀਰੀਅਡ 'ਚੋਂ ਹਿੰਦੂਤਵੀ ਔਰ BJP ਆਪਣਾ ਏਜੰਡਾ ਕੱਢਣਾ ਚਾਹੁੰਦੇ ਨੇ। ਹੁਣ ਜ਼ਾਹਰ ਹੈ ਕਿ ਵੀ ਅਫਗਾਨਿਸਤਾਨ ਜਿਵੇਂ ਅਸੀਂ ਕਿਹਾ ਵੀ ਸਿੱਖੀ 5.5 ਸਦੀਆਂ ਤੋਂ ਹੈ
ਔਰ ਉਹਨਾਂ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੁਝ ਜਿਹੜੇ ਸਰੂਪ ਗੁਰੂ ਗ੍ਰੰਥ ਸਾਹਿਬ ਦੀ ਬੀੜ, ਜਿਹਦੇ ਲਈ ਲਫ਼ਜ਼ ਅਸੀਂ ਸਰੂਪ ਇਸਤੇਮਾਲ ਕਰਦੇ ਹਾਂ, ਵੋਲਿਊਮ, ਉਹ ਹੱਥ ਲਿਖਤ ਨੇ, ਜਦੋਂ ਕਿ ਕੈਲੀਗ੍ਰਾਫੀ ਸੀ, ਉਦੋਂ ਪ੍ਰਿੰਟਿੰਗ ਪ੍ਰੈਸਿਸ ਨਹੀਂ ਸੀ। ਔਰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਵੀ ਜੇ ਉੱਥੋਂ ਆ ਰਹੇ ਨੇ ਤੇ ਇਹ ਨਾ ਹੋਏ ਉਹਨਾਂ ਦੀ ਬੇਅਦਬੀ ਹੋਏ, ਉਹਨਾਂ ਨੇ ਜਹਾਜ਼ ਚੜ੍ਹਨ ਤੋਂ ਪਹਿਲਾਂ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਨਾਲ ਲਿਆਂਦੇ। ਹੁਣ ਉਹਨੂੰ ਕਿਵੇਂ ਆਰਕੈਸਟ੍ਰੇਟ ਕੀਤਾ ਉਹਨਾਂ ਨੇ, ਇਹ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਹਿੰਦੂ ਤਵੀ ਅਸੀਂ ਕਿੰਨੇ ਉੱਥੋਂ ਆ ਰਹੇ ਨੇ। ਔਰ ਕਿਉਂਕਿ ਉਹ 3 ਸਰੂਪ, ਇੱਕ ਹਰਦੀਪ ਸਿੰਘ ਪੁਰੀ ਜਿਹੜਾ ਬੀਜੇਪੀ ਦਾ ਮਿਨਿਸਟਰ ਬਣਾਇਆ ਹੋਇਆ ਰੀਹੈਬਿਲਿਟੇਸ਼ਨ ਦਾ, ਉਹਨੇ ਸਿਰ ਤੇ ਚੁੱਕਿਆ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਇੱਕ ਆਰਪੀ ਸਿੰਘ ਪਗੜੀਧਾਰੀ, ਪੱਕਾ ਹਿੰਦੂਤਵੀ ਸਪੋਕਸਮੈਨ, ਔਰ ਇੱਕ ਉਹਨਾਂ ਦਾ ਮਿਨਿਸਟਰ ਬੀਜੇਪੀ ਦਾ, ਉਹ ਸਿਰ ਤੇ ਚੁੱਕੇ ਦੱਸਣ ਦੇ ਲਈ ਕਿ ਦੇਖੋ ਇੱਕ ਪਾਸੇ ਕੀ ਹੈ ਤੇ ਅਸੀਂ ਕਿੰਨਾ ਅਦਬ ਕਰ। ਉਹ ਤੁਸੀਂ ਤਾਂ 2015 ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਪੰਜਾਬ 'ਚ ਕਿੰਨੀਆਂ ਬੇਅਦਬੀਆਂ ਕੀਤੀਆਂ ਨੇ, ਔਰ ਜਿਹੜੇ ਕਰਨ ਵਾਲੇ ਨੇ ਤੁਹਾਡੇ ਸੌਦਾ ਸਾਧ ਵਰਗੇ ਜਿਹਨਾਂ ਨੂੰ ਤੁਸੀਂ ਅੱਗੇ ਕੀਤਾ ਹੋਇਆ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ। ਪਰ ਇਹ ਇਸ ਚੋਂ ਆਪਣਾ PR ਕੱਢ ਰਹੇ ਨੇ ਦੱਸਣ ਦੇ ਲਈ ਕਿ ਦੇਖੋ ਜੀ ਅਸੀਂ ਕਿੰਨਾ ਸਤਿਕਾਰ, ਸਾਡੇ ਤਾਂ ਮਿਨਿਸਟਰ ਔਰ ਦੂਸਰੇ ਉਹਨਾਂ ਨੂੰ ਸੇਫਲੀ ਲਿਜਾ ਰਹੇ ਨੇ, ਔਰ ਦਿੱਲੀ ਦੇ ਗੁਰੂ ਅਰਜਨ ਸਾਹਿਬ ਗੁਰਦੁਆਰਾ ਸਾਹਿਬ 'ਚ ਸਥਾਪਿਤ ਕੀਤੇ ਨੇ ਹੁਣ ਜੋ ਹੈ। ਲੇਕਿਨ ਇਹਦਾ ਇੱਕ ਪੱਖ ਇਹ ਵੀ, ਜਿਵੇਂ ਮੈਂ ਜਲਾਲਾਬਾਦ ਦੇ ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਉਹਦੀ ਇੱਕ ਪਿਕਚਰ ਵੀ ਹੈ, ਉੱਥੇ ਭਾਈ ਜਸਬੀਰ ਸਿੰਘ ਜਿਹੜੇ ਗ੍ਰੰਥੀ, ਉਹਨਾਂ ਦੀ ਵਾਈਫ, ਉਹਨਾਂ ਦੇ ਹੋਰ ਸਾਥੀ, ਉਹਨਾਂ ਨੇ ਕਿਹਾ ਜੀ ਜੋ ਮਰਜ਼ੀ, ਉਹਨਾਂ ਨੇ ਸਰੂਪ ਭੇਜ ਦਿੱਤੇ ਕਿ ਭਾਈ ਕੋਈ ਕੱਲ ਨੂੰ ਕੋਈ ਹੋਰ ਕ੍ਰਿਮੀਨਲ ਐਲੀਮੈਂਟ ਇਹਨਾਂ, ਕਿਉਂਕਿ ਤਾਲਿਬਾਨ ਦੇ ਨਾਂ ਥੱਲੇ ਦੂਜਾ ਵੀ ਤਾਂ ਲੋਕ ਕੰਮ ਕਰਨ ਵਾਲੇ ਨੇ, ਉਹਨਾਂ ਨੇ ਉਹ ਤਾਂ ਭੇਜ ਦਿੱਤੇ। ਪਰ ਉਹਨਾਂ ਨੇ ਕਿਹਾ ਵੀ ਅਸੀਂ ਇਤਿਹਾਸਕ ਗੁਰਦੁਆਰਾ ਹੈ, ਜੇ ਅਸੀਂ ਇੱਥੋਂ ਚਲੇ ਗਏ ਜਾਂ ਇਹਦੀ ਬੇਹੁਰਮਤੀ ਹੋਏਗੀ ਜਾਂ ਇਸ ਤੇ ਕਬਜ਼ਾ ਹੋਏਗਾ। ਸੋ ਅਸੀਂ ਜੇ ਕੋਈ ਵਰਸਟ ਵੀ ਹੁੰਦਾ, ਅਸੀਂ ਮਰਨ ਲਈ ਤਿਆਰ ਹੈ। ਅਸੀਂ ਆਪਣੀ ਧਰਤੀ, ਸਾਡੀ ਅਫਗਾਨਿਸਤਾਨ ਦੀ ਧਰਤੀ, ਅਸੀਂ ਅਫਗਾਨ ਸਿੱਖ ਹੈ, ਅਸੀਂ ਕਿਤੇ ਨਹੀਂ ਜਾਣਾ। ਹੁਣ ਉਹ ਉੱਥੇ ਡਟ ਗਏ। ਮੈਂ ਸਮਝਦਾ ਵੀ ਇਹ ਯੂਨੀਕ ਸਿੱਖੀ ਸਪਿਰਿਟ ਹੈ। ਔਨ ਦਾ ਅਦਰ ਹੈਂਡ ਜਿਹੜੇ ਲੋਕ ਖੌਫਜ਼ਦਾ ਹੋ ਕੇ ਆਏ ਨੇ, ਉਹ ਇੱਧਰ ਵੀ ਆਏ ਨੇ, ਅਮਰੀਕਾ 'ਚ ਵੀ, ਕੈਨੇਡਾ, ਯੂਨਾਈਟਿਡ ਸਟੇਟਸ ਇਸ ਮੁੱਦੇ ਦੇ ਉੱਤੇ ਕਾਫੀ ਮਿਹਨਤ ਕਰ ਰਹੇ ਨੇ ਕਿ ਭਾਈ ਕਿਵੇਂ ਆ, ਕਾਫੀ ਦਿੱਕਤਾਂ ਆ ਰਹੀਆਂ, ਚਾਰਟਰਡ ਫਲਾਈਟ ਦੂਜੇ ਤੀਜੇ, ਲੇਕਿਨ ਜਿਹੜਾ ਇੱਕ ਪੱਖ ਇਹ ਚੱਲ ਰਿਹਾ। ਹੁਣ ਇਹ ਤਾਂ ਇਸ ਦਾ ਹਿਊਮੈਨਿਟੇਰੀਅਨ ਐਸਪੈਕਟ, ਔਰ ਸਾਨੂੰ ਖੁਸ਼ੀ ਹੈ ਕਿ ਭਾਈ ਸਾਡੇ ਸਿੱਖ ਭੈਣ ਭਰਾ ਜਿਹੜੇ ਉੱਥੇ ਰਹਿਣਾ ਜਿਨ੍ਹਾਂ ਨੇ ਪਸੰਦ ਕੀਤਾ, ਉਹ ਵੀ ਮਹਿਫੂਜ਼ ਨੇ, ਇੱਥੇ ਆਏ ਨੇ। ਅਸੀਂ ਹੋਪ ਕਰਦੇ ਹਾਂ ਕਿ ਹਾਲਾਤ ਜਦੋਂ ਨਾਰਮਲ, ਉਹਨਾਂ ਨੂੰ ਉਹ ਸਿਕਿਉਰ ਮਹਿਸੂਸ ਕਰਦੇ ਨੇ, ਕਿਉਂਕਿ ਦੋਨੋਂ ਮੈਂਬਰ ਪਾਰਲੀਮੈਂਟ ਉਸੇ ਹੀ ਅਫਗਾਨਿਸਤਾਨ ਦੀ ਪਾਰਲੀਮੈਂਟ ਨੇ। ਤੁਸੀਂ ਇਮੇਜਿਨ ਕਰੋ ਕਿ ਭਾਈ ਕੋਈ ਬਹੁਤ ਜ਼ਿਆਦਾ ਆਬਾਦੀ ਨਹੀਂ ਹੈ ਜਿਹਦੀ ਉਹ ਪਰ ਉਹਨਾਂ ਨੂੰ ਉਹ ਥਾਂ ਮਿਲੀ। ਔਰ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਉਹਨਾਂ ਦੀ ਫਰਦਰ ਕੌਂਸਲ ਬਣੇਗੀ, ਭਾਵੇਂ ਉਹ ਇਸਲਾਮਿਕ ਲਾਅ ਦੇ ਥੱਲੇ ਹੀ ਹੈ, ਜਿਹਨੂੰ ਸ਼ਾਇਦ ਆਸ਼ੂਰਾ ਕਹਿੰਦੇ ਨੇ, ਉਸ ਦੇ ਵਿੱਚ ਵੀ ਸਿੱਖਾਂ ਦੀ ਸ਼ਮੂਲੀਅਤ ਹੋਏਗੀ ਐਜ਼ ਏ ਮਾਈਨੋਰਿਟੀ। ਹੁਣ ਇੱਕ ਪੱਖ ਇਹ ਹੈ, ਪਰ ਦੂਸਰੇ ਪਾਸੇ ਜਿਹੜੇ ਕੁਝ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਹੁਣ ਤਾਲਿਬਾਨ ਦਾ ਚੈਲੰਜ, ਉਹਦੇ ਨਾਲ ਪਾਕਿਸਤਾਨ ਦੀ ਮਜ਼ਬੂਤੀ ਹੋਈ ਹੈ, ਇਹ ਇੱਕ ਓਪਰਚੁਨਿਟੀ ਵੀ ਸਿੱਖ ਕੌਮ ਦੇ ਲਈ ਹੋ ਸਕਦੀ ਹੈ ਜੇ ਦੁਸ਼ਮਣ, ਖਾਸ ਤੌਰ ਤੇ ਮੋਦੀ ਸਰਕਾਰ, ਇਹ ਮਹਿਸੂਸ ਕਰੇ ਕਿ ਜੀ ਇਹ ਤਾਂ ਜਿਹੜਾ ਹੱਥੋਂ ਨਿਕਲ ਜਾਣਗੇ, ਤਾਂ ਇਹਨਾਂ ਦੇ ਲਈ ਮੌਕਾ ਆ ਗਿਆ। ਜੇ ਸਾਨੂੰ ਇੱਥੇ ਬੈਠੇ ਲੱਗਦਾ ਹੈ, ਮੈਂ ਆਪਣੀਆਂ ਵਾਸ਼ਿੰਗਟਨ DC ਦੀਆਂ ਦੋਨੋਂ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਕਿ ਜੀਓ ਪੋਲਿਟਿਕਸ ਜਿਸ ਪਾਸੇ ਜਾ ਰਹੀ ਹੈ, ਜੋ ਹਾਲਾਤ ਬਣੇ ਨੇ, ਅਨਸਟੇਬਿਲਿਟੀ ਜ਼ਰੂਰ ਹੋਈ ਹੈ ਜਾਂ ਹੋਏਗੀ ਹੋਰ ਵੀ, ਪਰ ਇਹਦੇ 'ਚੋਂ ਹੀ ਮੁਲਕ ਨਿਕਲਦੇ ਨੇ। ਜੇ ਸੈਕੰਡ ਵਰਲਡ ਵਾਰ ਨਾ ਹੁੰਦੀ ਤਾਂ ਜਿੰਨੀਆਂ ਕਾਲੋਨੀ ਸੀ ਬ੍ਰਿਟਨ ਤੋਂ ਲੈ ਕੇ ਦੂਸਰੀਆਂ ਤਾਕਤਾਂ ਦੀਆਂ, ਉਹ ਕਦੇ ਆਜ਼ਾਦ ਨਾ ਹੁੰਦੇ। ਉਹ ਇੰਨੇ ਕਰਜ਼ਾਈ ਹੋ ਗਏ ਕਿਉਂਕਿ ਨਵੇਂ ਨੇਸ਼ਨ ਹਮੇਸ਼ਾ ਉਹਨਾਂ ਸਰਕਮਸਟੈਂਸਿਸ 'ਚੋਂ, ਉਹਨਾਂ ਹਾਲਾਤਾਂ 'ਚੋਂ ਹੀ ਨਿਕਲਦੇ ਨੇ ਜਿੱਥੇ ਅਨਸਟੇਬਿਲਿਟੀ ਹੁੰਦੀ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਜਲਦੀ ਜਿਹੜੀ ਇੱਕ ਓਪਰਚੁਨਿਟੀ ਹੈ ਉਹ ਸਾਡੇ ਦਸਤਕ ਦੇਣ ਵਾਲੀ ਹੈ, ਕੌਮੀ ਕਰ ਖਾਲਿਸਤਾਨ ਲਈ ਵੀ, ਕਸ਼ਮੀਰੀਆਂ ਦੀ ਆਜ਼ਾਦੀ ਲਈ ਵੀ। ਹੁਣ ਇਸ ਸਾਰੇ ਦੇ ਚੱਲਦਿਆਂ ਜ਼ਰੂਰ ਐਸਾ ਕੁਝ ਪਾਰਟ ਹੋਏਗਾ, ਕਿਉਂਕਿ ਕੁਛ ਇੱਕ ਦੋ ਨੇ ਜਿਨ੍ਹਾਂ ਨੇ ਕਿਹਾ ਜੇ ਕਿ ਨੀਤੀ ਮੋਦੀ ਦੀ ਸਿੱਖਾਂ ਪ੍ਰਤੀ ਨਰਮ ਹੋ ਸਕਦੀ ਹੈ, ਪੰਜਾਬ ਨਾਲ ਉਹ ਕੋਈ ਨਾ ਕੋਈ ਥੋੜੀ ਬਹੁਤ ਡੀਲ ਬਣਾ ਸਕਦੇ ਨੇ। ਇਹ ਵੀ ਮੈਨੂੰ ਲੱਗਦਾ ਵੀ ਫੀਲਰ ਇਨਸਾਈਡ ਹੀ ਉਹਨਾਂ ਨੇ ਸੁੱਟਿਆ ਕਿ ਕਰਕੇ ਦੇਖੋ। ਹਾਲਾਂਕਿ ਸਾਨੂੰ ਇਹ ਬਿਲਕੁਲ ਇਸ ਗੱਲ ਬਾਰੇ ਕਲੈਰਿਟੀ ਹੈ ਕਿ ਭਾਈ ਠੀਕ ਹੈ, ਅਸੀਂ ਆਪਣੇ ਹਿੱਤ ਵਾਚ ਕਰਨੇ ਨੇ, ਪਰ ਹੁਣ ਜਿਸ ਹੱਦ ਤੱਕ ਇਹ ਗੱਲ ਜਾ ਚੁੱਕੀ ਹੈ, ਉਹਦੇ 'ਚ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਤੋਂ ਬਿਨਾਂ ਕੋਈ ਵੀ ਸਾਡੀ ਨਾ ਮੰਗ ਹੈ, ਨਾ ਅਸੀਂ ਕਿਸੇ ਹੋਰ ਇਸ਼ੂ ਦੇ ਉੱਤੇ ਜਿਹੜਾ ਉਹ ਗਿਵਨ ਕਰਾਂਗੇ ਕਦੇ ਵੀ। ਔਰ ਇਹ ਉਹਨਾਂ ਲੋਕਾਂ ਨੂੰ ਵਾਰਨਿੰਗ ਵੀ ਹੈ, ਕੱਲ ਨੂੰ ਹੋ ਸਕਦਾ ਇਹੀ ਬਾਦਲ ਦਾਲ, ਇਹੀ ਜਿਹੜਾ ਹੁਣ ਅਮਰਿੰਦਰ ਅਨਸਟੇਬਲ ਹੈ, ਉਹਦੇ ਵਜ਼ੀਰ ਔਰ
ਕਿੰਨੇ ਮਿਨਿਸਟਰ ਤੇ ਕਿੰਨੇ MLA ਨੇ ਕਿਹਾ ਜੀ ਅਸੀਂ ਇਹਨੂੰ ਨਹੀਂ ਮੰਨਦੇ, ਆਪਣੀ ਹਾਈ ਕਮਾਂਡ ਨੂੰ ਕਿਹਾ ਲੀਡਰ ਬਦਲੋ। ਇਸ ਸਾਰੇ ਕ੍ਰਾਈਸਿਸ 'ਚ BJP ਦੇ ਜਿਹੜੇ ਬੈਠੇ ਹੋਏ ਉਹਨਾਂ ਦੇ ਸਾਰੇ ਉਹ ਖੇਡ ਖਿਡਾਉਣ ਵਾਲੇ ਨੇ, ਉਹ ਸਿੱਖਾਂ ਨੂੰ ਖੁਸ਼ ਕਰਨ ਦੇ ਲਈ ਕੁਛ ਨਾ ਕੁਛ ਐਸਾ ਜਿਹੜਾ ਉਹ ਲੋਲੀਪੌਪ ਜਿਹਾ ਫੜਾ ਦੇਣ। ਸੋ ਅਸੀਂ ਇਹ ਵਾਰਨ ਵੀ ਕਰਨਾ ਚਾਹੁੰਦੇ ਹਾਂ ਉੱਥੋਂ ਦੇ ਲੋਕਾਂ ਨੂੰ ਵੀ ਜਿਹੜੇ ਇਸ ਕਿਸਮ ਦੀ ਦਲਾਲੀ ਜਾਂ ਸੌਦੇਬਾਜ਼ੀ 'ਚ ਪੇਸ਼ ਰਹਿੰਦੇ ਨੇ ਕਿ ਕੋਈ ਵੀ ਜਿਹੜਾ ਸੋਲੂਸ਼ਨ ਹੈ ਹੁਣ ਉਹ ਖਾਲਿਸਤਾਨ ਤੋਂ ਬਿਨਾਂ ਮਸਲੇ ਦਾ ਹੱਲ ਨਹੀਂ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕਿਸੇ ਹੱਦ ਤੱਕ ਵੀ ਜਾਣਗੇ ਜੇ ਇਹਨਾਂ ਨੂੰ ਲੱਗਾ ਕਿ ਭਾਈ, ਕਿਉਂਕਿ ਹੁਣ ਤੱਕ ਇਹ ਸਿੱਖਾਂ ਨੂੰ ਹੀ ਅੱਗੇ ਕਰਕੇ ਵਰਤਦੇ ਰਹੇ ਨੇ ਹਰ ਪਾਸੇ। ਸੋ ਅਸੀਂ ਇਸ ਤੋਂ ਆਪਣੇ ਉੱਥੋਂ ਦੇ ਜਿਹੜੇ ਚੇਤਨ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਵੀ ਖਬਰਦਾਰ ਕਰਨਾ ਚਾਹੁੰਦੇ ਹਾਂ ਕਿ ਇਸ ਕਿਸਮ ਦੀ ਕੋਈ ਖੇਡ ਜਿਹੜੀ ਹੈ ਉਹ ਹੁਣ ਕੌਮ ਇਹਨਾਂ ਨੂੰ ਖੇਡਣ ਨਹੀਂ ਦੇਵੇਗੀ। ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਲਿਬਰੇਸ਼ਨ ਹੀ ਅਲਟੀਮੇਟਲੀ ਸਾਡਾ ਜਿਹੜਾ ਉਹ ਹੱਲ ਵੀ ਹੈ ਔਰ ਸਾਡੀ ਮੰਜ਼ਿਲ ਵੀ ਹੈ। ਔਰ ਵਾਹਿਗੁਰੂ ਨੇ ਚਾਹਿਆ ਤੇ ਬਹੁਤ ਜਲਦੀ ਉਹ ਹਾਲਾਤ ਬਣ ਰਹੇ ਨੇ ਕਿ ਇਹ ਪੋਸੀਬਲ ਵੀ ਹੋਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀਆਂ ਕਹਿੰਦੇ ਆ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਹਾਰਾਸ਼ਟਰ ਵਿਚਲੀ ਸ਼ਿਵ ਸੈਨਾ ਸਰਕਾਰ ਨੇ ਮੋਦੀ ਸਰਕਾਰ ਦੇ ਇੱਕ ਮਿਨਿਸਟਰ ਨੂੰ ਚੀਫ ਮਿਨਿਸਟਰ ਉਧਵ ਠਾਕਰੇ ਦੇ ਖਿਲਾਫ ਟਿੱਪਣੀ ਕਰਨ ਲਈ ਗ੍ਰਿਫਤਾਰ ਕੀਤਾ ਹੈ। ਸੋ ਵੀਅਰ ਇਹ ਜਾਪਦਾ ਹੈ ਕਿ ਭਾਰਤ ਦੀਆਂ ਸਟੇਟਾਂ ਅਤੇ ਸੈਂਟਰ ਵਿਚਾਲੇ ਟਕਰਾਅ ਦੇ ਜਿਹੜੇ ਹਾਲਾਤ ਨੇ ਉਹ ਬੰਦੇ ਜਾ ਰਹੇ ਨੇ, ਜਿਹੜੇ ਭਾਰਤ ਨੂੰ ਤੋੜਨ ਦਾ ਰਾਹ ਪੱਧਰਾ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਫਿਊਚਰ ਦੇ ਹਿਸਟੋਰੀਅਨ ਇਸ ਦੌਰ ਦੀ ਕਹਾਣੀ ਲਿਖਣਗੇ, ਇਤਿਹਾਸ ਲਿਖਣਗੇ, ਤੇ ਫਿਰ ਮੋਦੀ ਨੂੰ ਜਾਂ ਮੋਦੀ ਸਰਕਾਰ ਨੂੰ ਜਾਂ RSS ਦੇ ਇਸ ਰਜੀਮ ਨੂੰ ਕਈ ਮੈਨੀ ਫਸਟ ਡਿਊਰਿੰਗ ਦੇਅਰ ਪੀਰੀਅਡ ਇਹ ਟਾਈਟਲ ਦੇਣਗੇ ਕਿ ਉਹਨਾਂ ਦੇ ਵੇਲੇ ਹੀ ਹੋਇਆ ਪਹਿਲਾ ਪਾਰਟ। ਉਹਦੇ 'ਚ ਬਹੁਤ ਸਾਰੇ ਫਸਟ ਨੇ। ਅਸੀਂ ਦੇਖਦੇ ਹਾਂ ਕਿ ਭਾਈ ਜੇ ਉਹਨਾਂ ਦੀ ਅਸੀਂ ਲਿਸਟ ਗਿਣਾਣੀ ਸ਼ੁਰੂ ਕਰ ਦਈਏ ਤਾਂ ਫਿਰ 15-15 ਲੱਖ ਜਿਹੜੇ ਹਰ ਇੱਕ ਦੇ ਅਕਾਊਂਟ 'ਚ ਆਏ, ਉੱਥੋਂ ਸ਼ੁਰੂ ਕਰਕੇ ਕਿਵੇਂ ਲਲਿਤ ਮੋਦੀ ਔਰ ਕਿਹੜਾ ਮਲਾਇਆ ਤੇ ਕਿੰਨੇ ਹਜ਼ਾਰ ਕਰੋੜ ਬਾਹਰ ਗਏ, ਇਹ ਵੀ ਪਹਿਲਾਂ ਭਾਰਤ ਦੀ 1947 ਤੋਂ ਬਾਅਦ ਦੀ ਹਿਸਟਰੀ 'ਚ ਕਦੇ ਨਹੀਂ ਹੋਇਆ। ਕਦੇ ਵੀ ਇਹ ਨਹੀਂ ਹੋਇਆ ਕਿ ਕੋਈ ਜਿਹੜਾ ਹੈ ਉਹ ਹਜ਼ਾਰਾਂ ਲੋਕਾਂ ਦਾ ਖੂਨ ਕਰਕੇ ਜਿਹੜਾ ਉਹ ਤਖਤ ਦੇ ਉੱਤੇ ਬੈਠਿਆ ਹੋਏ। ਹਜ਼ਾਰਾਂ ਮੁਸਲਮਾਨ 2002 ਚ ਮਾਰੇ ਤੇ ਲੌਹ ਪੁਰਸ਼ ਬਣ ਗਿਆ। ਬਿਲਕੁਲ, ਜਿਹੜਾ ਇੱਕ ਮਜ਼ਹਬ ਦੀ ਇਬਾਦਤਗਾਹ ਨੂੰ ਪੂਰੀ ਵਾਇਲੈਂਟ ਜਨੂਨੀ ਭੀੜ ਤੋਂ ਤੁੜਵਾ ਕੇ, ਜਿਵੇਂ ਬਾਬਰੀ ਮਸਜਿਦ ਨੂੰ ਸ਼ਹੀਦ ਕਰਕੇ ਉਸ ਦੇ ਉੱਤੇ ਜਿਹੜਾ ਮੰਦਿਰ ਬਣਾਏ, ਉਹ ਇਸ ਕਿਸਮ ਦਾ ਲੱਗੇ
ਕਿ ਉਹਦਾ ਆਪਣਾ ਮੰਦਿਰ ਬਣ ਰਿਹਾ, ਇਹ ਵੀ ਪਹਿਲੀ ਵਾਰ ਹੋਇਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜਿਹਦੇ ਨਾਂ ਦੇ ਉੱਤੇ ਐਕਸਕਲੂਸਿਵ ਕੋਈ ਮੰਦਿਰ ਬਣਿਆ ਉਹਦੀ ਮੂਰਤੀ ਰੱਖ ਦਿੱਤੀ ਜਾਏ, ਜਿਵੇਂ 24 ਘੰਟੇ ਦੇ ਵਿੱਚ ਉਹ ਮਿਸਿੰਗ ਹੋ ਜਾਏ, ਭਗਵਾਨ ਮੋਦੀ ਗਾਇਬ ਹੋ ਗਏ। ਸੋ ਇਹ ਤਾਂ ਸਾਰੇ ਚੱਲ ਹੀ ਰਿਹਾ। ਫਿਰ ਇੱਕ ਗਵਾਂਢੀ ਮੁਲਕ ਜਿਹਦਾ ਨਾਂ ਚੀਨ ਹੈ, ਉਹ ਲਗਾਤਾਰਤਾ ਨਾਲ ਜਿਹੜਾ ਹੈ ਉਹ ਗਲਵਾਨ ਵੈਲੀ ਤੋਂ ਲੈ ਕੇ ਪੈਂਗੋਂਗ ਸੋ ਲੇਕ, ਡੈਪਸੋਂਗ ਹਜ਼ਾਰਾਂ ਕਿਲੋਮੀਟਰ ਜ਼ਮੀਨ ਖੋਹ ਲਏ। ਔਰ ਪ੍ਰਾਈਮ ਮਿਨਿਸਟਰ ਇਹ ਹਿੰਮਤ ਹੀ ਨਾ ਕਰ ਸਕੇ ਕਹਿਣ ਦੀ ਕਿ ਇਹ ਚੀਨ ਮੁਲਕ ਨੇ ਜਿਹੜਾ ਇਵੇਂ ਉਹ ਕਹੇ ਕਿ ਜੀ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਦਿਆ, ਨਾ ਕੋਈ ਲਿਆ। ਹੁਣ ਇਹੀ ਹਾਲ ਅਸੀਂ ਜਿਹਦੀ $3 ਬਿਲੀਅਨ ਦੀ ਇਨਵੈਸਟਮੈਂਟ ਜਿਸ ਮੁਲਕ ਦੀ ਅਫਗਾਨਿਸਤਾਨ 'ਚ ਹੋਈ ਹੋਏ, ਹਜ਼ਾਰਾਂ ਸੀਕ੍ਰੇਟ ਏਜੰਟਸ ਨੇ ਜਿਹੜਾ ਹੈ ਉਹ ਪਿਛਲੇ 20 ਸਾਲ 'ਚ ਐਕਟੀਵਿਟੀ ਕੀਤੀ ਹੋਏ, ਉੱਥੋਂ ਠੁੱਡ ਮਾਰ ਕੇ ਉਹ ਜਿਹੜਾ ਸਿੱਧਾ ਚੁੱਕ ਕੇ ਉਹਨਾਂ ਨੂੰ ਦਿੱਲੀ ਸੁੱਟ ਦੇਣ। ਬਿਲਕੁਲ। ਔਰ ਇਹ ਬੰਦੇ ਦੇ ਮੂੰਹੋਂ ਨਾ ਤਾਲਿਬਾਨ ਲਫ਼ਜ਼ ਨਿਕਲੇ, ਨਾ ਆਪਣੀ ਉਸ ਡਿਫੀਟ ਦੀ ਕਹਾਣੀ ਨਿਕਲੇ। ਇਹ ਵੀ ਫਸਟ ਟਾਈਮ ਹੀ ਹੋ ਰਿਹਾ। ਔਰ ਇਹਦੇ ਪੀਰੀਅਡ 'ਚ ਕਿ ਭਈ ਨਾਰਥ ਈਸਟ ਦੀਆਂ 7 ਸਟੇਟਾਂ ਜਿਨ੍ਹਾਂ ਨੂੰ 7 ਸਿਸਟਰਸ ਕਿਹਾ ਜਾਂਦਾ ਹੈ, ਆਸਾਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਿਜ਼ੋਰਮ, ਮਨੀਪੁਰ, ਤ੍ਰਿਪੁਰਾ ਐਟਸੈਟਰਾ, ਉਹਨਾਂ 'ਚ ਇਸ ਹੱਦ ਤੱਕ ਜਿੱਥੇ ਬੀਜੇਪੀ ਦੀਆਂ 7 ਹੀ ਸਟੇਟਾਂ ਜਾਂ ਸਿੱਧੀ ਸਰਕਾਰ ਹੋਏ ਜਾਂ ਉਹ ਭਾਈਵਾਲ ਹੋਣ, ਕਿ ਉੱਥੇ ਇੱਕ ਸਟੇਟ ਦੀ ਪੁਲਿਸ ਜਿਹੜੀ ਹੈ ਉਹ ਦੂਜੇ ਦੇ ਉੱਤੇ ਅਟੈਕ ਕਰਕੇ ਉਹਨਾਂ ਦੇ 7 ਜਵਾਨ ਮਾਰ ਦੇ। ਜਿਵੇਂ 2 ਮੁਲਕਾਂ ਦਾ ਝਗੜਾ ਬਾਰਡਰ ਤੋਂ, ਇੱਕ ਹਫ਼ਤਾ ਉਹ ਬਾਰਡਰ ਰੁਕਿਆ ਰਹੇ, ਉਹ ਅਸਾਮ ਔਰ ਮਿਜ਼ੋਰਮ ਦੇ ਵਿਚਕਾਰ ਅਸੀਂ ਦੇਖਿਆ। ਇਹ ਵੀ ਫਸਟ ਹੈ ਕਿ ਵੀ ਜਿਹਨੇ ਇਹ ਸਿਗਨਲ ਦੇ ਦਿੱਤਾ ਹੈ ਕਿ ਭਾਰਤ ਦੇ ਵਿੱਚ ਜਿਹੜਾ ਯੂਨੀਅਨ ਆਫ ਇੰਡੀਆ ਉਸ ਦੇ ਖਿਲਾਫ ਕਿਵੇਂ ਬਗਾਵਤ ਬਰੂ ਕਰ ਰਹੀ ਹੈ। ਕਿਉਂਕਿ ਈਵਨ ਉਸੇ ਹੀ ਪਾਰਟੀ ਦੀ ਹਕੂਮਤ ਦੋਨਾਂ ਸੂਬਿਆਂ 'ਚ ਹੋਏ ਤੇ ਇਸ ਹੱਦ ਤੱਕ ਜਾਏ ਦਾ ਮਤਲਬ ਹੈ ਕਿ ਵੀ ਉਹ ਕਿੱਥੇ ਗਈ ਵਤਨ ਪ੍ਰਸਤੀ, ਮਿੱਟੀ, ਭਾਰਤ ਮਾਂ, ਵੰਦੇ ਮਾਤਰਮ। ਕੀ ਜਿਹੜੀ ਮਿਜ਼ੋਰਮ ਦੀ ਮਿੱਟੀ 'ਚ ਮਾਂ ਹੋਰ ਹੈ ਇਹਨਾਂ ਦੀ ਭਾਰਤ ਦੀ, ਤੇ ਅਸਾਮ ਦੀ ਮਿੱਟੀ 'ਚ ਹੋਰ ਹੈ। ਉਸੇ ਹੀ ਮਿੱਟੀ 'ਚ ਉਹਨਾਂ ਦੀ ਇੱਕ ਸਟੇਟ ਵਾਲੇ ਦੂਜੇ ਵਾਲੇ ਦਾ ਖੂਨ ਡੋਲ ਰਹੇ ਨੇ। ਹੁਣ ਇੱਕ ਜਿਹਨੂੰ ਅੱਜ ਅਸੀਂ ਡਿਸਕਸ ਕਰ ਰਹੇ ਹਾਂ ਅਗੇਨ, ਇਹ ਜਿਹੜਾ ਜਦੋਂ ਅਸੀਂ ਕਿਹਾ ਕਿ ਵੀ ਭਾਰਤ ਟੁੱਟਣ ਵੱਲ ਵੱਧ ਰਿਹਾ ਹੈ ਸਟੈਪ ਬਾਈ ਸਟੈਪ, ਇੱਕ ਤਾਂ ਫੇਲਿਅਰ ਟੋਟਲ ਉਹਨਾਂ ਦੀ ਫੋਰਨ ਪਾਲਿਸੀ ਦੀ, ਇਕਨੋਮੀ ਦਾ ਬੁਰਾ ਹਾਲ, 40 ਤੋਂ 45 ਲੱਖ ਬੰਦਾ ਕੋਵਿਡ-19 ਦੇ ਨਾਲ ਮਰ ਜਾਏ, ਔਰ ਉਹਦੇ 'ਚ ਇੱਕ ਵੱਡਾ ਕਾਰਨ ਮੌਤਾਂ ਦਾ ਦਿੱਲੀ, ਕਾਨਪੁਰ, ਲਖਨਊ 'ਚ ਇਹ ਹੋਏ ਕਿ ਜੀ ਈਵਨ ਆਕਸੀਜਨ ਅਵੇਲੇਬਲ ਨਹੀਂ ਸੀਗੀ ਔਰ ਉਹ ਗੈਸਪਿੰਗ ਫॉर ਬ੍ਰੈਥ ਸੀਗੇ। ਔਰ ਪਾਰਲੀਮੈਂਟ 'ਚ ਖਲੋ ਕੇ ਉਹਨਾਂ ਦਾ ਮਿਨਿਸਟਰ ਕਹੇ ਜੀ ਇੱਕ ਵੀ ਬੰਦਾ ਦੇਸ਼ 'ਚ ਆਕਸੀਜਨ ਦੀ ਕਮੀ ਨਾਲ ਨਹੀਂ। ਤੁਸੀਂ ਜੇ ਝੂਠ ਹੀ ਬੋਲਿਆ ਇਸ ਹੱਦ ਤੱਕ ਚਲੇ ਜਾਓ ਵੀ ਲਾਸ਼ਾਂ ਉਹ ਗੰਗਾ ਜਮਨਾ ਦੇ ਉੱਤੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜਿਹੜਾ ਉਹ ਨਜ਼ਰ ਆ ਰਹੀਆਂ ਨੇ, ਮੀਲਾਂ ਤੱਕ ਲਾਸ਼ਾਂ ਦਾ ਢੇਰ ਹੈ। ਤੁਸੀਂ ਕਹੋ ਜੀ ਨਹੀਂ ਉਹ ਤਾਂ ਕੋਈ ਮਰਿਆ ਹੀ ਨਹੀਂ ਹੈ, ਔਰ ਕਹੋ ਜੀ ਮੋਦੀ ਜੀ ਔਰ ਮੋਦੀ ਜਾ ਕੇ ਉਸ ਯੂਪੀ 'ਚ ਜਿੱਥੇ ਲੱਖਾਂ ਲੋਕ ਮਰੇ, ਆदित्यनाथ योगी ਨੂੰ ਉਸੇ ਬਨਾਰਸ 'ਚ ਗੰਗਾ ਦੇ ਕੰਢੇ ਖਲੋ ਕੇ ਉਹਦੀ ਪਿੱਠ ਥਾਪਰ ਕੇ ਕਿਹਾ ਆਪਨੇ ਅਭੂਤਪੂਰਵ ਐਕਸਲੈਂਟ ਦਾ ਵੀ ਪਿਓ ਹੁੰਦਾ ਹੈ ਅਭੂਤਪੂਰਵ ਸ਼ਬਦ ਦੇ ਵਿੱਚ ਕਿ ਵੀ ਇੰਨਾ ਕਾਰਜ ਕੀਤਾ। ਹੁਣ ਜਿਹੜੀ ਖਬਰ ਮਹਾਰਾਸ਼ਟਰ ਦੇ ਹਵਾਲੇ ਨਾਲ ਹੈ, ਕਦੇ ਇਹੀ ਸ਼ਿਵ ਸੈਨਾ ਜਿਹੜੀ ਸ਼ਿਵਾਜੀ ਮਰਾਠੇ ਦੇ ਰਾਜ ਵਾਂਗ ਰਾਜ ਕਰਨ ਦੀ ਜਿਹੜੀ ਹੈ ਜਿਨ੍ਹਾਂ ਦਾ ਮੈਨੀਫੈਸਟੋ ਹੈ, ਤੇ ਇਹ ਅਖੌਤੀ ਰਾਮ ਰਾਜ ਵਾਲੇ ਇਹ ਭਾਈ ਸੀਗੇ। ਫਿਰ ਤਾਕਤ ਦੋਨੋਂ ਅੱਡ ਸ਼ਿਵ ਸੈਨਾ ਨੇ ਅਲਟੀਮੇਟਲੀ ਠੁੱਡ ਮਾਰਿਆ ਇਹਨਾਂ ਨੂੰ, ਔਰ ਉਹਨਾਂ ਨੇ ਜਿਹੜਾ ਸ਼ਰਦ ਪਵਾਰ ਦੀ ਪਾਰਟੀ ਕਾਂਗਰਸ ਨਾਲ ਮਿਲ ਕੇ ਮਹਾਰਾਸ਼ਟਰ 'ਚ ਸਰਕਾਰ ਬਣਾ ਲਈ। ਹੁਣ ਜਿਵੇਂ ਉਹ ਚਟਕੋਰੇ ਲੈ ਕੇ ਉਹਨਾਂ ਦਾ ਉਹ ਪਬਲੀਕੇਸ਼ਨ ਹੈ ਸ਼ਿਵ ਸੈਨਾ ਦੀ ਸਾਹਮਣਾ, ਉਸ ਦੇ ਵਿੱਚ ਮੋਦੀ ਦਾ ਚੰਗਾ ਜਲੂਸ ਕੱਢਦੇ ਨੇ, ਪਰ ਕਿਉਂਕਿ ਉਹ ਵੀ ਗੁੰਡੇ ਨੇ, ਬੀਜੇਪੀ ਤਾਂ ਹੈ ਹੀ ਗੁੰਡਿਆਂ ਦਾ, ਪਰ ਇਹਨਾਂ ਉਹ ਪੁਰਾਣੇ ਗੁੰਡੇ ਨੇ। ਔਰ ਉਹਨਾਂ ਦੀ ਜਿਹੜਾ ਉਧਵ ਠਾਕਰੇ ਦੀ ਕੈਬਨਿਟ ਦੇ ਵਿੱਚ 32 ਮਿਨਿਸਟਰ ਨੇ ਜਿਨ੍ਹਾਂ ਦੇ ਖਿਲਾਫ ਮਰਡਰ, ਰੇਪ ਔਰ ਲੁੱਟ ਦਾ ਜਿਹੜਾ ਉਹ ਤਾਂ ਉਹਨਾਂ ਦੀ ਕੁਆਲੀਫਿਕੇਸ਼ਨ 'ਚ ਇਹ ਹੁੰਦਾ ਸੀ ਫਾਰਮ ਭਰਨ ਵੇਲੇ ਕਿ ਦੱਸੋ ਕਿੰਨੇ ਦੰਗੇ ਕੀਤੇ ਹੋਏ, ਕਿੰਨੇ ਮਾਰੇ, ਕਿੰਨੇ ਲੁੱਟੇ, ਕਿੱਥੋਂ ਫਰੌਤੀ ਲੈਂਦੇ ਹੋ, ਇਹੀ ਉਹਨਾਂ ਦਾ ਕ੍ਰਾਈਟੇਰੀਆ। ਔਰ ਉਦੋਂ ਇਹਨਾਂ ਨੂੰ ਸੂਟ ਕਰਦੇ ਸੀ ਬੀਜੇਪੀ ਨੂੰ, ਕਿਉਂਕਿ ਐਂਟਾਈ ਮੁਸਲਮ ਵੀ ਸ਼ਿਵ ਸੈਨਾ ਜੇ ਬਾਬਰੀ ਮਸਜਿਦ 6 ਦਸੰਬਰ 1992 ਨੂੰ ਢਾਈ ਗਈ, ਸਭ ਤੋਂ ਜ਼ਿਆਦਾ ਖੌਫਨਾਕ ਜਿਹੜਾ ਮੁਸਲਮਾਨਾਂ ਦਾ ਕਤਲੇਆਮ ਕੀਤਾ ਸ਼ਿਵ ਸੈਨਾ ਨੇ ਕੀਤਾ ਉਹਦੇ ਵਿੱਚ ਬੰਬੇ ਦੇ ਵਿੱਚ। ਲੇਕਿਨ ਇਹਦੇ ਬਾਵਜੂਦ ਅਲਟੀਮੇਟਲੀ
ਜਿਹੜੀ ਆ ਇਨ ਦਾ ਐਂਡ ਆਫ ਦਾ ਡੇ ਕੋਈ ਭਾਈ ਭੈਣ ਨਹੀਂ ਹੁੰਦਾ ਜਦੋਂ ਸੱਤਾ ਜਾਂ ਪੈਸੇ ਦੀ ਗੱਲ ਆਉਂਦੀ ਹੈ। ਹੁਣ ਜਿਹੜੀ ਗੱਲ ਇਹ ਹੁਣ ਆਮੋ ਸਾਹਮਣੇ ਹੈ, ਇਹਨਾਂ ਨੂੰ ਬੀਜੇਪੀ ਨੂੰ ਲੱਗਦਾ ਵੀ ਪਹਿਲਾਂ ਇਹੀ ਖੇਡ ਇਹ ਬੰਗਾਲ 'ਚ ਖੇਡਣਾ ਚਾਹੁੰਦੇ ਸੀ ਜੀ, ਲੇਕਿਨ ਉੱਥੇ ਕਾਮਯਾਬ ਨਹੀਂ ਹੋਏ। ਉੱਥੇ ਤਾਂ ਦੌੜਾਤਾ ਮਮਤਾ ਬੈਨਰਜੀ ਨੇ, ਕੱਲੀ ਬੀਬੀ ਨੇ ਕੈਂਚੀ ਚੱਪਲ ਪਾ ਕੇ ਜਿਸ ਕਿਸਮ ਦਾ ਇਹਨਾਂ ਨੂੰ ਡਿਫੀਟ ਦਿੱਤੀ। ਹੁਣ ਮਹਾਰਾਸ਼ਟਰ 'ਚ ਜਿਹੜਾ ਆਪਣਾ ਥਾਂ ਬਣਾਉਣਾ ਚਾਹੁੰਦੇ ਨੇ, ਔਰ ਇਹਨਾਂ ਨੇ ਇੱਕ ਬੰਦਾ ਜਿਹੜਾ ਕਿ ਕਦੇ ਹੈ ਹੀ ਸ਼ਿਵ ਸੈਨਕ ਸੀ, ਔਰ ਜਦੋਂ ਬਾਲ ਠਾਕਰੇ ਨੇ ਉਹਨੂੰ ਇੰਡਿਊਸ ਕੀਤਾ ਸੀ ਪਾਰਟੀ, ਚੀਫ ਮਿਨਿਸਟਰ ਵੀ ਰਿਹਾ, ਹੁਣ ਮਿਨਿਸਟਰ ਬਣਾਇਆ ਨਾਰਾਇਣ ਰਾਣੇ। ਉਹਨੂੰ ਇੱਕ ਮਿਸ਼ਨ ਤੇ ਭੇਜਿਆ ਉਹਨਾਂ ਨੇ ਕਿ ਜੀ ਜਾ ਮਹਾਰਾਸ਼ਟਰ 'ਚ ਕਿ ਜਿਵੇਂ ਰੱਥ ਮਿਸ਼ਨ ਇਹਨੇ ਕੀਤਾ ਸੀ ਉਹ ਥਾਂ ਥਾਂ ਜਾ ਕੇ, ਔਰ ਹੁਣ ਉੱਥੇ ਇੱਕ ਆਪਣੇ ਦੌਰੇ ਦੇ ਦੌਰਾਨ ਜਿਹੜਾ ਉੱਥੇ ਚੜ੍ਹੇ ਜਦੋਂ ਉਹ ਟੂਰ ਕਰ ਰਿਹਾ, ਉਹਨੇ ਇਹ ਕਿਹਾ ਕਿ ਉਸ ਤੋਂ ਪਹਿਲਾਂ ਇੱਕ ਵੀਡੀਓ ਆਈ ਕਿ ਵੀ ਇੱਕ ਫੰਕਸ਼ਨ ਜਿਹਨੂੰ ਉਧਵ ਠਾਕਰੇ ਨੇ ਐਡਰੈਸ ਕਰਨਾ ਹੈ ਤੇ ਉਹ ਪਿੱਛੇ ਮੁੜ ਕੇ ਪੁੱਛ ਰਿਹਾ ਕਿ ਵੀ ਆਜ਼ਾਦੀ ਦਾ ਆਪਣਾ ਸਾਲ ਕਿਹੜਾ ਸੀ ਐਗਜ਼ੈਕਟਲੀ। ਕਈ ਵਾਰ ਕਨਫਿਊਜ਼ਨ ਹੁੰਦਾ। ਉਹਨੇ ਦੱਸਿਆ, ਹੁਣ ਉਹਨੂੰ ਆਧਾਰ ਬਣਾ ਕੇ ਇਹ ਕਹਿ ਰਿਹਾ ਰਾਣੇ, ਇਟ ਇਜ਼ ਸ਼ੇਮਫੁਲ that the chief minister doesn't know the year of independence. He leaned back to inquire about the count of years of independence during his speech. Had I been there, I would have given him a tight slap, Rane said in adjoining Rajgarh district on Monday. ਹੁਣ ਮਹਾਰਾਸ਼ਟਰ ਜੋ ਟੂਰ ਕਰ ਰਿਹਾ ਉੱਥੇ ਉਹਨੇ ਕਿਹਾ ਕਿ ਦੱਸੋ ਜੀ ਇਸ ਚੀਫ ਮਿਨਿਸਟਰ ਨੂੰ ਤੇ ਆਜ਼ਾਦੀ ਦਾ ਦਿਨ ਹੀ ਨਹੀਂ ਪਤਾ, ਤੇ ਜੇ ਪੁੱਛੇ ਮੈਂ ਉੱਥੇ ਹੁੰਦਾ ਤਾਂ ਮੈਂ ਖਿੱਚ ਕੇ ਇਹਨੂੰ ਲਫੇੜਾ ਮਾਰਨਾ ਸੀ, ਚਪੇੜ ਮਾਰਨੀ ਸੀ। ਹੁਣ ਇਹ ਆ ਗਿਆ ਸਾਹਮਣੇ। ਉਹਨਾਂ ਨੇ ਇਹ ਹੁੰਦੀ ਹੈ ਗਟਸ ਵੀ ਹੈ, ਪਰ ਇਹ ਵੀ ਸ਼ੋਅ ਕਰਦਾ ਵੀ ਭਾਰਤ ਜਾ ਕਿਹੜੀ ਡਾਇਰੈਕਸ਼ਨ ਜਾ ਰਿਹਾ। ਫੌਰਨ ਉਹਨਾਂ ਨੇ FIR ਰਜਿਸਟਰ ਕੀਤੀ ਤੇ ਚੁੱਕ ਕੇ ਮਿਨਿਸਟਰ ਨੂੰ ਅੰਦਰ ਦੇ ਦਿੱਤਾ। ਇਹ ਪਹਿਲੀ ਵਾਰ ਭਾਰਤ ਦੀ ਹਿਸਟਰੀ 'ਚ ਹੋਇਆ ਹੈ ਕਿ ਕਿਸੇ ਸੈਂਟਰ ਗਵਰਨਮੈਂਟ ਦਾ ਮਿਨਿਸਟਰ ਕਿਸੇ ਸਟੇਟ ਨੇ ਜਿਹੜਾ FIR 24 ਘੰਟੇ ਨਹੀਂ ਬੈਠ ਦਿੱਤਾ ਉਹਨਾਂ ਨੇ। ਉਹ ਫਿਰ ਕੋਰਟ 'ਚ ਵੀ ਰਾਤੋਂ ਰਾਤ ਜਾਣ ਵਾਲਾ, ਜੱਜ ਨੇ ਵੀ ਕਿਹਾ ਨਹੀਂ ਜ਼ਮਾਨਤ ਨਹੀਂ। ਹੁਣ ਉਹ ਕਹਿੰਦਾ ਮੇਰਾ ਬਲੱਡ ਪ੍ਰੈਸ਼ਰ ਵੱਧ ਗਿਆ, ਮੇਰੀ ਸ਼ੂਗਰ ਵੱਧ ਗਈ, ਉਹ ਹਸਪਤਾਲ ਚਲਾ ਜਾਏਗਾ। ਲੇਕਿਨ ਮਤਲਬ ਇਹ ਹੈ ਕਿ ਵੀ ਇੱਕ ਪਾਸੇ ਤਾਂ ਹੁਣ ਇਹ ਹੈ ਵੀ ਗੁੰਡਿਆਂ ਦੀ ਲੜਾਈ ਸ਼ੁਰੂ ਹੋ ਗਈ, ਵੀ ਸ਼ਿਵ ਸੈਨਾ ਦੇ ਗੁੰਡੇ ਤਾਕਤਵਰ ਨੇ ਕਿ ਬੀਜੇਪੀ ਦੇ, ਔਰ ਫਿਰ ਜੇ ਬੀਜੇਪੀ ਵਾਲਾ ਨਾ ਸਿਰਫ ਉਹਨੂੰ ਫੜਿਆ ਸ਼ਿਵ ਸੈਨਾ ਵਾਲਿਆਂ ਨੇ, ਫਿਰ ਜਿੱਥੇ ਜਿੱਥੇ ਗਏ ਬੀਜੇਪੀ ਦੇ ਦਫ਼ਤਰ ਬੜੇ ਬੜੇ ਜਿਹੜੇ ਕਰੋੜਾਂ ਰੁਪਈਆ ਇਹਨਾਂ ਨੇ ਇਕੱਠਾ ਕੀਤਾ ਹੈ, ਸ਼ੀਸ਼ੇ ਲਾ ਸਭ ਉਹਨਾਂ ਨੇ ਵੱਟੇ ਵੁੱਟੇ ਮਾਰ ਕੇ ਤੋੜਤੇ। ਸੋ ਇਹ ਜਦੋਂ ਕਿਸੇ ਵੀ ਅਥਾਰਟੀ ਦਾ ਨੂੰ ਚੈਲੰਜ ਹੁੰਦਾ ਹੈ, ਉਸ ਦੀ ਰਿਟ ਲਾਰਜ ਨਹੀਂ ਹੁੰਦੀ, ਗੁੰਡੇ ਟੇਕ ਓਵਰ ਕਰਦੇ ਨੇ। ਤੇ ਜੇ ਸਟੇਟ ਦੇ ਵਿੱਚ ਅੱਜ ਇੰਨਾ ਦਮ ਆ ਗਿਆ ਕਿ ਵੀ ਮਿਨਿਸਟਰ ਨੂੰ ਉਹ ਅਰੈਸਟ ਕਰ ਸਕਦੇ ਨੇ, ਤੇ ਇਹ ਗੱਲ ਦੱਸ ਰਹੀ ਹੈ ਕਿ ਅਲਟੀਮੇਟਲੀ ਭਾਰਤ ਵੀ ਉਵੇਂ ਹੀ ਟੁਕੜਿਆਂ ਦੇ ਵਿੱਚ ਵੰਡਿਆ ਜਾਣ ਵਾਲਾ ਹੈ ਜਿਵੇਂ ਸੋਵੀਅਤ ਯੂਨੀਅਨ ਵੰਡਿਆ ਗਿਆ, ਜਿਵੇਂ ਯੂਗੋਸਲਾਵੀਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਸ਼ਮੀਰੀ ਲੀਡਰਾਂ ਦੀ ਜਥੇਬੰਦੀ ਗੁਪਕਰ ਐਲਾਂਸ ਨੇ ਕਿਹਾ ਹੈ ਕਿ ਕਸ਼ਮੀਰ ਵਿੱਚ ਕਬਰਸਤਾਨ ਵਰਗੀ ਜਿਹੜੀ ਸ਼ਾਂਤੀ ਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਹਾਲਾਤ ਜਿਹੜੇ ਨੇ ਆਮ ਵਰਗੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਦਾ ਤਾਲਿਬਾਨ ਨੇ ਕੰਪਲੀਟ ਟੇਕ ਓਵਰ ਕੀਤਾ ਅਫਗਾਨਿਸਤਾਨ ਨੂੰ ਫਾਲ ਆਫ ਕਾਬੁਲ ਤੋਂ ਬਾਅਦ, ਜਿੱਥੇ ਕਸ਼ਮੀਰ ਵਾਦੀ ਦੇ ਵਿੱਚ ਇੱਕ ਹੋਪ ਜਾਗੀ ਹੈ
ਦੋਨੋਂ ਪਾਸਿਓਂ ਜਿਹੜੇ ਪੋਲੀਟੀਕਲ ਲੋਕ ਨੇ ਉਹਨਾਂ ਚੋਂ ਮਹਿਬੂਬਾ ਮੁਫਤੀ ਹੋਏ ਜਾਂ ਫਾਰੂਕ ਅਬਦੁੱਲਾ ਹੋਏ ਜਾਂ ਉਮਰ ਅਬਦੁੱਲਾ ਹੋਏ ਜਾਂ ਉਸ ਨਸਲ ਦੇ ਬਾਕੀ ਲੋਕ ਹੋਣ ਜਿਹੜੇ ਪ੍ਰੋ ਇੰਡੀਆ ਪਰ ਤਾਕਤ ਦੀ ਭੁੱਖ ਹੈ ਉਹਨਾਂ ਨੂੰ, ਉਹ ਸਮਝਦੇ ਨੇ ਵੀ ਇਸ ਓਪਰਚੁਨਿਟੀ ਚੋਂ ਹੁਣ ਮੇਬੀ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹਨੂੰ ਲੱਗੇ ਕਿ ਵੀ ਇਹਨਾਂ ਨੂੰ ਗੁੱਡ ਹਿਊਮਰ 'ਚ ਰੱਖੋ, ਉਹ ਸੂਬੇ ਦਾ ਸਟੇਟਸ ਬਹਾਲ ਕਰ ਦੇਣ। ਹਾਲਾਂ ਮੰਗ ਤਾਂ ਉਹ ਆਰਟੀਕਲ 370 ਫਲਾਣੇ ਨੂੰ ਰੀਸਟੋਰ ਕਰਨ ਦੀ, ਪਰ ਉਹਨਾਂ ਦਾ ਇੰਨਾ ਕਿ ਸੂਬਾ ਬਣਾ ਕੇ ਇਲੈਕਸ਼ਨਾਂ ਕਰਾ ਦਿਓ। ਪਰ ਦੂਸਰੇ ਪਾਸੇ ਮੋਰ ਹੋਪਫੁਲ ਔਰ ਸੱਚਮੁੱਚ ਕੁਝ ਕਰਨ ਦੀ ਚਾਹਨਾ ਰੱਖਣ ਵਾਲੇ ਉਹ ਜੁਝਾਰੂ ਨੇ, ਜਿਨ੍ਹਾਂ ਨੂੰ ਲੱਗਦਾ ਹੈ ਕਿ ਭਾਈ ਜੇ ਉਹ ਕਰ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਇਸ ਲਈ ਤੁਸੀਂ ਦੋਨੋਂ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਕਸ਼ਮੀਰ ਚੋਂ ਜਿੰਨੀਆਂ ਕਿ ਨਿਕਲ ਰਹੀਆਂ ਨੇ, ਕਿਉਂਕਿ ਬਹੁਤ ਸਾਰਾ ਤਾਂ ਸੈਂਸਰ ਔਰ ਖੌਫ ਔਰ ਡਰ ਔਰ ਉਹਨੂੰ ਰੋਕ ਦਿੰਦੇ ਨੇ। ਇੱਕ ਪਾਸੇ ਤਾਂ ਅਸੀਂ ਜਦੋਂ ਇਹ ਖਬਰ ਦੇਖਦੇ ਹਾਂ ਕਿ ਐਨਕਾਊਂਟਰ ਇਨ ਜੰਮੂ ਐਂਡ ਕਸ਼ਮੀਰ ਸਪੋਰ 3 militants killed, security forces launch a cordon and search operation at Pathshir in Sopora area। ਇਹਦਾ ਮਤਲਬ ਇਹ ਹੈ ਕਿ ਕਸ਼ਮੀਰ ਵਾਦੀ ਦੇ ਵਿੱਚ ਜਿਹੜੀ ਜੰਗਜੂ ਸਪਿਰਿਟ ਹੈ ਉਹ ਵਾਪਸ ਹੈ, ਉਹ ਚੈਲੰਜ ਕਰ ਰਹੇ ਨੇ। ਔਰ ਇਹਦੇ ਬਾਵਜੂਦ ਕਿ ਪਿਛਲੇ 2 ਸਾਲ ਤੋਂ ਜ਼ਿਆਦਾ ਵਕਤ ਤੋਂ 1 ਮਿਲੀਅਨ ਤੋਂ ਜ਼ਿਆਦਾ ਜਿਹੜੀ ਹੈ ਫੌਜ ਉੱਥੇ ਰੱਖੀ ਹੋਈ ਹੈ। ਹੁਣ ਇਸੇ ਹਾਲਾਤ ਚੱਲਦੇ ਆ ਮਹਿਬੂਬਾ ਰੈਫਰਸ ਟੂ ਅਫਗਾਨਿਸਤਾਨ ਸਿਚੁਏਸ਼ਨ ਟੂ ਆਸਕ ਗਵਰਨਮੈਂਟ ਟੂ ਰੀਸਟੋਰ ਜੰਮੂ ਐਂਡ ਕਸ਼ਮੀਰ ਸਪੈਸ਼ਲ ਸਟੇਟਸ, ਡਰਾਜ਼ ਫਲੈਗ। ਹਾਂਜੀ, ਫਲੈਗ ਤਾਂ ਉਹ ਦੂਜੇ ਕਰਨ ਵਾਲੇ ਨੇ, ਪਰ ਉਹਨੇ ਕਿਹਾ ਜੀ ਆਹ ਦੇਖ ਲਓ ਅਫਗਾਨਿਸਤਾਨ 'ਚ ਕੀ ਹੈ, ਇਹਨੂੰ ਰੀਸਟੋਰ। ਉਹ ਹੁਣ ਉਹਨਾਂ ਦੀ ਜੁਝਾਰੂਆਂ ਦੀ ਸਟਰੈਂਥ ਨੂੰ ਆਪਣੇ ਲਈ ਵੀ ਇਸਤੇਮਾਲ ਕਰਨਾ ਚਾਹੁੰਦੇ ਨੇ ਕਿ ਭਾਈ ਦੇਖੋ ਜੇ ਇਹ ਨਾ ਹੋਇਆ ਤਾਂ ਗੱਲ ਉਸ ਪਾਸੇ ਜਾਏਗੀ। ਔਰ ਨਾਲ ਦੀ ਨਾਲ ਜਿਹੜੀ ਇੱਕ ਇਹਨਾਂ ਨੇ ਗਰੁੱਪ ਬਣਾਇਆ ਹੋਇਆ ਹੈ ਗੁਪਕਰ ਅਲਾਇੰਸ, ਉਹਨਾਂ ਦੀ ਅੱਜ ਸਟੇਟਮੈਂਟ, ਉਹਨਾਂ ਦੀ ਮੀਟਿੰਗ ਸੀ ਕੱਲ, ਔਰ ਉਹਦੇ 'ਚ ਉਹਨਾਂ ਨੇ ਕਿਹਾ ਡੋਂਟ ਕੰਸਟੀਟਿਊ ਗ੍ਰੇਵਯਾਰਡ ਸਾਇਲੈਂਸ ਇਨ ਜੰਮੂ ਐਂਡ ਕਸ਼ਮੀਰ ਐਜ਼ ਨਾਰਮਲਸੀ ਗੁਪਕਰ ਅਲਾਇੰਸ, it demands an end to humiliating people that otherwise has dangerous consequences। ਉਹਨਾਂ ਨੇ ਕਿਹਾ ਵੀ ਜੇ ਇਹ ਉਹਨਾਂ ਦਾ ਪੀਪਲਜ਼ ਅਲਾਇੰਸ ਫॉर ਗੁਪਕਰ ਡੈਕਲੇਰੇਸ਼ਨ PAGD ਉਹਨੂੰ ਕਹਿੰਦੇ ਨੇ, ਉਹਨਾਂ ਨੇ ਇਹ ਕਿਹਾ ਕਿ ਵੀ ਰੀਸਟੋਰ ਕਰੋ ਸਿਚੁਏਸ਼ਨ 5 ਅਗਸਤ 2019 ਤੋਂ ਪਹਿਲਾਂ ਵਾਲੀ। ਔਰ ਉਹਨਾਂ ਨੇ ਸੈਂਟਰ ਗਵਰਨਮੈਂਟ ਨੂੰ ਵਾਰਨ ਕੀਤਾ ਕਿ ਜਿਹੜੀ ਅੱਜ ਕਰੰਟ ਗ੍ਰੇਵਯਾਰਡ ਸਾਇਲੈਂਸ ਇਨ ਜੰਮੂ ਐਂਡ ਕਸ਼ਮੀਰ ਹੈ ਇਹਨੂੰ ਇਹ ਨਾ ਕੰਸਟੀਟਿਊਟ ਕਰੋ, ਜਾਂ ਇਹ ਅੰਦਾਜ਼ਾ ਨਾ, ਜਾਂ ਇਹਨੂੰ ਇਹ ਨਾ ਸਮਝੋ ਕਿ ਭਾਈ ਇਹ ਪੀਸ ਹੋ ਗਈ, ਅਮਨ ਹੋ ਗਿਆ। ਔਰ ਇਹ ਅਦਰਵਾਈਜ਼ ਇਹ ਜਿਹੜਾ ਹੈ ਟੂ ਇੰਡੀਆ ਸਿਵਲ ਸੋਸਾਇਟੀ ਐਂਡ ਪੋਲੀਟੀਕਲ ਪਾਰਟੀਜ਼ ਵੀ ਵਾਂਟ ਟੂ ਕਨਵੇ that we too want to live a life of dignity. However, the current government takes pride in inflicting humiliation on us. It is unacceptable to the people of Kashmir, Jammu and Ladakh, Gupkar Alliance spokesman M.Y. Tarigami said। ਇਹ ਫਾਰੂਕ ਅਬਦੁੱਲਾ ਦੇ ਘਰ 'ਚ ਮੀਟਿੰਗ ਹੋਈ ਔਰ ਉਹਨਾਂ ਨੇ ਇਹਦੇ ਤੇ ਰੈਜ਼ੋਲੂਸ਼ਨ ਵੀ ਕੀਤਾ ਕਿ ਭਾਈ ਇਹ ਜਿਹੜੀ ਹੈ ਗ੍ਰੇਵ ਯਾਰਡ ਦੀ ਕਬਰਾਂ ਦੀ ਸ਼ਾਂਤੀ ਹੈ, ਪਰ ਇਹਨੂੰ ਜੇ ਤੁਸੀਂ ਇਵੇਂ ਹੀ ਲਾਓਗੇ ਤੇ ਫਿਰ ਇਹ ਸਮਝੋ ਕਿ ਭਾਈ ਤੁਹਾਨੂੰ ਉਹਦੇ ਜਿਹੜੇ ਨੇ ਕਨਸੀਕੁਐਂਸਿਸ ਭੁਗਤਣੇ ਪੈਣਗੇ। ਔਰ ਦੂਸਰੇ ਪਾਸੇ ਹੁਣ ਉਹਨਾਂ ਨੇ ਇਹਨੂੰ ਮੰਨਣਾ ਕੀ ਹੈ, ਮਹਿਬੂਬਾ ਮੁਫਤੀ ਨੂੰ ਹੀ ਉਹ ਕਹਿ ਰਹੇ ਨੇ ਮਹਿਬੂਬਾ ਇੰਡਲਜਿੰਗ ਇਨ ਪੋਲਿਟਿਕਸ ਆਫ ਹੈਟਰੇਡ आफ्टर लूजिंग ग्राउंड इन। बीजेपी कह रही है कि जी देखो ये तो हेट्रेड प्रसार रही है। जो वो कह रही है कि भाई ये दे दो आर्टिकल 370 और 35 रीस्टोर कर दो, अदरवाइज हालात जड़े ने वो काबू तो बाहर होणगे, तो उन्होंने हेट्रेड का नाम दे रहे हैं। कल ये नहीं है भी उसके खिलाफ असी देख रहे हैं कि किन्नियां दे खिलाफ सैडिशन चार्ज, असम 8 बंदियां दे खिलाफ सैडिशन चार्ज, मध्य प्रदेश यूपी की कि जी वो तालिबान की विक्टरी ਨੂੰ ਸੈਲੀਬ੍ਰੇਟ ਕਰ ਰਹੇ ਸੀ। ਕਸ਼ਮੀਰ 'ਚ ਤਾਂ ਆਲਰੇਡੀ ਉਹਨਾਂ ਨੇ ਇੰਨੇ ਕੁ ਹਜ਼ਾਰ ਪ੍ਰਿਜ਼ਨਰ ਰੱਖੇ ਹੋਏ ਨੇ, ਬਾਹਰ ਭੇਜੇ ਹੋਏ ਨੇ, ਲਗਾਤਾਰ ਮਾਰ ਵੀ ਰਹੇ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ, ਕਿ ਉਹਨਾਂ ਨੂੰ ਉਹ ਕੋਈ ਹੋਰ ਐਕਸਟਰਾ ਕਰਨ ਦੀ ਲੋੜ ਨਹੀਂ ਹੈ। ਪਰ ਰੈਸਟ ਆਫ ਇੰਡੀਆ 'ਚ ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਿੱਥੇ ਅਕਸਰ ਇਹ ਕਿਹਾ ਜਾਂਦਾ ਹੈ ਵੀ ਇੱਕ ਪਾਸੇ ਲੋਕ ਲਾਸ਼ਾਂ ਗਿਣਦੇ ਨੇ ਤੇ ਸਿਆਸਤਦਾਨ ਵੋਟਾਂ ਗਿਣਦੇ ਨੇ ਤੇ ਵਪਾਰੀ ਡਾਲਰ ਗਿਣਦੇ ਨੇ ਉਹਨਾਂ ਲਾਸ਼ਾਂ ਦੇ ਹਵਾਲੇ ਨਾਲ, ਲੱਗ ਮੈਨੂੰ ਇਹ ਰਿਹਾ ਕਿ ਵੀ ਇਹਨਾਂ ਨੇ ਨਾ ਤਾਂ ਕੋਈ ਕਸ਼ਮੀਰ ਔਰ ਦੂਜਿਆਂ ਨੂੰ ਕੋਈ ਦੇਣੀ ਹੈ ਰਾਹਤ, ਸਿੱਖਾਂ ਨੂੰ ਵੀ ਜਿਨ੍ਹਾਂ ਨੂੰ ਲੱਗਦਾ ਹੈ ਥੋੜਾ ਬਹੁਤ, ਹਾਲਾਂਕਿ ਅਸੀਂ ਰੂਲ ਆਊਟ ਨਹੀਂ ਕਰਦੇ ਕਿ ਜੀ ਸ਼ਾਇਦ ਇਸ ਘਬਰਾਹਟ 'ਚੋਂ ਜੋ ਅਫਗਾਨਿਸਤਾਨ ਚੱਲ ਰਿਹਾ ਹੈ ਉਹ ਸਿੱਖਾਂ ਨੂੰ ਕੋਈ ਨਾ ਕੋਈ ਜਿਹੜਾ ਹੈ ਉਹ ਨੇੜੇ ਲਿਆਉਣ ਦੀ ਕੋਸ਼ਿਸ਼ ਕਰਨ। ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਤਾਂ ਇਸ ਸਾਰੇ 'ਚੋਂ 2022 ਦੀਆਂ ਯੂਪੀ ਚੋਣਾਂ 'ਚ ਕਿਵੇਂ ਇਸੇ ਨੂੰ ਹੀ ਨਫ਼ਰਤ, ਅਫਗਾਨਿਸਤਾਨ ਦੀ ਆਪਣੀ ਡਿਫੀਟ ਨੂੰ ਐਂਟਾਈ ਮੁਸਲਿਮ ਬਣਾ ਕੇ
ਭਾਰਤ ਦੇ ਮੁਸਲਮਾਨਾਂ ਨੂੰ, ਕਸ਼ਮੀਰੀਆਂ ਨੂੰ ਤਾਲਿਬਾਨ ਦਾ ਹਮਾਇਤੀ ਦੱਸ ਕੇ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਇਸ ਕਿਸਮ ਦਾ ਮਾਹੌਲ ਸਿਰਜਣਗੇ ਕਿ ਇਹ ਨਜ਼ਰ ਹੀ ਨਹੀਂ ਆਏਗਾ ਕਿ ਭਾਈ ਉੱਥੇ ਹਾਰੇ ਨੇ। ਲੱਗੇਗਾ ਕਿ ਜੀ ਜੋ ਵੀ ਭਾਰਤ ਦਾ ਮੁਸਲਮਾਨ ਹੈ, ਸਣੇ ਕਸ਼ਮੀਰੀ ਮੁਸਲਮਾਨ ਦੇ, ਇਹ ਸਾਰੇ ਤਾਲਿਬਾਨਾਂ ਦੇ ਹਮਾਇਤੀ ਨੇ ਔਰ ਇਹ ਸਾਰੇ ਪਾਕਿਸਤਾਨ ਦੇ ਸਪੋਰਟਰ ਨੇ, ਉਹਨਾਂ ਦੇ ਲਈ ਹਮਦਰਦੀ ਰੱਖਦੇ ਨੇ ਔਰ ਇਹਨਾਂ ਦੇ ਖਿਲਾਫ ਨਫ਼ਰਤ ਚੋਂ ਹੀ ਇਹ 2022 ਦੀ ਯੂਪੀ ਚੋਣ ਵੀ ਕੱਢਣਗੇ। ਔਰ ਜੇ ਇਹ ਕੰਟੀਨਿਊ ਰਿਹਾ ਅਫਗਾਨਿਸਤਾਨ 'ਚ ਕੀ ਅਨਫੋਲਡ ਹੁੰਦਾ ਹੈ, ਫਿਰ 2024 ਦੀ ਅਗਲੀ ਪਾਰਲੀਮੈਂਟ ਇਲੈਕਸ਼ਨ ਲਈ ਵੀ ਇਹੀ ਇਹਨਾਂ ਕੋਲ ਬਾਕੀ ਹਰ ਫਰੰਟ ਤੇ ਫੇਲ ਮੋਦੀ ਸਰਕਾਰ ਜੇ ਕੋਈ ਸੌਦਾ ਵੇਚ ਸਕਦੀ ਹੈ ਤੇ ਕਿਉਂਕਿ ਨਫ਼ਰਤ ਦੇ ਵਣਜਾਰੇ ਨੇ ਔਰ ਨਫ਼ਰਤ ਤੋਂ ਬਿਨਾਂ ਇਹਨਾਂ ਦੇ ਕੋਲ ਕੁਝ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।